संदीप बाहर नहीं लोगे बीमार है तू बाहर काटता मैं क्या रवि ਨੱਚਣ ਵਾਲਾ ਘੋੜਾ ਲਿਆਂਦੇ ਤੇ ਭੈਣ ਸਾਹਿਬ ਦਾ ਆਬਾ ਨਾ ਮੂੰਹ ਦੇ ਵਿੱਚ ਨੋਟ ਪਾ ਕੇ ਉਹਦੇ ਲਾਗੇ ਲਾਗੇ ਫਿਰਾਂ और इतना कहना चाहता हूँ मिठा जी किस्सा सारी रहा शायद मिल गया इतना अजीब हूँ साहिब कि गैरत नाम की कोई चीज ही नहीं है अस्सलाम वालेकुम की हाल चाल है ठीक ठाक हो ओए कैसा जियो चट्टा लाल सूट मेरी कापी मेरे को भी हैगा सी किदा दा ਹਾਂਜੀ ਸਾਜੀ ਬਿਲਕੁਲ ਇਹ ਹਨਾ ਤੁਹਾਡੀ ਕਾਪੀ ਤੇ ਤੁਹਾਡੇ ਸੈੱਟ ਦਾ ਪਰਦਾ ਲਾ ਕੇ ਸਵਾਇਆ ਉਹਨੇ ਨਹੀਂ ਨਹੀਂ ਸੈੱਟ नहीं सेट दा पड़ता नहीं गए ਨਾ ਅੱਛਾ ਲੱਗ ਰਿਹਾ ਇਹ ਤਾਂ ਬਾਟਣ ਕੇ ਰਿਹਾ ਕਰ इतना शेड ही होगा नहीं कोई नहीं इतना सही लगूगा सा जी, क्रोमा कटिया जाऊगा ਪੰਗੂਰਿਆਂ ਦਾ ਕੰਮ ਸ਼ੁਰੂ ਕੀਤਾ ਸਾਰੇ ਤੇਜ਼ ਕਲਰਾਂ ਵਾਲੇ ਸੂਟ ਸਵਾਲੇ ਖੱਟਾ ਵੀ ਸਵਾਲੇ ਕੱਲ ਨੂੰ ਪਾ ਕੇ ਆਏਗਾ ਪਰਸੋਂ ਤੋਤੇ ਕਲਰ ਦਾ ਪਾ ਨਹੀਂ ਕੇ ਨਹੀਂ ਯੈਲੋ ਆ ਯੈਲੋ ਨਹੀਂ ਨਹੀਂ ਅੱਛਾ ਸਾਜੀ ਗੌਰ ਕੀਤਾ ਜੇ ਰਹਿਮਾਨ ਨੇ ਨਹੀਂ ਲੱਗਦਾ ਬੜਾ ਬੜਾ ਪੂਰਾ यार जी लियारी च पैदा हो जाता ਹਾਂਜੀ तेरे को इस टाइम दा ना हुंदा ਇਹਨੇ ਸਿਰਫ ਉਹਦੇ ਪਾਨ ਵੇਚਣੇ ਸੀ ਬਸ ਹੋਰ ਕੋਈ ਮੂੰਹ ਚ ਪਾ ਰੱਖਿਆ ਕਰੋ। ਇਹਨੇ ਸੀ ਵਿੱਚ ਨੇ ਉਹਨੇ ਕਥਾ ਲਾਇਆ ਕਰਨੀ ਚਮਚੀ ਟੈਪ ਇਹਦੀ ਬੋਲੀ ਵੀ ਹੋਣੀ ਸੀ हां ਇੱਕ ਗੱਟੀ ਪਹਾੜੀ ਦਾ ਰਹਿਸ਼ੀ ਹੈ ਭੈਂਸ ਕਲੋਨੀ ਦਾ ਰਹਿਸ਼ੀ हां ਇਹਨੂੰ ਸਾਰੀ ਜਿਹੜੀ ਚਾਹੋਂ ਦੇ ਆਰਡਰ ਦਿਆ ਕਰ ਭਗਿਆ ਸਦੀਕੀ ਸਾਹਿਬ ਚਾਹ ਮੰਗਵਾ ਰਹੇ ਆ हां ओते सदीकी साहब को मेरे ज्यादा ਕੁਦੂਸੀ ਇਹ ਤੁਸੀਂ हां ਇਹ सदीकी साहब ज्यादा होंदे ਸਦੀਕੀ ਦਾ ਵੈਸੇ ਤੁਸੀਂ ਉਸਤਾਦ ਜੀ ਵੇਖੋਗੇ ਕਰਾਚੀ ਚ ਕੋਈ ਤੁਹਾਨੂੰ ਐਸਾ ਨਹੀਂ ਬਲੋਚ ਉੱਥੇ ਬਹੁਤ ਨੇ ਹਾਂ। ਬਲੋਚੀ ਸਿੰਧੀ ਕਰਾਚੀ ਸਤਾਦ ਜੀ ਇੱਕ ਪੂਰੀ ਦੁਨੀਆ ਵਿੱਚ ਉੱਥੇ ਅੰਗਰੇਜ਼ ਵੀ ਰਹਿੰਦੇ ਹਾਂ ਸਾਰੇ ਹੀ ਆ ਉੱਥੇ ਹਾਂ ਹਾਂ ਓਏ ਸਾਜੀ ਬੰਗਾਲੀ ਬਹੁਤ ਆ ਹਾਂ ਤਾਮਲੀ ਵੀ ਨਹੀਂ ਤਾਜੀ ਤਾਮਲੀ ਇੱਕ ਦੌਰ ਸੀ ਜਦੋਂ ਕਹਿੰਦੇ ਸੀ ਕਿ ਕਰਾਚੀ ਰੋਸ਼ਨੀਓ ਦਾ ਸ਼ਹਿਰ ਆ ਜਦੋਂ ਸਾਰਾ ਪਾਕਿਸਤਾਨ ਸੌਂਦਾ ਵਾ ਤੇ ਕਰਾਚੀ ਜਾਗਦਾ ਹਾਂ ਕਰਾਚੀ ਅੱਜ ਵੀ ਇਦਾਂ ਹੀ ਨਹੀਂ ਹੁਣ ਥੋੜਾ ਘਟ ਗਿਆ ਸਾਜੀ ਹੁਣ ਦਿਨੇ ਵੀ ਸੌਣ ਲੱਗ ਗਏ ਅਸਲ ਚ ਲਿਆਰੀ ਜਿਹੜਾ ਨਾ ਲਿਆਰੀ ਦਾ এনवायरमेंट ਮਾਹੌਲ ਇਦਾਂ ਦਾ ਸੀ ਕਿ ਉੱਥੇ ਇਸ ਦਾ ਸੈਟਅਪ ਸਾਰਾ ਇਦਾਂ ਦਾ ਹੈ ਸੀ ਆਪਾਂ ਸਾਜੀ ਕਿੱਥੇ ਗਏ ਸੀ ਆਪਾਂ ਲੈ ਗਏ ਸੀ ਅਸੀਂ ਗਏ ਸੀ ਲਿਆ ਆਪਾਂ ਲਾਲੂ ਖੇਤ ਗਏ ਸੀ ਨਹੀਂ ਆਪਾਂ ਖਤਰਨਾਕ ਇਲਾਕੇ ਗਏ ਸੀ ਓਏ ਉਹ ਨਹੀਂ, ਉਹ ਹੋਰ ਸੀ ਉਹ ਲੈ ਕੇ ਗਿਆ ਸੀ ਉਸਤਾਦ ਜੀ ਦੇ ਨਾਲ ਨਹੀਂ ਸੀ ਉਹ ਮੁੰਡਾ ਜਿਹੜਾ ਆਇਆ ਜਿਹਨੇ ਮੁੱਤਨੀ ਕੀਤੀ ਸੀ ਆਹੋ ਸਾਤੇ ਮੋਹਤਰਮ ਉੱਥੋਂ ਗਏ ਸੀ ਅਸੀਂ ਅੱਲਾਹ ਮਾਫ ਸਭ ਚੜਾ ਬੈਠ ਗਏ ਇਹ ਕੈਮਰੇ ਲਾਉਣੇ ਸੀ ਤਾਜੀ ਉਹ ਨਮਾਨ ਸੇ ਟੰਡਾ ਹਾਂਜੀ ਤਾਜੀ ਪਾਰਕ 'ਚ ਸ਼ੂਟ ਹੋ ਰਿਹਾ ਤੇ ਹਨੇਰਾ ਸੀ ਹੁਣ ਇੱਧਰ ਤਾਜੀ ਲਾਈਟ ਲੱਗੀ ਕੈਮਰਿਆਂ ਦੀ ਤੇ ਮਿੱਠਾ ਮੈਨੂੰ ਕਹੀ ਤਾਜੀ ਨੂੰ ਆਰਮੀ ਕੱਢ ਲੈ ਕੇ ਆ नहीं नहीं नमान नमान से ਨਮਾਜ਼ ਸੀ नमान लेके गया था हमें इन सबको लेके गया था नमान और उधर जाके तो उन्होंने कहा भाई किधर हैं? ਨਹੀਂ ਉਹ ਜਿਹੜਾ ਸੀ ਹੁਣ ਪਤਾ ਨਹੀਂ 90 ਸੀ ਜਿਹੜਾ ਉੱਥੇ ਜਾ ਕੇ ਬਹਿ ਗਿਆ ਉਹਨੇ ਉੱਥੇ ਮੁੱਗਾ ਚੌਂਕ ਸੀਗਾ ਯਾਰ ਏਰੀਆ ਦੀਆਂ ਕੋਈ ਉਹ ਉਸਤਾਦ ਜੀ ਉਹ ਹੁਣ ਨਾ ਉੱਥੇ ਸਿੱਧਾ ਹੀ ਉੱਥੇ ਉਹਦਾ ਘਰ ਉਹ ਜਿਹੜੇ ਉੱਥੇ ਉਹ ਲਿਆਰੀ ਦੇ ਸੀਗੇ ਬੇਸਿਕਲੀ 9 ਵੋਟ ਏਰੀਆ ਸੀ 9 ਵੋਟ ਕਹਿੰਦੇ ਨਾ वो भाई जी कहना यहाँ पे फैसल भाई अगर शो हो गया देखना तुम ये वो यहाँ पे मीडिया कवरेज नहीं कर सकता कोई भी नहीं आया ये तुम लोग वाह दो नुमान के बाद। हाँ जी तुम लोग वाह दो जो शो करोगे ये वर्ल्ड में पहला शो होगा जो यहाँ पे हो रहा है मैं कहा अच्छा जी ਉੱਥੇ ਉਹਨੇ ਭਾਈ ਕੈਮਰੇ ਕੂਮਰੇ ਲਵਾਏ ਤੇ ਉਸਤਾਦ ਜੀ ਹੁਣ ਉਹ ਗੱਡੀ ਰੇਂਜਰ ਦੀ ਆਈ ਹੈ ਨਹੀਂ ਨਹੀਂ ਇਦਾਂ ਨਹੀਂ ਹੋਇਆ ਕਿਸਮਤ ਦੀ ਇਦਾਂ ਦੇ ਬੈਠ ਕੇ ਅਸੀਂ ਪੂਰਾ ਠੀਕ ਹੈ ਮੈਂ ਕਿਹਾ ਇੱਧਰ ਦਰਸ਼ਪਾਸ ਇੱਧਰ ਤੇ ਇੱਥੇ ਪੰਜ ਫੈਸਲੇ ਕਰਦੇ ਸੀ ਹੋਸਟਲ ਤੁਸੀਂ ਵੀ ਸੀ ਘਰ ਸੀਗੇ ਤੇ ਮੈਨੂੰ ਨਾ ਪਤਾ ਨਹੀਂ ਸ਼ਾਸ ਨਾਲ ਜਿਹੜੇ ਸੁਣ ਗਿਆ ਮਿੱਠੇ ਲੈਟ ਨਾਲ ਪਿੱਛੇ ਮੁੱਕੇ ਤੇ ਰੱਖ ਕੇ ਆ ਵਿਊ ਅੱਛਾ ਹੋਊਗਾ जरा मैंने कहा भी ये चाह पका हल्की अग ते एडी छेती हो सकदी पक सकदी ਸ਼ੁਰੂ ਸੀ ਪੱਕ ਗਈ ਇਹ ਤੇ मैं पी के देख ਉਹਨੂੰ ਵੀ ਪਿਆ ਹਾਂ ਰਾਜ ਮੈਂ ਕਿਹਾ ਪੀ ਕੇ ਤੇ ਵੇਖ ਮੇਰੀ ਮਾਂ ਕਹਿੰਦੀ ਨਹੀਂ ਹਮ ਤੇਰੇ ਖਾਵਾਂ ਦੇ ਥਰੂ ਬਣਾਤੇ ਮੈਨੂੰ ਪਤਲੀ ਹਾਂਜੀ ਉਹਨੂੰ ਵੀ ਪਿਆ ਉਹਨੂੰ ਕਿਹਾ ਪਿਆ ਉਹ ਯਾਰ ਪਕਾਈ ਜਾ ਹਲਕੀ ਹਲਕੀ ਪਕਾਈ ਜਾ ਜਦੋਂ ਕਮ ਸੇ ਕਮ 15 ਮਿੰਟ ਹਲਕੀ ਅੱਗ ਤੇ ਪੱਕਦੀ ਰਵੇ ਫਿਰ ਚਾਹ ਬਣ ਗਈ ਆਪ ਤੇ ਮਾੜੀ ਜੀ ਪੀ ਕੇ ਹਾਲੇ ਸ਼ੋ ਸ਼ੁਰੂ ਨਹੀਂ ਹੋਇਆ ਹਲੇ ਅਸਲਾਮ ਅਲੈਕੁਮ ਕਹਿੰਦੇ ਬਣਾ ਕੇ ਲਿਆ ਉਹ ਹੀ ਨਾ ਉਹ ਬੰਦੇ ਨੇ ਯਾਰ ਚਾਹ ਫਸਟ ਕਲਾਸ ਦੀ ਬਣਾਈ ਕਰੇਲੇ ਖਾਣੇ ਫਿਰ ਅੱਜ ਹਾਂਜੀ ਸਾਡੀ ਕਰੇਲੇ ਖਾਣੇ ਜਾ ਯਾਰ 2 ਕਿਲੋ ਕਰੇਲੇ ਲਿਆ 12 ਅੰਡੇ ਪਿਆਜ਼ ਚਾਹੀਦੇ ਮੈਨੂੰ 12 ਪਿਆਜ਼ 2 ਕਿਲੋ ਕਰੇਲੇ 6 ਟਮਾਟਰ ਚਿਕਨ ਤਾਂ ਤੁਸੀਂ ਕਿਦਾਂ ਕਰੇਲੇ ਦੇ ਕਹਿੰਦੇ 3-4 ਘੰਟੇ ਪਹਿਲੇ ਸੁੱਕਣੇ ਪਾਈਦੇ ਆ ਉਹ ਨਹੀਂ ਯਾਰ ਤੈਨੂੰ ਮੈਂ ਤੂੰ ਖਾਦੇ ਸੀ ਅੱਗੇ ਪਰਦੇ ਪੜਾਈ ਸੀ ਬਾ ਤੈਨੂੰ ਮੈਂ ਅੱਜ ਖਵਾਉਣੇ ਫਿਰ ਪਰ ਖਵਾਓ ਮੈਨੂੰ ਓਏ ਉਹ ਕੋਈ ਉਹ ਬੇਕਰੀ ਚ ਨਹੀਂ ਜਿਵੇਂ ਬੜੇ ਖਸਤਾ ਜੇ ਕਹਿੰਦੇ ਸੀਗੇ ਉਹ ਤੇ ਅੱਛਾ ਉਸਤਾਦ ਜੀ ਉਹ ਕਰੇਲੇ ਦੇ ਗੱਲ ਉਹਨੂੰ ਮਾਂ
ਐਸੀ ਕੈਮਰੇ ਲਾਏ। ਹੁਣ ਮਿੱਠੇ ਨੂੰ ਨਾ ਕਰੈਕਟਰ ਨੇ ਕਿਹਾ ਯਾਰ ਉਹ ਮੁੱਕੇ ਦੇ ਕੋਲ ਲੈਟ ਰੱਖ ਕੇ ਆ, ਉਹ ਮੁੱਕਾ ਜਿਹੜਾ ਬਣਿਆ ਕੱਢਿਆ ਉਧਰੋਂ ਗੱਡੀਆਂ ਪਹਿਲੇ ਇੱਕ ਹੀ ਇੱਕ ਆ ਪਹਿਲੇ ਇੱਕ ਆਈ, ਉਹਦੇ ਪਿੱਛੇ ਦੋ ਸਰ ਉਸਤਾਦ ਜੀ ਤੇਰਾ ਅਫਸਰ ਆਇਆ ਨਾ ਉਹ ਇੱਡਾ ਵੱਡਾ ਸੀ ਕੀ ਕਿ ਮੈਂ ਸਾਰਿਆਂ ਤੋਂ ਵੱਡਾ ਲੱਗਣੇ ਆ ਏਜ ਦੇ ਵਿੱਚ ਵੀ ਕੱਦ-ਕਾਠ ਵਿੱਚ ਵੀ ਸਾਰੇ ਬਾਕੀ ਮਿੱਠਾ ਇਧਰ ਕਿਸੇ ਕੋਈ ਗੱਲ ਹੈ ਤੁਹਾਨੂੰ ਪਤਾ ਹੀ ਉਹ ਏਰੀਆ ਮੈਂ ਕਿਹਾ ਨਹੀਂ ਉਹ ਕਹਿੰਦਾ ਜੀ ਇੱਥੇ ਉਹ ਜ਼ੋਨ ਏਰੀਆ ਪਤਾ ਨਹੀਂ यार वो डेंजर है ना ਉੱਥੇ ਦਾ यार तुम्हारी जरूरत कैसे हुई कौन लगे मैं क्या ਓਏ ਹੋਏ हम तो पंजाब से आए हैं हमें कहता ਕਿ अच्छा ਅਸੀਂ ਪੰਜਾਬ ਤੋਂ ਆਏ ਹਾਂ ਉਹ ਕਹਿੰਦੇ ਕਿ ਅਸੀਂ ਤੁਹਾਨੂੰ ਜਾਣ ਨਹੀਂ ਸੀ ਦੇਣਾ ਜੇ ਤੁਹਾਨੂੰ ਥੋੜਾ ਬਹੁਤਾ ਵੀ ਤੁਸੀਂ ਇੱਥੇ ਦੇ ਕੀ ਹੁੰਦਾ? ਪਤਾ ਹੁੰਦਾ ਤੁਹਾਨੂੰ ਤੇ ਹੁਣ ਉਹ ਉਹਨਾਂ ਨੂੰ ਕਰੈਕਟਰ ਪਤਾ ਲੱਗਿਆ ਕਿ ਟੋਟਲ ਇਹਨਾਂ ਨੂੰ ਨਹੀਂ ਪਤਾ ਨਹੀਂ ਚੱਲਦਾ। ਮੈਂ ਕਿਹਾ ਜੀ ਇਸ ਕਰਕੇ ਪਤਾ ਤੇ ਜਿਹੜਾ ਨਾਲ ਸੀ ਨੁਮਾਨ ਉਹ ਭਾਈ ਇਹ ਕਰੇ ਕੋ कहता है सर कि मुझे नहीं पता सॉरी वेरी सॉरी ਉਹ ਡਰਿਆ ਬੜਾ ਸੀ ਉਹ ਐਂਡ ਦਾ ਡਰਿਆ ਅੱਗੋਂ ਉੱਥੋਂ ਨਿਕਲੇ ਆ ਉਸਤਾਦ ਜੀ ਉਹ ਕਹਿੰਦਾ तुम्हारे पास सिर्फ 2 मिनट का टाइम 1 ਮਿੰਟ ਗਿਆ ਸੀ 1 ਮਿੰਟ हाँ 1 मिनट का टाइम कहता फिर फौरन निकलो उस्ताद जी ਸੀ ਕਰਾ ਕਰਕੇ ਤੇ ਅਸੀਂ ਨਸੇ ਆ ਤੇ ਅਸੀਂ ਗੱਡੀ ਵਾਲੇ ਨੂੰ ਕਹਿੰਦੇ ਗੱਡੀ ਮਗਰ ਲੈ ਗਿਆ ਅਸੀਂ ਹੁਣ ਉੱਥੋਂ ਬਹਿ ਗਏ ਤੇ ਅਗਲਾ ਜਿਹੜਾ ਪ੍ਰੋਸੈਸ ਸੀਗਾ ਬੇਟੇ ਜਦੋਂ ਅੱਗੇ ਗਏ ਆ ਨਹੀਂ ਜਦੋਂ ਉਹ ਜਿਹੜੇ ਸੀਗੇ ਉਸਤਾਦ ਜੀ ਕੀ ਸੀ ਉਹ ਭਾਈ ਜਿਹੜੇ ਮੈਨੂੰ ਕਹਿੰਦੇ ਸੀ ਮਿੱਠੇ ਕਚਰਾ ਥੇ ਉਹ ਸਲੀਪ ਸ਼ੇਖ ਸਾਹਿਬ ਮੈਂ ਆਪੇ ਦੱਸਿਆ ਸੀਗਾ ਸਲੀਪ ਭਾਈ ਅਸੀਂ ਉੱਥੇ ਲੈ ਗਏ ਸੀ अबे तू पागल है इनको क्यों ले गया अबे इनकी डेड बॉडी घर भिजवा दी थी नुमान तेरे को पता नहीं है जो तू बच के आ गया भाई बेटे के बिटा मैं कर ले ਹੁਣ ਨਾ ਉਹ ਜਿੱਥੇ ਸਾਨੂੰ ਅੱਗੇ ਲੈ ਕੇ ਗਿਆ ਨਾ ਉਸਤਾਦ ਜੀ ਇੱਕ ਪਾਰਕ ਦੇ ਵਿੱਚ ਕਹਿੰਦਾ यहाँ शो करे यहाँ देखते कौन रोका कहता इधर शो करो देखता हूँ कौन रोका आओ चलो सुबह हो गया ਉਹ ਤੇ ਸਾਦਾ ਪੁਲਿਸ ਆ ਗਈ ਉਸਤਾਦ ਜੀ 3 ਦਿਨ ਪਹਿਲੇ ਨਾ ਉੱਥੇ ਕਿਸੇ ਐਂਕਰ ਨੂੰ ਫੋਨ ਲੱਗੇ ਸੀ ਉਹਨਾਂ ਨੇ ਕੋਈ ਪ੍ਰੈਂਕ ਕਰੂੰ ਕੀਤਾ ਬਾਕੀ ਉਹ ਕਰੈਕਟਰ ਨੇ ਦੱਸਿਆ ਕਹਿੰਦਾ ਕਰਨਾ ਭਾਈ ਕਰ ਲੋ ਹमें कोई इतराज नहीं है ਉਹ ਜਿਹੜਾ ਪਾਰਕ ਵਾਲਾ ਉਹ ਕਰੈਕਟਰ ਨੇ ਕਹਿੰਦਾ ਕਰਨਾ ਕਰ ਲੋ हमें कोई इतराज नहीं 3 दिन पहले यहाँ पे एक एंकर फायर मेरी मार के गया टांग फायर जख्मी हालत में पड़ा तुम करो ये वो ਇਹ ਕਰੈਕਟਰ ਹੁਣ ਮੈਂ ਉਹਨੂੰ ਮਿੱਠੂ ਦਾ ਮੈਂ ਕਿਹਾ ਮਿਠਾਈ ਨਹੀਂ ਛੋੜੀਏ ਭਾਈ ਅਸੀਂ ਨਹੀਂ ਇਹ ਕਰ अच्छा ਸਕਦੇ उस्ताद जी तो सब तो मजा कैरेक्टर भाई सलीम ही सलीम भाई। सलीम साहब हां हां क्या ਬਰੀਕ ਆਦਮੀ ਸੀ। बरीक आदमी थे मजा भी होता सुनता ਸਾਰੇ ਸਾਜੀ ਇੰਨਾ ਖੜ ਗਏ ਦੀ ਬਾਅਦ ਚੋਂ ਲੀਗਲ ਜਗ੍ਹਾ ਤੇ ਚਲੇ ਗਏ ਪੀਲਾ ਹਾਟ ਤੇ ਉੱਥੇ ਵੀ ਨਤੀ ਸ਼ੋਅ ਹੋ ਯਾਰ ਨੋਮੀ ਕਿੰਨੇ ਸਾਲ ਹੋ ਗਏ ਪਤਾ ਨਹੀਂ ਕਿੱਥੇ ਚਲਾ ਗਿਆ नुमान जलाल नाम से होता नुमान जलाल सिंगिंग ਬੰਦਾ ਬੜਾ ਚੰਗਾ ਸਿੰਗਰ ਸੀ ਬਹੁਤ ਚੰਗਾ ਸੀਗਾ ਸਿੰਗਰ ਸੀ ਅੱਛੇ ਸੀਗੇ ਸਾਰੇ ਲੋਕ सारे अच्छे थे ਸਲੀਮ ਸਾਹਿਬ ਬਹੁਤ ਅੱਛੇ ਬਹੁਤ ਉਸਤਾਦ ਜੀ ਉਹ ਬੜੇ ਵਾਇਰਲ ਹੈ ਸਲੀਮ ਸਾਹਿਬ ਹਾਂ ਕਹਾਣੀਆਂ ਸੁਣਾਉਂਦੇ ਸ਼ੇਰ ਸੁਣਾਉਂਦੇ ਰੋਟੀ ਦੀ ਪਾਈ ਹੁੰਦੀ ਸੀ ਉਹ ਨਾਲ ਇੱਕ ਲੜਕਾ ਬੈਠਾ ਹੁੰਦਾ ਹੈਗਾ ਹੀ ਨਹੀਂ ਪਤਾ ਨਹੀਂ ਕਿੱਥੇ ਉਹਦਾ ਨੰਬਰ ਸੀ ਉਹਦਾ ਮੈਂ ਨੰਬਰ ਦਵਾਂ ਸਰ ਜੀ ਦੇ ਯਾਰ ਮੈਨੂੰ ਇਸ ਤਰ੍ਹਾਂ ਪਤਾ ਲੱਗਾ ਆਪਣੇ ਜਿਹੜੇ ਨੁਮਾਨ ਸਾਰੇ 24 ਵਾਲੇ ਹਾਂ। ਮੈਂ ਉਹਨੂੰ ਕਾਲ ਕੀਤੀ ਅੱਗੋਂ ਉਸ ਨੁਮਾਨ ਨੇ ਚੁੱਕਿਆ ਮੈਂ ਇਹ ਨੁਮਾਨ ਕੌਣ ਆ ਉਹ ਯਾਰ ਸੀ ਫਿਰ ਕਹਿੰਦੇ ਉਸਤਾਦ ਜੀ। ਮੈਂ ਫਿਰ ਮੈਂ ਕੋਈ ਗੱਲ ਬਤਲਾਕ ਕੱਟਤਾ ਮੈਂ ਗਲਤ ਮਿਲ ਗਿਆ ਤੂੰ ਦੱਸਿਆ ਨਹੀਂ ਉਹਨੂੰ ਉਹ ਉਹਨੇ ਬੜਾ ਖੁਸ਼ ਹੋਣਾ ਸੀ ਦੱਸਣਾ ਸੀਗਾ ਯਾਰ ਮਿੱਠੇ अस्सलाम वालेकुम ਵਾਲੇਕੁਮ ਅਸਲਾਮ कैसा मेरी जान मेरा भाई कैसे फैसल भाई कैसे से ठीक है सलीम भाई अस्सलाम वालेकुम वालेकुम अस्सलाम वरहमतुल्लाहि वबरकातुहू मेरे भाई सलीम भाई सज्जाद जानी अर्ज कर रहा हूँ कैसे हैं आप जान मेरी सजाद भाई लव यू यार अच्छा आपको ये अंदाजा हो गया कि मैं भी जिंदा हूँ बोला तुझे सलामत रखे सलीम भाई हम ना अभी हम अपना शो कर रहे थे तो आपकी यादें हम पूरी ऑडियंस के साथ शेयर कर रहे हैं कि कितना हमें प्यार मिला था कितना हमें मजा आया था और नुमान का और आपका और अभी फिर हमसे रहा नहीं गया तो हमने कहा नहीं अभी कॉल करनी है लाजमी तो हमें अंदाजा नहीं था मुझे ये था कि आपका कोई दोस्त उठाएगा और कहेगा सर आप तो बहुत लेट हो गए हैं ਉਹ ਤਾਂ ਚੱਲ ਰਿਹਾ ਸੀ नहीं अभी अल्लाह तेरे को सलामत रखे जानी मेरे भाई और अल्लाह हम सबकी सलामती रखे इंशाअल्लाह वल अजीज मौला करीम का तो क्या हो रहा है सलीम भाई उधर क्या हो रहा है आजकल कराची में चंदा मेरे सरकार की ऐसी मेहरबानियां हो गई हैं और अल्लाह को राजी करने के लिए एक नया काम इंशाअल्लाह वल अजीज मेरा भाई की नजर से गुजरेगा मैं अब बैठ के पढ़ने जा रहा हूँ कसूसुल अंबिया इंशाअल्लाह वल अजीज अच्छा माशाल्लाह माशाल्लाह नहीं तो अपना जो फील्ड थी उसमें कुछ काम हो रहा है हाँ हाँ बिल्कुल हो रहा है भैया जी बिल्कुल हो रहा है अल्हम्दुलिल्लाह क्या कर रहे हैं को थिएटर वगैरह कर रहे हैं अरे भैया जी थिएटर भी चल रहे हैं अल्हम्दुलिल्लाह और दूसरा ये है कि वो मैं अहमद खान के साथ एक सुना अहमद खान पॉडकास्ट आती है हाँ जी, मैं हाँ उसमें जी। बैठता हूँ हाँ जी, हाँ जी, और मजीद अल्लाह की करम नवाजी से ये जो 2-4 यूट्यूबर हैं बेहतरीन वाले
बस वो हफ्ते में 15 दिन में दे के चक्कर सबकी तरफ लगता है। तो शुक्र है अल्हम्दुलिल्लाह, अल्लाह की बड़ी करम नवाजी है। यार सलीम भाई मेरी बात सुनो ना, अभी क्या करते हैं, या मैं मुझे बताओ, मैं आता हूँ या तो आप आओ, बस दोनों में से एक काम करो। भाई सजाद भाई, मैं असल में तेरे से क्या बोलूंगा, तू तो फील्ड का निजाम जानता है। मैं कमिटेड हूँ चैनलों से, 2 चैनल से मैं कमिटेड हूँ। अभी मैंने अल्हम्दुलिल्लाह पिछले महीने ही बेटे की शादी की है। मेरे परवरदिगार की मेहरबानी से बड़ा गंज काम करा दिया अल्लाह ने। अच्छा चलो, अच्छा मेरी बात सुनो ना, मैं उधर आता हूँ कराची, मैं उधर रहता हूँ उधर जिस जगह पे, वहां पे आप रोज रात को मेरे पास आया करो। आओगे हाजिरी हो, ये मेरा कमिटमेंट है मेरे भाई। चल सज्जाद भाई तू कराची आएगा, मैं इंशाअल्लाह तुझे ढूंढ के निकाल दूंगा और मैं खुद हाजिर होऊंगा अपने भाई। बस मैं उधर आके बताता हूँ कि सलीम भाई आ जाओ, फिर जरा कुछ जिंदगी के 4 दिन यादगार फिर बना ले। यादगार गुजारे। मैं कह रहा हूँ जाते हैं सुनता जा कह रहा हूँ कि डूबा हुआ हूँ शहर में पर पी नहीं रहा। वाह वाह, डूबा हुआ हूँ शहर में पर जहर 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 कि डूबा हुआ हूँ शहर में पर पी नहीं रहा। हाँ। मैं जिंदगी को सह रहा हूँ, जी नहीं रहा। वाह 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 वाह, डूबा हुआ हूँ जहर में मगर पी नहीं रहा, मैं जिंदगी को सह रहा हूँ मगर जी नहीं रहा। हाय हाय। इनके साथ मुशायरे करेंगे। हाँ क्या बात है सलीम भाई। सलीम भाई खत्म हो गया। चलो जी सलीम भाई, ये फैसल रामे के साथ बात करो आप। सलीम साहब प्यार प्यार फैसल भाई कैसे मेरी जान? अल्लाह का शुक्र है। सलाम मेरा मेरा मैं तेरे नाल गल कराना, मीठे मीठे से बात करें। शादी बेटे 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 सवाल करिए। सलाम वालेकुम सलीम भाई। लिफ्ट तो पूछ के 3 बंदे बैठे थे, 4 बजे तक सलीम भाई मैं ठीक ठाक, आप सुनाए कचरे का क्या बना कराची के कचरे का? कराची का कचरा तो भाई को भाई जब तुम छोड़ गए थे। मैं अब्बास को लेके आऊंगा, इसको दीजिएगा सारा पैक करके। इंशाल्लाह भैया इंशाल्लाह। अल्लाह आपको खुशी के मैं आपकी शायरी वगैरह सुनता होता हूँ, जो पॉडकास्ट में आती है ना, वायरल हो रहे हैं भाई आप। प्यार प्यार है ये सब। शादी है शादी। अल्लाह आपको सेहत दे, अल्लाह आपको सेहत। दोस्तों ने ऐसा कहा कि वफा की बड़ी तलाश थी साहब। वाह वफा की जी, जी। बड़ी तलाश थी साहब बाजार। और मैं कुत्ता खरीद लाया। ये तो सलीम भाई मेरा शेर है यार। ਤੁਹਾਡਾ ਨਾਮ ਆਇਆ ਵਿੱਚ ਸਿਰਫ। यार तेरा शेर नहीं है, तेरा जिक्र हुआ है। ये तेरा जिक्र है। अल्लाह आप लोगों को खुश रखे। मेरी बहुत सारी दुआएं दूर बैठ के अपने भाइयों के लिए। सलीम भाई मैं आता हूँ, मैं इंशाल्लाह जल्द प्रोग्राम बनाता हूँ और फिर इंशाल्लाह मिलते हैं। अच्छा रात को बात होती है हमारी शकील सिद्दीकी लाला जी से ना, टिकटॉक पे आते हैं वो, तो आप भी आईडी बनाओ, आप भी आया करो यार। यार दुनिया के झमेले ये बस क्या बोलो, इधर जाने का कुछ टाइम नहीं। तेरी कसम सजाना कुछ जमा नहीं करना है। क्या जमा करना है? जमा वो करे जो वहाँ के लिए काम आ जाए, बस उस तरफ लगे अल्लाह की तरह में। बहुत किया, शैतानियां की, बड़ा उधम किया, लेकिन अब अल्लाह को राजी करने का काम है यार। चलो चलो, अल्लाह पाक बरकत डाले, अल्लाह पाक आपको मजीद सेहत दे, तरक्की दे आपको। लेकिन वो जो हमारा एक शरारती भाई है ना, वो शरारत वो नहीं खत्म होना चाहिए। नहीं तो वो है इंशाल्लाह, जब तक सांस है जब तक चल ही रहा है वो इंशाल्लाह। चलो ठीक है सलीम भाई, बहुत शुक्रिया, आपसे मुलाकात होती है। बहुत शुक्रिया। जितने भी दोस्त बैठे हैं मेरे, उन तमाम लोगों के लिए एक छोटी सी बात कहता हुआ जा रहा है ये फकीर आदमी। जी जी। अर्ज किया है कि बात कहने की नहीं मगर कहना जरूरी है। वाह। बात कहने की नहीं मगर कहना जरूरी है। मेरी चलती सांसों तक तेरा रहना जरूरी है। वाह 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 वाह। बहुत शुक्रिया तमाम। थैंक यू सलीम भाई, खुश रहे। आमीन आमीन। अल्लाह Thank you, thank you, चलते हैं भैया, सब लोगों को बहुत शुक्रिया। ओके अल्लाह हाफिज़। वाह वाह। उस्ताद जी अल्लाह कसम है मैंने परेशान कर गए यार। बेटे मैं परेशान हो गया। ठीक है लो, उन्होंने वैसे शुगर किया, कुत्ता ਤੁਹਾਨੂੰ ਕਿਹਾ ਨਹੀਂ ਉਹਨਾਂ ਨੇ। ਉਹ ਨਹੀਂ ਓਏ ਗੱਲ ਆਇਆ ਨਹੀਂ ਹੈ। फर्स्ट टाइम कर ली तो बाद ਨਾ ਨਾ ਤੁਸੀਂ ਵੱਡੇ ਹੋ, ਤੁਹਾਨੂੰ ਕਾਹਤੋਂ ਕੁੱਤਾ ਕਹਿਣਾ ਨਾ अल्लाह यार सलीम भाई ने तेरे को कुत्ता बोल दिया, इससे बड़ी एजाज की बात क्या है? हाँ आप मुझे ये बन के दिखाएं। सलीम भाई इतना हमारा अच्छा आर्टिस्ट, इतना प्यारा आर्टिस्ट, उसने तुम्हें कुत्ता बोल दिया, तुम्हें तो फखरुज़्ज़मा कुत्ता होना चाहिए। लेकिन उस्ताद मोहतरम तुम्हें तो खुशी से ਕੁੱਤੇ ਨਾ ਸਮਾਉਣਾ ਸੋਚੇ। कुत्ते ना समाना चाहिए तुम्हें। नहीं नहीं उस्ताद जी सची मुची यार। तेरा कुत्ते का सांस कुत्ते और थल्ले का थल्ले रह जाना चाहिए। लेकिन उस्ताद जी ਤੁਸੀਂ ਇਹ ਵੀ ਦੇਖੋ ਨਾ
ਕਈ ਕਹਿੰਦੇ ਨੇ ਕਿਉਂਕਿ ਕੁੱਤੇ ਵਰਗਾ ਵਫਾਦਾਰ ਜਾਨਵਰ ਨਹੀਂ ਹੈ ਅਫਸਰ ਜੀ, ਉਹਨੂੰ ਤੁਸੀਂ ਮਾਰੋਗੇ ਉਹ ਤੁਹਾਡੇ ਦਰ ਤੇ यार वो फिर- क्या शेर है, अभी सलीम भाई ने हमारा टोटल दिमाग ही शायरी की तरफ कर दिया। इतनी नफीस उर्दू बोल के उन्होंने हमें, अब हमें जो है वो इससे निकलना मुश्किल हो गया इस ट्रांस से जो सलीम भाई ने हमारे लिए बना दिया। और 2 मिनट की कॉल में वो सावा लपेट लपूट के बंद करके फोन, अभी सिगरेट लगा के बैठे होंगे, हम इधर मुसीबत में पड़ गए। सच्ची मुझ सारी मैं टेंशन मैंने वो सच्ची मुझ शेर कि वफा का जिक्र हो तो अशरफुल मखलूकात, नहीं वफा का जिक्र हो तो अशरफ तो अशरफुल मखलूकात कुत्तों की मिसाल देते हैं। यार ਜਰਨਲੀ ਕਰ ਲਤਾ ਮਾਰਨ ਦੇ इतना अजीब हूँ साहेब, ओ यार के धोखा भी खा देता हूँ, माफी। नहीं, साडी नवा इतना अजीब हूँ साहेब, 15 दिन हो गए नो नहीं कटे। ਚਲੋ ਸਾਡੀ ਲਾਈਨ ਵੀ ਮਾਰਤੀ ਆ। इतना अजीब हूँ साहब के 9 कई दिन नहीं कटता। इतना इतना अजीब हूँ साहब के पुठी शर्ट पा के फिरता रहना। ਹਾਂ इतना अजीब हूँ साहेब पिछों भी होने नहीं लगता। हाँ, इतना अजीब हूँ साहिब कई दिन बुरश नहीं करता। वाह वाह, क्या कहने। ਇਤਨਾ ਅਜੀਬ ਹੋ ਸਾਹਿਬ ਤੈਨੂੰ ਕੀ ਯਾਰ। हाँ। इतना अजीब हूँ साहिब के हर कोई कहता है यार कि अजीब आदमी है यार। हाँ। इतना अजीब हूँ साहेब के बेगम के पैसे भी उठा लेता हूँ। ओए, चोरी। ਹਾਂ जी उनको पूछ के इतना अजीब हूँ साहिब 2 महीने नहाए हुए गुजर जाते। इतना अजीब हूँ साहेब, ਉਹ ਭਾਈ ਦੇ ਗਾਲੇ ਇਤਨਾ ਹੈ इतना 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 अजीब हूँ साहेब, मेरा मुंडा नहीं लपट गया। ਲੱਗਦਾ ਹੈ ਇਹਦਾ ਕਵਾਲੇ ਫੌਜੀ ਕੱਟੇ ਕਰਾਈਏ ਜੀ। क्या बात, इतना अजीब हूँ साहिब, हाय 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 हाय। इतना अजीब हूँ साहिब, की आंखों देख के भी चुप रह जाता। हाय 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 हाय। इतना अजीब हूँ साहिब, ये गैरत नाम की कोई चीज ही नहीं है। इतना अजीब हूँ साहिब के बर्तन भी खुद धो लेता। ओए, ਓਏ ਹੋਏ ਹੋਏ तेरी तलाश थी मगर ये किस्सा जारी रहा। ਜ਼ਾਰੀ ਰਹਾ। तेरी तलाश थी मगर ये किस्सा जारी रहा। ਹਾਂ ਕਿਸਾ ਜ਼ਾਰੀ ਰਹਾ है किस्सा ਜ਼ਾਰੀ तेरे रहा। खिलाफ साहब अरे किस्सा जारी रहा। और इतना कहना चाहता हूँ मिठा हाँ, जी, कि किस्सा ਜ਼ਾਰੀ रहा। तो शायद में क्या किस्सा किस्सा जारी रहा हाँ, और तमन्नाएं बहती रही तेरी यादों में। शुरू तो हमें तो किस्सा ਜ਼ਾਰੀ रहा। किस्सा जारी रहा, तमन्नाएं बहती रही तेरी यादों में। वरना ओए साहब ने वो भी खींचा कर इतना अजीब हूँ साहब ऐ नहीं कहता कमाल। इतना अजीब हूँ साहिब कि किस्सा ਜ਼ਾਰੀ रहा। किस्सा जारी रहा। ਕਸਮ ਬੜਾ ਮਨੂਸ ਲੱਗ ਰਿਹਾ ਹੋਏ इतना अजीब हो साहिब कि किस्सा ਜ਼ਾਰੀ रहा। इतना अजीब हूँ साहिब, हाँ, हाय हाय हाय। इतना 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 अजीब हूँ साहिब। कि पर्दे ना कोई साफ कर लेना। ਇਹ ਅਜੀਬ ਵੀ ਤਾਂ ਬਦਤਮੀਜ਼ ये बात भी ना भाई। ये अजीब नहीं है, ये गंदा है तो। ਲਾਜ਼ਤ ਹੈ इतना अजीब हूँ साहिब, हाय हाय बेटे क्या बात है। दर्द भी बांट लेता हूँ। फिटे मुंह ओए जियो को क्या कहने। इधर ਦੇ ਬੰਦੇ ਫਰੀ ਮਹਿਫਲ ਵਿੱਚ ਸੀਰੀਅਸ ਲੈਣ ਕੇ ਆ ਗਏ ਨਾ ਇਦਾਂ ਗੁਮਸਾਨ ਦਾ ਰੰਗ ਪਾਲ। अच्छा जी पारन जी भाई इतना अजीब हूँ साहेब, ਕਿ ਪਹਿਲਾਂ ਉੱਡ ਪਾਈ ਫਿਰਦਾ ਹਾਂ। मैं बेगम का इतना अजीब हूँ साहब सदरे महफिल की भी बात काट देता हूँ हाँ हाँ हाँ। अजीब कहना है भाई, अजीब नहीं कहना। अजीब ही क्या लेकिन उस्ताद जी मजा ही होता है। किस्सा जारी, हाँ। किस्सा ਜ਼ਾਰੀ। हम तो टूटे हो ना शायद जारी को जारी कहना ਹੁੰਦਾ किस्सा जारी। किस्सा ये ਜ਼ਾਰੀ। जारी लफ्ज़ हैगा वा उर्दू ਦਾ ਜਿਹੜਾ जारी है ये फारसी ਦਾ लफ्ज़ है। ਜ਼ਾਰੀ ਦਾ Yes. ਜ਼ਾਰੀ ਦੀ ਲਫ਼ਜ਼ੀ मानिया कि आओ फुगान करना। अच्छा भाई बात ये है, मेरी बात सुनो। हम कराची गए थे, हमें वहां पे जो दोस्त हमारे मिले थे, हमारा एक दोस्त था नुमान, फिर हमें सलीम भाई मिले, फिर हमें वहीद भाई मिले, फिर और हमें बहुत से लोग मिले। नदीम भाई भी थे और नदीम भाई कैसी भी बात है, मिले। हम गए भी इन्हीं दिनों में थे। इन्हीं के पास रहे, इन्हीं के पास गए और इन्होंने बहुत मोहब्बत दी। और नुमान जो है वो बड़ा छोटे भाई हो जाता है, छोटा भाई होता ना ऐसा है। अच्छे और लाडला लाडला है वो थोड़ा सा, हाँ थोड़ा सा नहीं काफी। और वो रूठता भी बड़ी जल्दी है, मानता भी बड़ी जल्दी है। और सलीम भाई जो है
ये एक मतलब ये इनकी थोड़ा अंदाजा आपने लगा ही लिया। ਅੱਛਾ ਉਸਤਾਦ ਜੀ ਮੈਂ ਹੁਣ ਤੁਹਾਨੂੰ ਇੱਕ ਗੱਲ ਦੱਸਾਂ ਮਾਜ਼ਰਤ ਨਾਲ ये भी जज्बाती आदमी है, सलीम भाई भी जज्बाती आदमी है भाई पूरे, भाई फनकार फनकार है। हाँ, वो मदन मोहन साहब का मैंने एक वीडियो है, उसमें कहते हैं मेरे ख्याल से जो फनकार जज्बाती नहीं होता वो फनकार ही नहीं होता। फनकार के अंदर जज्बात होने बहुत जरूरी है। फनकार का जज्बाती होना ही उसके फन को निखारता है। ਇਸ ਤਰ੍ਹਾਂ ਹੀ ਉਸਤਾਦ ਜੀ ਹਾਂਜੀ ਬਿਸਮਿਲ੍ਲਾ यार मैं पहला शेर देखना उस्ताद जी ने इतना बोला। फैसल रामे का एक शेर है, इतना अजीब हूँ साहब कि मेरे लगा कोई दुनिया तो नहीं होना। ਉਸਤਾਦ ਜੀ ਇਹ ਤੁਹਾਡੀ ਨਜ਼ਰ ਜੇ ਡੀਪਲੀ ਗੱਲ नजर ਅੱਛਾ ਉਸਤਾਦ ਜੀ ਤੁਸੀਂ ਜਾਣਾ ਨਾ ਕਰਾਚੀ ਉੱਥੇ ਸੱਚੀ ਮੁੱਚੀ ਮੈਂ ਔਨ ਸਟੇਜ ਕਹਿਣ ਡਿਆ ਮੈਂ ਸਾਰਾ ਉਸਤਾਦ ਜੀ ਉੱਥੇ ਖਰਚਾ ਸਾਡਾ ਹੋਣਾ लो जी मेरी गल सुनो, अज की दिन आ? ਅੱਜ ਉਸਤਾਦ ਜੀ ਜੁਮੇਰਾ ਜੁਮੇਰਾਤ ਉਸਤਾਦ ਜੀ। जुमा हफ्ता तवार सोमवार या मंगल ਨੂੰ ਆਪਾਂ ਟ੍ਰੇਨ 'ਚ ਕਰਾਚੀ ਜਾ ਰਹੇ ਹਾਂ। ਅਰੇ लो जी मेरे वो बाबा समझोड़ा अदालत ਦੇ ਵਿੱਚੋਂ ਇਹਨਾਂ ਤੋਂ ਉੱਠ ਕੇ ਹੀ ਨਹੀਂ ਕਰਦਾ। मिठे ਯਾਰ ਇੱਕ फैसल ਮਿੰਟ साहब याद करो, कराची ही गए थे तुम, सीधा थिएटर से कराची गए थे। ਅੱਛਾ ਉਸਤਾਦ ਜੀ ਮੈਂ ਮੰਨਦਾ ਹੁਣ ਮੈਂ ਤੁਹਾਨੂੰ ਦੱਸ ਰਿਹਾ ਹੁਣ ਉੱਥੋਂ ਵਾਪਸ ਆ ਕੇ ਸਿੱਧਾ ਥੀਏਟਰ 'ਚ ਜਾਣਾ ਤੂੰ। ਉਸਤਾਦ ਜੀ ਨਾ ਕਰੋ ਮੈਂ ਤੁਹਾਡੀ ਗੱਲ ਕਸਮ ਵਾਲੀ ਗੱਲ ਹੈ, ਬਿਲਕੁਲ ਪਰਫੈਕਟ ਹੁੰਦੀ ਜੇ ਮੈਂ ਤੁਹਾਨੂੰ ਕਹਿਣ ਡਿਆ ਉੱਥੇ ਸਾਰਾ ਖਰਚਾ ਸਾਡਾ ਮੇਰਾ 2 ਗੱਡੀਆਂ ਤੁਹਾਡੇ ਨਾਲ ਹੋਣਗੀਆਂ 2 ਗੱਡੀਆਂ ਠੀਕ ਹੈ ਇੱਕ ਅੱਗੇ ਇੱਕ ਪਿੱਛੇ ਦਰਮਿਆਨ 'ਚ ਤੁਹਾਡੀ ਗੱਡੀ ਹੋਏਗੀ ਫਾਰਮ ਹਾਊਸ ਉੱਥੇ ਪੂਰਾ ਟੋਟਲ ਉਹ ਖੁੱਲੇਗਾ ਮੇਰੇ ਦੋਸਤ ਹੈਗੇ ਨੇ ਉਸਤਾਦ ਜੀ ਉਹਨਾਂ ਨੇ ਮੁਕੰਮਲ ਤੌਰ ਤੇ ਦਾਵਤ ਹਾਂ ਇੱਕ ਹੋਰ ਖੁਸ਼ਖਬਰੀ ਟ੍ਰੇਨ ਤੇ ਤੁਹਾਨੂੰ ਜ਼ਿਆਦਾ ਮਜ਼ਾ ਆਏਗਾ ਟਿਕਟਾਂ ਵੀ ਉਸਤਾਦ ਜੀ 22,000 ਦੀਆਂ ਨੇ 1 ਸੈਕਿੰਡ पर फैसले ना ਜਦੋਂ ਦਿਲ ਕਰੇ ਲੇਕਿਨ ਕੀ ਇਹ ਦਿਨ ਗੱਲ ਲੱਗੂਗਾ 26 ਨਹੀਂ ਅਸੀਂ ਜਾਣਾ ਵਾਲਾ ਟ੍ਰੇਨ ਤੇ ਹੀ ਹੈ। ਟ੍ਰੇਨ ਤੇ ਸਾਨੂੰ ਪਤਾ ਹੀ ਟ੍ਰੇਨ ਦਾ। 26 ਤਰੀਕ ਤੱਕ ਉਸਤਾਦ ਜੀ ਤੁਹਾਨੂੰ ਪਤਾ ਸ਼ਾਦੀਆਂ ਨੇ ਤੇ 2 ਤਰੀਕ ਨੂੰ ਮੈਂ ਲਾਹੌਰ ਜਾ ਰਿਹਾ 10 ਤਰੀਕ ਦਾ ਬਣਾ ਲਓ ਪ੍ਰੋਗਰਾਮ 12 ਤਰੀਕ ਦਾ ਬਣਾ ਲਓ ਪ੍ਰੋਗਰਾਮ 12 ਜਨਵਰੀ ਦਾ 10 ਜਨਵਰੀ ਦਾ ਜਦੋਂ ਤੁਸੀਂ ਕਹਿਣਾ ਅੱਗੇ ਤੁਹਾਨੂੰ ਬੰਦੇ ਰਿਸੀਵ ਕਰਨ ਵਾਸਤੇ ਖਲੋਤੇ ਹੋਣਗੇ ਉਸਤਾਦ ਜੀ ਸਾਨੂੰ ਉਹਦੇ ਅੱਗੇ ਵੀ ਉਹ ਭਰਾਵਾ ਜਿਹੜੇ 22 ਦਿਨ ਦੇ ਸਫ਼ਰ ਤੋਂ ਬਾਹਰ ਅਸੀਂ ਮੁਲਕ ਨਹੀਂ ਚੇਂਜ ਕਰਨਾ। ਕਰਾਚੀ ਆਪਣਾ ਦੇਸ਼ ਆਪਣਾ ਸ਼ਹਿਰ ਆ, ਜਦੋਂ ਮਰਜ਼ੀ ਇਹ ਜਾਓ। ਤੁਸੀਂ ਸਾਨੂੰ ਫੈਸਿਲਿਟੀ ਕਾਹਦੋਂ ਦੇਣਾ ਹੈ? ਫੈਸਿਲਿਟੀਆਂ ਮਿੱਠਾ ਜੀ ਕੰਮ ਦੋਲੇ ਪ੍ਰਦੇਸ਼ ਹੁੰਦਾ ਹੈ ਚਲੋ ਬਹੁਤ ਪਤਾ ਵਧੀਆ। ਦੰਦੋਲੇ ਵੀ ਅਗਲੇ ਕੱਢ ਦਿੰਦੇ ਆ, ਹਾਂਜੀ ਕਰਾਚੀ ਦਾ ਕੋਈ ਮਸਲਾ ਨਹੀਂ ਸਾਹ ਜੀ, ਆਪਣੇ ਵੀ ਰਿਸ਼ਤੇਦਾਰ ਹੈ। ਲੇਕਿਨ ਕਾੜੂ ਤੇਰੀ ਲੈਣ ਦਾ ਮੈਨੂੰ ਮਜ਼ਾ ਆਇਆ ਯਾਰ। ਸੁਭਾਨ ਅੱਲਾਹ ਕੀ ਲੈਣ ਕੋਈ ਨਾ ਕਸਮੇ ਕਿਹੜੀ ਲੈਣ ਸੀਗੀ ਯਾਰ? ਜਿਹੜੀ ਸੀ ਇਤਨਾ ਜੀ ਕੀ ਸੀ ਭਲਾ? इतना ही अजीब रहा कि किस्सादारी रहा। ਇੱਕ ਸਾਲ ਦੀ ਰਹਾ ਹੈ इतना ही सिर रहा कि कसर सागर ਯਾਰ ਬਹੁਤ ਅੱਛੀ ਗੱਲ ਯਾਰ ਕਿਆ ਕਹਿੰਦੇ ਅੱਛਾ ਜ਼ਬਰਦਸਤ। ਉੱਥੇ ਤੁਸੀਂ ਕਸ਼ਤੀਆਂ ਤੇ ਬਹਿਣਾ ओके ਚਲਾ ਕੇ ਉਹ ਵੀ ਸਾਡਾ ਯਾਰ ਕਰਾਚੀ ਕੌਣ ਦੱਸੋ ਯਾਰ, ਫਿਰ ਅਸੀਂ ਕਰਾਚੀ ਆਈਏ ਜਰਾ। ਨਹੀਂ ਅਸੀਂ ਉੱਥੇ ਆਪਣਾ ਰਹਿਣਾ ਹੋਟਲ 'ਚ, ਕਿਸੇ ਦੇ ਅਸੀਂ ਬੋਝ ਨਹੀਂ ਬਣਨਾ। ਉੱਥੇ ਫਾਰਮ ਹਾਊਸ ਖਾਲੀ ਹੈ ਨਾ ਫਾਰਮ ਹਾਊਸ ਖਾਲੀ ਹੈ ਉੱਥੇ ਖਾਣ ਪਕਾਣਾ ਆਪਣਾ ਉਹ ਕਰਨਾ ਫਾਰਮ ਹਾਊਸ ਖਾਣ ਪਕਾਣ ਤੇ ਮੈਂ ਹਾਏ ਹੁਣ ਉਹ ਉਸਤਾਦ ਤੁਸੀਂ ਕਰੇਲੇ ਤੇ ਮੰਗਾਏ ਨਹੀਂ ਉਹਨੂੰ ਉਹ ਕਹਿ ਯਾਰ ਚੱਲ ਆ ਯਾਰ, ਕਿਲੋ ਕਰੇਲੇ ਲਿਆ, 12 ਪਿਆਜ਼ ਚਾਹੀਦੇ, 6 ਟਮਾਟਰ ਚਾਹੀਦੇ। ਉੱਤੇ ਦੇਖ ਲੈ ਪਿਆਜ਼ ਤੇ ਟਮਾਟਰ ਪਏ ਹੋਣੇ। 12 ਪਿਆਜ਼, 6 ਟਮਾਟਰ, ਕਿਲੋ ਕਰੇਲੇ, ਕਿਲੋ 20 ਵਰਸਾ ਦੇ ਜ਼ੋਰੋ ਜ਼ੋਰ ਜਾ। ਤੇ ਜਿਕਰ ਬਾਸ਼ਾ ਤਾਂ ਗੋਸ਼ਤ ਨਹੀਂ ਪਾਉਣਾ, ਮਾਦਾ ਸਾਹਿਬ कल क्या है ये भाई? ਹਲਕਾ ਜਿਹਾ ਨਹੀਂ ਜੀ ਗੋਸ਼ਤ ਤੋਂ ਬਗੈਰ ਨਹੀਂ ਖਾਣੇ ਅਸੀਂ ਨਾ ਖਾਈ ਤੂੰ ਯਾਰ। ਐਵੇਂ ਨਾ ਖਾਵਾਂ ਗੋਸ਼ਤ ਤੋਂ ਬਗੈਰ ਨਹੀਂ ਖਾਣੇ ਤੁਸੀਂ ਆਪ ਖਾਓਗੇ, ਤੁਸੀਂ 4 ਰੋਟੀਆਂ ਖਾਣੀਆਂ ਵੀ ਜਿਹੜੇ ਹਦਾਇਤ ਵਾਲੇ ਪਕਾਉਂਦੇ ਤੂੰ ਗੋਸ਼ਤ ਵਾਲੇ ਪਕਾ ਲਈ, ਕਿਦੋਂ ਖਾ ਲਈ, ਮੈਂ ਤੈਨੂੰ ਗੋਸ਼ਤ ਤੋਂ ਬਗੈਰ ਖਵਾ ਦੇਵਾਂ, ਤੂੰ ਮੈਨੂੰ ਖਾ ਕੇ ਦੱਸ। ਗੋਸ਼ਤ ਨਹੀਂ ਫੈਸਲ ਸਾਹਿਬ ਖਾਈ ਜਾਈਦਾ ਯਾਰ, ਸਬਜ਼ੀ ਵੀ ਖਾਈਦੀ ਆ। ਜਾਂ ਕਿਲੋ ਕਰੇਲੇ ਬਹੁਤ ਨੇ। ਉਸਤਾਦ ਜੀ ਥੋੜੇ ਹੋ ਜਾਂਦੇ ਮੁਰਜੀ ਬਣ ਜਣੀ ਸਾਜੀ ਨੇ ਸੁਗਰ ਜਾਂਦੇ ਭਾਣੇ ਕਿਤੇ ਨਾਲ ਹੈ 2 ਕਿਲੋ ਬਹੁਤ ਉਸਤਾਦ ਜੀ। ਪਰ ਰਫੀ ਨੂੰ ਭਰਾ ਇੱਕ 1.5 ਕਿਲੋ ਲੈ ਆ ਯਾਰ। ਜੀ 1 ਕਿਲੋ ਕਰੇਲੇ, ਅੱਧਾ ਕਿਲੋ ਵਿੱਚ ਬੋਨਲੈਸ ਚਿਕਨ। ਨਹੀਂ ਚਲੋ ਬੋਨਲੈਸ ਕਰ ਯਾਰ ਨਹੀਂ ਯਾਰ, ਚਿਕਨ ਨਹੀਂ ਖਾਣਾ। ਚਿਕਨ ਕਿੰਨਾ ਕੁ ਖਾਣਾ ਯਾਰ? 1.5 ਕਿਲੋ ਚਿਕਨ ਔਰ 1.5 ਕਿਲੋ ਚਾਵਲ 1.5 ਕਿਲੋ ਕਰੇਲੇ। ਹਾਂਜੀ ਸਾਡੀ ਆਲੂ ਐਡ ਹੋ ਜੂਗੇ और नहीं यार आलू को ਨਹੀਂ ਚੱਲ ਠੀਕ ਆ, ਉਹ ਤਾਂ ਮੈਂ ਹੁਣੇ 1.5 ਕਿਲੋ ਕਰੇਲੇ ਲਿਆ, ਹਾਂਜੀ 1.5 ਕਿਲੋ ਕਰੇਲੇ ਤੇ 18 ਪਿਆਜ਼, 9 ਟਮਾਟਰ। ਨਵੀਂ ਆਪ ਜਮਾ ਤਕਸੀਮ ਨਾਲ ਹਾਂਡੀ ਪੱਕਦੀ ਪਹਿਲੀ ਵਾਰੀ ਦੇਖੀ ਹਾਂ ਤੇ ਇਦਾਂ ਹੀ ਹੁੰਦਾ ਵਾ। ਮਤਲਬ ਇੱਕ ਅੱਧਾ ਕਿਲੋ ਕਰੇਲਿਆਂ ਦੇ ਵਿੱਚ ਜੂ 6 ਪਿਆਜ਼ ਪੈਂਦੇ ਆ, ਤੇ ਕਿਲੋ ਕਰੇਲਿਆਂ 'ਚ ਕਿੰਨੇ ਪੈਣੇ? 12 ਤੇ 1.5 ਕਿਲੋ ਕਰੇਲਿਆਂ 'ਚ 18। ਅੱਧਾ ਕਿਲੋ ਕਰੇਲਿਆਂ 'ਚ 3 ਟਮਾਟਰ ਪੈਂਦੇ ਆ ਵੱਡੇ ਪੂਰੇ ਐਡੇ 3 ਟਮਾਟਰ, ਤੇ 1.5 ਕਿਲੋ 'ਚ ਪੈ ਗਏ 9।
ਹਾਂ ਹਾਂਜੀ 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 ਸਾਹਿਬ ਜਗ੍ਹਾ ਜਗ੍ਹਾ ਤੇ ਸਪੋਰਟ ਕਰਤਾ ਨਾ हाँ हड्डी पक गई है मगर से साहब हम सारे हैं ਵਾਹ 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 ਅੱਛਾ ਕਰਾਚੀ ਇਹਦਾ ਮਤਲਬ ਆਪ ਯਾਨੀ ਕਿ ਤੁਸੀਂ ਕੁਕਿੰਗ ਕਰੋਗੇ ਕਰਾਚੀ हाँ ਓਕੇ ਹੋ ਗਿਆ ਉਸਤਾਦ ਜੀ ਯਾਰ ਮਜ਼ਾ ਆਉਂਦਾ ਉਸਤਾਦ ਜੀ ਸੀਰੀਅਸਲੀ ਉਹ ਮਜ਼ਾ ਭਾਈ ਆਉਂਦਾ ਜੀ ਮੇਰੀ ਗੱਲ ਸੁਣੋ ਹੁਣ ਤੇ ਚੁੱਲ੍ਹੇ ਮਿਲਦੇ ਨੇ ਗੈਸ ਵਾਲੇ ਡਿਸਪੋਜ਼ੇਬਲ गड्डी च पका दे ਗੱਡੀ 'ਚ ਹੁਣ ਤਾਂ ਤੁਸੀਂ ਕਿਤੇ ਜਾਓ ਤੁਹਾਨੂੰ ਮੈਂ ਉੱਥੇ ਹਾਂਡੀ ਪਕਾ ਕੇ ਖਵਾਵਾਂ ਹਾਂ ਹਾਂ ਮੈਂ ਮੰਜੀ ਕਿੱਥੇ ਡਾਵਾਂ ਅੱਛਾ ਫਿਰ ਇਸ ਤਰ੍ਹਾਂ ਦਾ ਸ਼ਡਿਊਲ ਬਣਾ ਲਿਓ ਉਸਤਾਦ ਇਸ ਜੀ ਤਰ੍ਹਾਂ ਦਾ ਨਹੀਂ ਬਣਾਉਣਾ ਮੈਂ ਇਸ ਤਰ੍ਹਾਂ ਦਾ ਮੈਂ ਕੀ ਕਰੀ ਬਣਾਇਆ ਸੀ ਸ਼ਡਿਊਲ ਸਹੀ ਨਹੀਂ ਬਣਿਆ ਨਹੀਂ ਨਹੀਂ ਸ਼ਡਿਊਲ ਹੈ ਜਿਹਦਾ ਬਣਾ ਲਿਓ ਉਸਤਾਦ ਜੀ ਸਾਰੇ ਹਰ ਪਾਸੇ ਆਵਾਜ਼ ਆ ਰਹੀ ਹੁੰਦੀ ਫਾਇਦਾ ਇਸ ਤਰ੍ਹਾਂ ਦਾ ਸ਼ਡਿਊਲ ਠੀਕ ਹੈ ਉਸਤਾਦ ਜੀ 2 ਗੱਡੀਆਂ ਤੇ ਜਾਈਏ ਜਿਹੜਾ ਮਰਜ਼ੀ ਲੱਗਦਾ ਵੇਖ ਲੈਂਦਾ ਸ਼ਡਿਊਲ ਪਾ ਗਿਆ ਇੱਕ ਸੈਕਿੰਡ ਯਾਰ ਤੁਸੀਂ ਚਲਾ ਕੇ 2 ਗੱਡੀਆਂ ਤੇ ਜਾਈਏ ਇੱਕ ਤੁਹਾਡੇ ਕੋਲ 7 ਸੀਟਰ ਹੈ ਇੱਕ ਮੇਰੇ ਲਈ ਗੱਡੀ ਹੈ ਕਰਾਚੀ ਹਾਂਜੀ ट्रेन ते जाना है। ਇੱਥੋਂ ਕੋਈ ਯਾਰ ਇੱਕ ਕਰਾਚੀ train ਇੱਥੋਂ ਸਿੱਧਾ ਪਹਿਲੇ ਮੁਲਤਾਨ ਸਟੇ ਕਰਾਂਗੇ ਓਕੇ ਮੁਲਤਾਨ ਸਟੇ ਕਰਕੇ ਉੱਥੋਂ ਹਲਵਾ ਵਗੈਰਾ ਜੀ ਉਹ ਜੋ ਕੁਝ ਲੈਣਾ ਦੇਣਾ ਇਹ ਉਹ Shopping। ਉੱਥੇ ਪੂਰਾ ਦਿਨ ਗੁਜ਼ਾਰ ਕੇ ਅੱਗੋਂ ਉੱਥੇ ਆਰਾਮ ਕਰਕੇ ਸਵੇਰੇ ਅਗਲੇ ਦਿਨ ਨਿਕਲਾਂਗੇ ਅੱਗੋਂ ਫਿਰ ਸਟੇ ਕਰਾਂਗੇ ਸੀ 7 का बाद ਇਹ ਗੱਲ ਸਹੀ ਕਰ ਰਿਹਾ ਵਾ ਲੇਕਿਨ ਇੱਥੋਂ ਕਰਾਚੀ ਮੋਟਰਵੇ ਜਿਹੜੀ ਨਾ ਉਹ 60 ਰੁਪਏ ਤਕਰੀਬਨ ਡੀ ਉਹ ਬਹੁਤ ਬੁਰਾ ਹਾਲ ਨਹੀਂ ਪੈਸਾ ਉਹ ਬਹੁਤ ਬੁਰਾ ਹਾਲ ਆ ਉਹ ਮੇਰਾ ਯਾਰ ਡੇਲੀ ਜਾਂਦੇ ਉਸਤਾਦ ਬਣ ਜੀ ਗਈ ਹੈ ਸਾਜੀ ਤਾਂ ਨਵੀਆਂ ਬੱਸਾਂ ਚੱਲੀਆਂ ਕਰੋ 8-10 ਘੰਟੇ ਬਣ ਗਈ ਹੈ 11 ਘੰਟੇ ਚ ਕਰਾਚੀ ਆਹੋ 8-9-10 ਘੰਟੇ ਚ ਹਾਂ ਤੇ ਟ੍ਰੇਨ ਦੇ ਤੁਹਾਨੂੰ 24 ਘੰਟੇ ਲਾਉਣੇ ਟ੍ਰੇਨ ਚ ਜਿਹੜੇ ਮਜ਼ੇ ਨੇ ਨਹੀਂ ਲੈਂਡ ਦੇਖ ਲਓ ਕੋਈ ਨਹੀਂ ਕਰਨਾ ਕੋਈ ਹਿਸਾਬ ਕਿਤਾਬ ਨਹੀਂ ਆਪਾਂ ਗੱਡੀਆਂ ਤੇ ਕਰਾਂਗੇ नहीं नहीं उस्ताद जी वो गड्डी का तो यार, ट्रेन दा ਟ੍ਰੇਨ ਬੱਸ ਤੇ ਰਾਤ ਨੂੰ ਸੁੱਤੇ ਆ ਠੀਕ ਆ ਜੀ ਸੁੱਤੇ ਵੀ ਆ ਬਰਥਾਂ ਤੇ ਵੀ ਪਏ ਆ ਚੇਦਾ ਵੀ ਹੋ ਰਿਹਾ ਫਿਰ ਵੀ ਟੀਟੀ ਵੀ ਆ ਰਹੇ खुला मोड़ ਯਾਰ ਉਹ ਉਸਤਾਦ ਜੀ ਮਾਰ ਹੋ ਜਾਣਾ ਚੀਕੀ ਪੀਚੀ ਕੀ ਚੀਜ਼ ਨਹੀਂ। ਓਏ ਇੱਕ ਮਿੰਟ ਆ ਦਿਓ ਇੱਕ ਹੋਰ ਹਾਲ ਲੈਣਾ ਬੇਟਾ ਜੀ ਇੱਥੇ ਪੰਬਾ ਬੈਠਾ ਹੋਰ ਪੰਬਾ पंबा ਹੰਬਾ ਹੰਬਾ ਪੰਬਾ पंबा ਉਹ ਮੰਬਾ ਮੈਂ ਤਾਂ ਦੱਸ ਨਾ ਸਾਨੀ ਮੇਰੇ ਯਾਰ ਹੈਗਾ ਉਹਦੇ ਕੋਲ ਹੈ ਕੋਈ ਮਸਤਾ ਆ ਮਸਤਾ ਹੀ ਆ ਜਾਏਗਾ ਬੜਾ ਜਾਏਗਾ ਸਾਜੀ ਤੁਸੀਂ ਸ਼ੁਗਲ ਚ ਮਸਤਾ ਆ ਗੱਲ ਜਾਏਗਾ ਉਹਦਾ ਮਸਤਾ ਆ ਜਾਏਗਾ ਆਹ ਮਸਤਾ ਆ ਜਾਏਗਾ ਬਾਬਾ ਕਰਾਚੀ ਜਾਣ ਵਾਸਤੇ ਮਸਤਾ ਆ ਜਾਏਗਾ ਤਾਂ ਹੁਣ ਉਹ ਬੇਹੰਡਾਈ ਆ ਯਾਰ ਉਹਨੂੰ ਹੀ ਮਸਤਾ ਕਹਿੰਦੇ ਆ। आहो ਉੱਥੇ ਉਸਤਾਦ ਦੇ ਮੁਹਤਰਮ ਤੈਨੂੰ ਕੋਈ ਮਸਦਾ ਵੇ ਵਿੱਚ ਅਸੀਂ ਜਦੋਂ ਜਾ ਰਹੇ ਹਾਂ ਸਾਡਾ ਮਸਦਾ ਸਾਨੂੰ ਮਸਦਾ ਆ ਰਿਹਾ मस्ता ਯਾਰ अल्लाह हो ਉੱਥੇ ਹਾਂ। ਉਹ ਮੇਰੀ ਗੱਲ ਸੁਣੋ ਉੱਥੇ ਨਾ ਉਸਤਾਦ ਦੇ ਮੁਹਤਰਮ ਪਿੱਛੇ ਛੱਤ ਵੀ ਉਹਦੇ ਲੱਗੀ ਹੋਈ ਹੈ ਨਹੀਂ ਅਸੀਂ ਹਾਂ ਛੱਤ ਉਹਦੇ ਲੱਗੀ ਹੋਈ ਹੈ ਬੇਟੇ बालियां ਉਹ ਨਹੀਂ ਬਾਲਿਆਂ ਵਾਲੀ ਨਹੀਂ ਯਾਰ ਛੱਤ ਉਹਦੇ ਲੱਗੀ ਹੁੰਦੀ ਉਹ ਜਿਹੜੀ ਖੈਬਰ ਦੀ ਫੈਬਰ ਦੀ ਯਾਰ ਨਹੀਂ ਕੋਈ ਬਸਦਾ ਨਹੀਂ ਹੈ ਮਸਤਾ ਯਾਰ ਜਿਹਨੂੰ ਮੁਜ਼ਦ ਹੁੰਡਾਈ ਕਹਿੰਦੇ ਡਾਲਾ ਉਹ ਯਾਰ ਉਹ ਕਹਿ ਰਿਹਾ ਵਾ ਕਿ ਮਸਦੇ ਦੇ ਪਿੱਛੇ ਉਹਨਾਂ ਨੇ ਨਾ ਪੂਰਾ ਛੱਤ ਲਾ ਕੇ ਤੇ ਸਿਸਟਮ ਬਣਾਇਆ ਲੇਕਿਨ ਉਹਦੇ ਸ਼ਾਖ ਸ਼ੂਖ ਮਸਦੇ ਦੇ ਇਦਾਂ ਦੇ ਹੀ ਹੁੰਦੇ ਉਸਤਾਦ ਜੀ ਨੂੰ ਇਹ ਪੁੱਛੋ ਅਗਲੇ ਸ਼ਾਖ ਉਹਦੇ ਠੀਕ ਹੁੰਦੇ ਆ ਸਸਪੈਂਸ਼ਨ ਪਿੱਛੋਂ ਠੱਕ ਠੱਕ ਠਾਕੀ ਹੈ ਉਹ ਨਹੀਂ ਸਰੀਨਾ ਤੇ ਜਾਈਏ ਕੀ ਮਤਲਬ ਇਹ ਬਾਤ ਯਾਰ ਤੁਸੀਂ ਗੱਲ ਨਹੀਂ ਸਮਝਦੇ ਪਏ ਮਸਦੇ ਪਿੱਛੇ 2 ਮੈਟਰਸ ਤੋਂ ਡਬਲ ਮੈਟਰਸ ਆ ਜਾਣ ਭਾਈ ਜਾਨ ਉਹਦੇ ਜਿਹੜੇ ਜੋ ਨਹੀਂ ਹੁੰਦਾ ਉਹਦੇ ਚ ਜ਼ਰਾ ਮਸਦਾ ਨਹੀਂ ਹੋਣਾ ਸਾਨੂੰ ਮੈਂ ਕਹਿੰਦਾ ਜਦੋਂ ਡਬਲ ਮੈਟਰਸ ਆ ਜਾਣਾ ਵੇ ਤੁਸੀਂ ਉੱਥੇ ਕਰ ਫੇ ਲਓ ਬਲੌਗ ਦਾਰੀ ਨਹੀਂ ਲੈਣਾ मस्ते लेंदे ना ਹਾਂ ਅਸੀਂ ਉੱਥੇ ਟਰੱਕ ਚ ਵੱਜੀਏ ਇਹ ਚੌਵੀ ਬੰਬਾ ਸਾਹਿਬ ਤੁਹਾਡੀ ਹਾਲ ਉਹਦੇ ਗਲਤ ਵਾ ਗਲਤ ਆ। ਮਸਦਾ ਅਸੀਂ ਕਿਤੇ ਬੈਠ ਕੇ ਲੈਣ ਚੱਲੇ ਭਰਾਵਾ ਇੱਕ ਤਰੀਕਾ ਹੋ ਸਕਦਾ ਕਿਹੜਾ ਇਹਨਾਂ ਨੇ ਕਹਿਣਾ ਉਹ ਇਹਨਾਂ ਦੀਆਂ ਗੱਲਾਂ ਸੁਣ ਨਹੀਂ ਦਿਖਾ ਅੱਜ ਨਹੀਂ ਬੈਠੇ ਨੇ ਨਾ ਇਹਨਾਂ ਨੇ ਪਤਾ ਕਿਸੇ ਬਣਾਇਆ ਓਏ ਇਹ ਸਿਰਫ ਇਹਨਾਂ ਦੀ ਨਾ ਇੱਕ ਕਹਾਣੀ ਸੁਣਨੀ ਬਸ ਇਹਨਾਂ ਨੇ ਚਾਹ ਜੁੜੇ उन्होंने आपस में ਇਹਨੇ ਕਰੇਲੇ ਉਹਨੇ ਇਹਨਾਂ ਨੇ ਪਕਾ ਕੇ ਘਰ ਨਿਕਲ ਜਾਣਾ ਇਹਨਾਂ ਦੀਆਂ ਗੱਲਾਂ ਨਹੀਂ ਸੁਣ ਲੇਕਿਨ ਅਸੀਂ ਤੁਹਾਨੂੰ ਕਿਸ ਤਰ੍ਹਾਂ ਐਸਾ ਹੈਰਾਨ ਕਰ ਦਿਆਂਗਾ ਪਰੇਸ਼ਾਨ ਕਰ ਦਿਆਂਗਾ ਤੁਸੀਂ ਕਹੋਗੇ ਹੈ ਇਹ ਕਿੱਥੋਂ ਲੋਕ ਆ ਰਹੇ ਮੈਂ ਕਹਿੰਦਾ ਜੇ ਜਾਣਾ ਤਾਂ ਸਰੀਨਾ ਚ ਸਰੀਨਾ ਚ ਗੱਲ ਸੁਣ ਪਹਿਲਾਂ ਜੇ ਸਰੀਨਾ ਚ ਜਾਣਾ ਕਰਾਚੀ ਹਾਂ। ਫਿਰ ਅਸੀਂ ਫਿਰਾਂਗੇ ਕਰਾਚੀ ਵੀ ਸਰੀਨਾ ਚ ਫਿਰਾਂਗੇ ਹਰ ਚੀਜ਼ ਠੀਕ ਹੈ ਬਿਲਕੁਲ। ਲੇਕਿਨ ਫਿਰ ਇਹ ਆ ਕਿ ਕਰਾਚੀ ਅਸੀਂ ਜਾਈਏ ਜਿਹੜਾ ਸ਼ਹਿਰ ਆਵੇ ਉੱਥੇ ਰੁਕ ਕੇ ਜਾਂਦੇ ਉੱਥੇ ਰੁਕ ਕੇ ਉਹਦਾ ਵਲੋਗ ਬਣਾ ਕੇ ਉੱਥੇ ਦੀਆਂ ਚੀਜ਼ਾਂ ਖਾ ਕੇ ਉੱਥੇ ਦੇ ਲੋਕਾਂ ਨਾਲ ਮਿਲ ਕੇ ਫਿਰ ਅੱਗੇ ਜਾਈਏ ਸਾਜੀ ਇਸ ਤਰੀਕੇ ਨਾਲ ਜਨਵਰੀ ਚ ਨਿਕਲਾਂ ਕਿ ਫਰਵਰੀ ਦੇ ਕਰਾਚੀ ਨਹੀਂ ਇਦਾਂ ਇੱਥੋਂ 8 ਘੰਟੇ ਲੱਗਦੇ ਨਾ ਉਹਦਾ ਇੱਥੋਂ ਚੋਕਾ 32 ਘੰਟੇ ਲੱਗ ਜਾਣਗੇ 2 ਦਿਨ ਲੱਗ ਜਾਣਗੇ ਇਹ ਚ ਕਿਹੜੀ ਗੱਲ ਉਹ ਰੂਟ ਸਿੱਧਾ ਬਣਿਆ ਪਿਆ ਅਗਰ ਤੁਸੀਂ ਸਟੇ ਕਰਨਾ ਨਾ ਇੱਥੋਂ ਨਿਕਲਣਾ ਹੈ, ਸਿੱਧਾ ਗੋਦੀ ਦੇ ਸਟੇ ਕਰੋ ਪਹਿਲਾਂ ਉੱਥੇ ਯਾਰ ਹਾਂ ਜੀ ਗੋਲੀ ਦੇ ਸਟੇ ਕਰੋ ਹਾਂ ਜਿਹੜਾ ਸ਼ਹਿਰ ਹੈ ਗੋਜਰਾ ਲੋੜੀ ਤੋਂ 2 ਘੰਟੇ ਪਹਿਲੇ ਅੱਗੇ ਆਉਂਦਾ ਨਹੀਂ ਭਾਜੀ ਮੈਂ ਤੁਹਾਨੂੰ ਦੱਸਦਾ ਆਪਾਂ ਮੋਟਰਵੇ ਤੇ ਜਾਣਾ ਮੁਲਤਾਨ ਰੋਡ ਉੱਥੇ ਰਸਤੇ ਦੇ ਵਿੱਚ ਉਹ ਹੁੰਦੇ ਰਹਿੰਦੇ ਨੇ ਕੱਟ ਕੇ ਆ ਸ਼ਹਿਰ ਉਤਰ ਜੋ ਆ ਸ਼ਹਿਰ ਉਹ ਆਪਾਂ ਉਤਰ ਹੀ ਜਾਣੇ ਆ ਸਾਜੀ ਵੀ ਹਰ ਮੇਰੀ ਟੂਰ ਗੱਲ ਜਦੋਂ ਤੇ ਆਹ ਟੂਰ ਬਾਅਦ ਜਦੋਂ ਬਾਹਰ ਜਾ ਕੇ ਉੱਥੇ ਅਸੀਂ ਬਣ ਕੇ ਜੀ ਆ ਫਲਾਣਾ ਸ਼ਹਿਰ ਆ, ਉੱਥੇ ਦੇ ਲੋਕਾਂ ਨੂੰ ਮਿਲਾਂਗੇ ਪਿੰਡਾਂ 'ਚ ਜਾਵਾਂਗੇ ਜਿੱਥੇ ਰਾਤ ਪੈ ਗਈ ਉੱਥੇ ਜਿਹੜਾ ਲਾਗੇ ਸ਼ਹਿਰ ਆ ਉੱਥੇ ਰਹਿੰਦੇ ਆ ਸਾਜੀ ਵੀ ਨਵੀਂ ਬੱਸ ਚੱਲੀ ਹੈ ਜੀ ਤੁਸੀਂ ਲੰਮੇ ਪੈਸੇ ਤੇ ਚਾਰਜਿੰਗ ਵੀ ਲਾ ਸਕਦੇ ਕਰਾਚੀ ਲੈ ਕੇ ਜਾਂਦੇ ਉਹ ਕਿਤੇ ਕਾਰ ਪੈ ਓਏ ਉਹੀ ਤਾਂ ਮੈਂ ਮਸਲੇ ਚ ਸਿਸਟਮ ਪ੍ਰੋਗਰਾਮ ਲੱਗਾ ਨਹੀਂ ਨਾ ਤੁਹਾਨੂੰ ਪਾਉਣਾ ਮੈਂ
ਜਦੋਂ ਰਾਤ ਪੈ ਗਈ ਉੱਥੋਂ ਆਪਾਂ ਕਿਤੇ ਏਸੀ ਬਹਿ ਕੇ ਤੇ ਲੰਬੇ ਜਦੋਂ ਇਹਨਾਂ ਸਬਰ ਕਰਨਾ ਨਹੀਂ ਪਏ ਇਹਨਾਂ ਦੇ ਤਾਂ ਜੀ ਇੱਕ ਕੈਂਪ ਲੈ ਕੇ ਜਾਈਏ ਜਿਹੜਾ ਉੱਥੇ ਤੋਂ ਸੜਕ ਤੇ ਆ ਗਈ ਉਹ ਸਾਰੀਆਂ ਚੀਜ਼ਾਂ ਲੈ ਕੇ ਜਾਵਾਂਗੇ। ਹਾਏ ਕੈਂਪ ਧਾਰੇ ਨੇ ਅੰਦਰ ਸ਼ਹਿਰ ਕੈਂਪ ਵਾਲੇ ਤੂੰ ਜਰਾਬ ਲਾ ਕੇ ਇਸ ਕਿਸਮ ਦਾ ਟੂਰ ਓਏ ਮਖਾ ਵੱਖਰਾ ਵਾਲੇ ਕੈਂਪ 'ਚ ਜਾ। ਟੂਰਾਂ ਦੇ ਨਾਲ ਹੁੰਦੇ ਟੂਰਿਜ਼ਮ ਹੁੰਦੇ ਉਹਨਾਂ ਉਹ ਦੇ ਨਾਲ ਹੁੰਦੇ ਆ। ਆਪਾਂ ਆਪਣੀ ਸਰੀਨਾ ਦੇ ਮਗਰ ਇੱਕ ਛੋਟਾ ਜਿਹਾ ਗੋਲੂ ਜਿਹਾ ਨਹੀਂ ਜਿਹੜਾ ਬੰਨ ਲੈਂਦੇ। ਉਹ ਜਿਹੜਾ ਸਾਡੇ ਫਿਲਮ ਦੇ ਵਿੱਚ ਨੀਤਾ ਬਚਦਾ ਨਹੀਂ ਯਾਰ ਜਿਹਦੇ ਚ ਸਮਾਨ ਸਮੂਨ ਰੱਖਿਆ ਹੁੰਦਾ। ਘਰੇਲੂ ਮੈਂ ਸਮਝ ਗਿਆ ਜਿਹਦਾ ਗੈਸ ਗੈਸ ਵਾਲਿਆਂ ਦਾ ਉਹ ਬੰਦੋ ਤਾਂ ਮੈਂ ਬਣਵਾ ਲਈ ਇੱਕ ਖੈਮਾ ਟੈਪ ਜਿਹਦੇ ਚ ਸਾਰਾ ਸਮਾਨ ਉੱਚ ਹੋ ਗਿਆ। ਨਹੀਂ ਉਹ ਜਿਹੜੀ ਛੱਤ ਨਹੀਂ ਲੱਗੀ ਹੁੰਦੀ ਉਹ ਜਿਹੜੀ ਲੱਗੀ ਸੀ ਉਹਦੇ ਤੇ ਉਹ ਜਿਹੜੀ ਜੰਗਲਾਂ ਛੱਤ। BRB ਤੇ ਜੰਗਲਾ ਲੱਗਾ ਹੋਇਆ ਸੀ ਜੰਗਲਾ ਨਹੀਂ ਸੀ ਲੱਗਾ ਸਮਾਨ ਬਚਣ ਵਾਲਾ ਉਹ ਸਾਡੇ ਇੱਥੇ ਵੀ ਰੱਖ ਸਕਦਾ। ਇੱਥੇ ਵੀ ਲਵਾ ਲਓ ਤੁਸੀਂ ਹਾਂ 2200 ਰੁਪਏ ਦਾ ਲੱਗਦਾ ਉਹ ਤੁਸੀਂ ਲਵਾ ਲਓ ਉਹਦੇ ਤੇ ਬੋਲ ਰਿਹਾ ਉਹ ਗੱਡੀ ਦੇ ਨਾਲ ਹੁੰਦਾ ਯਾਰ ਗੱਡੀ ਦੇ ਨਾਲ ਨਹੀਂ ਗੱਡੀ ਦਾ ਨਾਲ ਨਹੀਂ ਆਇਆ ਨਹੀਂ ਉਹ ਨਹੀਂ ਯਾਰ ਹਰ ਗੱਡੀ ਤੇ ਨਹੀਂ ਹੁੰਦਾ। ਉਸਤਾਦ ਜੀ, ਇਹ ਗੱਡੀਆਂ ਏਦਾਂ ਦੀਆਂ ਹੁੰਦੀਆਂ ਉਹਦੇ ਤੇ ਫਿਰ ਵਜ਼ਨ ਪੈਣਾ ਉਹਨਾਂ ਨੇ ਉਸ ਹਿਸਾਬ ਨਾਲ ਟਰੈਵਲਿੰਗ ਵਾਲੀ ਗੱਡੀ ਹੁੰਦੀ। ਟੋਕਰੇ ਰੱਖ ਲੈਂਦੇ ਵੱਡੇ ਹਾਂ ਮੈਨੂੰ ਨਾ ਸਾਡੇ ਮਰੇ ਦਾ ਮੇਰਾ ਦੋਸਤ ਆ ਬੂਟੀ ਉਹਨੇ ਮਸ਼ਵਰਾ ਬੜਾ ਛੇਤਾ ਕਿ ਤੁਸੀਂ ਤੁਹਾਡੀ ਗੱਡੀ ਤੁਸੀਂ ਚਾਹੁੰਦੇ ਖੁੱਲੀ ਹੋਈ ਉਹਦੇ ਮੈਂ ਖੋਲ ਦਿਓ ਤੁਹਾਡੀ ਗੱਡੀ ਖੁੱਲੀ ਹੋ ਜਾਏ। ਉਹ ਨਹੀਂ 에ਅਰ ਬੈਗ ਨਹੀਂ ਇਹਦਾ ਖੋਲ੍ਹਦੇ। ਯਾਰ ਸੀਟਾਂ ਲਾ ਦਈਏ ਨਾ ਤੇ ਥੱਲੋਂ ਆਪਣੀ ਗੱਡੀ ਫੁੱਲ ਖੁੱਲੀ। ਜੀ ਮੈਟਰ ਹਾਂ ਇਹਨਾਂ ਸਾਰੀਆਂ ਕੱਢ ਦਈਏ ਤੇ ਇਹਦੇ ਸ਼ਾਪ ਨਹੀਂ ਹੈ ਇਹਦੇ ਤੇ ਸ਼ਾਸ ਹੈ। ਇਹਦੇ ਭਾਵੇਂ ਦਵਾਈ ਚਾਚੋ ਖਾਸਾ ਅੱਛਾ ਉਸਤਾਦ ਮੁਹਤਰਮ ਸੱਚੀ ਮੁੱਚੀ ਮੈਂ ਜਿੱਦਾਂ ਕਹਿੰਦੇ ਮੇਰੀ ਅਗਰ ਮੰਨੋਗੇ ਨਾ ਇੱਕ ਮੇਰੀ ਏਜ ਜ਼ਿਆਦਾ ਮੈਨੂੰ ਤਜਰਬਾ ਵੀ ਜ਼ਿਆਦਾ ਇੱਥੋਂ ਮੁਲਤਾਨ ਸਟੇ ਕਰਨਾ ਮੁਲਤਾਨ ਤੋਂ ਬਾਅਦ ਸਾਦਕਾਬਾਦ ਖਾਨੇਵਾਲ ਅੱਗੋਂ ਸਿੰਧ ਦੀਵਾਰੇ ਸਿੰਧ ਉਸਤਾਦ ਜੀ ਦੀ ਹਿਸਟਰੀ ਪੜ੍ਹ ਲੈਣਾ ਹਾਂ ਉਹਦਾ ਇੱਕ ਕਿਨਾਰਾ ਸਿੰਧ ਜੇ ਤੇ ਦੂਜਾ ਕਿਨਾਰਾ ਸਮੁੰਦਰ ਨੂੰ ਲੱਗਦਾ ਹੀ ਤੇ ਭਾਜੀ ਅਸੀਂ ਅਸੀਂ ਸਿੱਧਾ ਉਹ ਨਹੀਂ ਦੀਵਾਰੇ ਸਿੰਧ ਉਹ ਦਰਿਆਏ ਸਿੰਧ ਦਾ ਦੀਵਾਰੇ ਸਿੰਧ ਉਸਤਾਦ ਜੀ ਮੈंने ਸ਼ਰਤ ਲਾ ਲਓ ਉਸਤਾਦ ਜੀ ਜਿੱਥੇ ਉਹਦਾ ਲਿੰਕ ਵੀ ਭੇਜਿਆ ਸੀਗਾ ਜਦੋਂ ਬਹਿਸ ਹੋਈ ਉਹ ਸੀ ਜਮਾਲੋ ਦੇ ਬੱਚੇ ਦੁਬਾਰੇ ਸਿੰਧ ਦਾ ਮੌਜੂਦ ਆਲੋ ਉੱਥੋਂ ਤੁਸੀਂ ਨਾਲ ਉਤਰਨਾ ਜਮਾਲੋ ਕੌਣ ਸੀ ਦਾ ਅੜਕ ਦਾ ਲੁੱਟੀ ਹੈ ਜਮਾਲੋ। ਉਹ ਜਿਹਨੇ ਉਹ ਟ੍ਰੇਨ ਲਗਾਈ ਸੀਗੀ ਫੋਟੋ ਸਾਹਿਬ ਦੇ ਕਹਿਣ ਤੇ ਇੱਕੋ ਕੈਂਚੀ ਪੁੱਲ ਤੇ ਹਾਂ ਇੱਕੋ ਉਹਦਾ ਨਾਂ ਸੀ ਸ਼ੀਦੀ ਹੈ ਜਮਾਲੋ ਸ਼ੀਦੀ ਇਹ ਜਮਾਲੋ ਜਮਾਲ ਸ਼ੀਨ ਇਹ ਦਾਲ ਵਾਈ ਸ਼ੀਦੀ ਜਮਾਲ। ਉਸਤਾਦ ਜੀ ਉਹਨੂੰ ਤੁਹਾਨੂੰ ਪਤਾ ਉਹਨੂੰ ਸਜ਼ਾਇਆ ਮੌਤ ਸੀਗੀ ਨਾ ਤੇ ਉਹਨਾਂ ਨੇ ਕਿਹਾ ਜੀ ਕਿ ਟ੍ਰੇਨ ਜਿਹੜਾ ਬੰਦਾ ਪੁਲ ਤੋਂ ਕੈਂਚੀ ਪੁਲ ਤੋਂ ਲਗਾਏਗਾ ਨਾ ਤੇ ਉਹਦੀ ਸਜ਼ਾ ਮਾਫ ਹੋ ਜਾਏਗੀ। ਉਹਨੇ ਕਿਹਾ ਮੈਂ ਤਾਂ ਮਰਿਆ ਹੋਇਆ ਸੀ ਉਹਨੇ ਅਗਲਾ ਜਿਹੜੇ ਉਹਦੇ ਆਖਰੀ ਲਫਾਜ਼ ਸੀ ਤੁਸੀਂ ਸੁਣੇ ਨਹੀਂ ਜਦੋਂ ਪੁਲ ਪਾਰ ਕਰ ਗਿਆ ਨਾ ਤੇ ਉਹਨੇ ਕਿਹਾ ਯਾਰ ਕਿਸ ਤਰ੍ਹਾਂ ਇੰਟਰਵਿਊ ਦਾ ਕੀਤਾ ਤੁਸੀਂ ਕਿਸ ਤਰ੍ਹਾਂ ਟ੍ਰੇਨ ਦਾ ਕਹਿੰਦਾ ਜਦੋਂ ਮੈਂ ਉੱਥੇ ਆਇਆ ਮੈਂ ਅੱਖਾਂ ਬੰਦ ਕਰ ਲਈਆਂ ਤੇ ਲੰਘ ਆਇਆ। ਇਹ ਜਮਾਲੋ ਦਾ ਰਾਤ ਚਾਹ ਦੀ ਟੇਬਲ ਤੇ ਗੱਲ ਭਾਈ ਮੈਂ ਇੰਟਰਵਿਊ ਸੁਣਿਆ ਉਹਦਾ ਕੈਮਰੇ ਮਾਇਕ ਹੈ ਹੀ ਨਹੀਂ ਸੀ ਹੈ ਆ ਲੁੱਟੀ ਹੈ ਜਮਾਲੋ ਵਾਲਾ ਨਹੀਂ ਹੈਗਾ ਚੱਕਰ ਮੇਰਾ। ਉਹਦਾ ਨਾਂ ਸੀ ਸ਼ੈਦੀ। ਸ਼ੈਦੀ ਹੈ ਜਮਾਲੋ ਸਾਜੀ ਉਹਨੇ ਗੱਡੀ ਹੈ ਜਮਾਲੋ ਨੂੰ ਗਈ ਸੀ ਹਾਂ, ਉਹ ਤੋਂ ਲੁੱਡੀ ਹੋ ਗਿਆ। ਹਾਂ ਉੱਥੇ ਫਿਰ ਲੁੱਟੀਆਂ ਪਈਆਂ। ਹਾਂਜੀ ਨਹੀਂ ਲੁੱਟੀ ਨਹੀਂ ਪਈ ਜਦੋਂ ਗੱਡੀ ਹੈ ਜਮਾਲੋ ਉਹ ਯਾਰ ਹੈ ਜਮਾਲੋ ਲਫ਼ਜ਼ ਹੀ ਕੋਈ ਨਹੀਂ ਵਾਹ ਜਮਾਲੋ ਵਾਹ ਜਮਾਲ ਵਾਹ ਜਮਾਲੋ ਵਾਹ ਵਾਹ ਜਮਾਲੋ ਦੇ ਵਾਲਦ ਸਾਹਿਬ ਸੀਗੇ ਹੈ ਜਮਾਲੋ ਬੇਟਾ ਵਾਹ ਜਮਾਲੋ ਵਾਲਦ। ਚਲੋ ਠੀਕ ਹੈ ਸਾਰੀ ਬੰਦਰਗਾਹਾਂ ਵੀ ਦੇਖ ਰਹੀਆਂ ਤੂੰ ਭਾਈ ਗਾਹਾਂ ਚਾਰ ਦੇਖ ਬੰਦਰਗਾਹਾਂ। ਗਾਹਾਂ ਅੰਦਰ ਇੱਥੇ ਦੇਖ ਕੇ ਕਹਾਂ ਹੋ ਜਾ ਥੋੜਾ। ਓਏ ਇੱਥੋਂ ਮੈਂ ਤੁਹਾਨੂੰ ਕਹਿੰਦਾ ਤੂੰ ਸਾਦਕਾ ਬਾਤੋਂ ਅੱਗੋਂ ਸਿੱਧਾ ਮੌਜੂਦਾੜੋ ਉਸਤਾਦ ਜੀ ਆਏ ਹਾਏ ਹਾਏ ਸੁਭਾਨ ਅੱਲਾਹ ਇਹਨੂੰ ਧਾਰੋ ਤੁਸੀਂ ਭਾਂ ਡਾਲਾ ਹੀ ਕਰਾਈ ਜਾਂਦੇ ਪਏ ਸੀ ਕਿਤੇ ਯਾਰ ਨਹੀਂ ਸਰੀਨਾ ਚ ਜਾਣਾ ਕਿੰਨੇ ਜਣੇ ਜਾਣੇ ਕਿ ਜ਼ਿਆਦਾ 6 ਜਣੇ ਬਸ। ਹਾਂ ਕਿਉਂਕਿ ਕਰਾਚੀ ਜਾਣਾ ਵਾ ਜ਼ਿਆਦਾ ਨਹੀਂ ਜਾਣਾ। ਸਾਜੀ ਭਾਈ ਕੈਸਰ ਹੋ ਗਏ ਮਿੱਠਾ ਹੋ ਗਿਆ ਕਾਲੂ ਹੋ ਗਿਆ ਅਬਾਸ ਹੋ ਗਿਆ ਤੁਸੀਂ ਹੋ ਗਏ ਤੇ ਇੱਕ ਕੈਮਰਾਮੈਨ ਪੂਰਾ ਤੁਹਾਡਾ ਗਿਆ ਸਲਮਾਨ ਉਹ ਸਰੀਨਾ ਚ ਤਾਜੀ ਤੁਸੀਂ ਥੱਕ ਜਾਣਾ ਉਹ ਟ੍ਰੇਨ ਬੈਸਟ ਆ ਹਾਂਜੀ ਲੇਕਿਨ ਉਹ ਉਹ ਨਹੀਂ ਟ੍ਰੇਨ ਚੱਕਰ ਕੋਈ ਵੀ ਨਹੀਂ ਹੈ ਟ੍ਰੇਨ ਤੋਂ ਬੈਸਟ ਕੁਝ ਵੀ ਨਹੀਂ ਓਏ ਖਰਚਾ ਹੋਣਾ ਹੀ ਬੜਾ ਵੈਸੇ ਤਾਂ ਕਿੱਥੇ ਕਿੱਥੇ ਗੱਡੀਆਂ ਤੁਸੀਂ ਲੈਂਦੇ ਫਿਰੋਗੇ ਯਾਰ ਮਾਰ ਕਾਲਵੀ ਮਾਦਾ ਚੱਸ ਸਰੀਨਾ ਚ ਹੀ ਆਉਣੀ ਹੈ ਯਾਰ ਨਹੀਂ ਸਰੀਨਾ ਚ ਆਉਣੀ ਯਾਰ। ਤੁਸੀਂ ਆਰਾਮ ਦੇ ਸਭ ਤੁਸੀਂ ਚਲਾਇਆ ਤਾਂ ਸਲਮਾਨ ਹਾਂ ਯਾਰ, ਸਲਮਾਨ ਹਾਂ ਆਰਾਮ ਦੇ ਸਫਰ ਟ੍ਰੇਨ 'ਚ ਵੀ ਜਗ੍ਹਾ ਸਟੇਸ਼ਨ ਹੁੰਦੇ ਉੱਥੇ ਉਤਰਨਾ ਤੁਸੀਂ। ਤੁਹਾਨੂੰ ਪਤਾ ਹੀ ਨਹੀਂ ਉੱਥੇ ਰੌਲਾ ਕੀ ਹੈ ਟ੍ਰੇਨ 'ਚ ਉਹ ਖਿੱਚ ਉਹ ਦਿਮਾਗ 'ਚ ਵੱਜਦੀ ਨਾਲੇ ਹੁਣ ਟ੍ਰੇਨਾਂ ਦੇ ਉਹ ਸਫ਼ਰ ਸੇਵ ਨਹੀਂ ਰਹੇ ਚਲੋ ਪਟੜੀਆਂ ਹਿੱਲਦੀਆਂ ਹਰ ਚੱਲ ਨਾਮ ਉਹਦੇ ਬੈਟਰੀਆਂ ਦੇ ਲੇਕਿਨ ਐਵੇਂ ਤੇ ਵੇਖੋ ਨਾ ਹਰ ਸਟੇਸ਼ਨ ਤੇ ਓਪਨਿੰਗ 10 ਮਿੰਟ ਦਾ ਸਟੇ ਹਾਂ। ਸਰੀਨਾ ਚ ਤੁਸੀਂ 2 ਘੰਟੇ ਭਾਈ ਅੱਲਾ ਨਾ ਕਰੇ ਬਲੌਗ ਸ਼ੁਰੂ ਕੀਤਾ ਹੋਵੇ ਬੋਗੀ ਇੰਨੀ ਉਹ ਵੀ ਵਿੱਚ ਆ ਜਾਏ ਐਂ ਪੁੱਠੀ ਹੋਈ ਹੋਈ ਨਹੀਂ, ਇੰਝ ਤੇ ਫਿਰ- ਰਾਜ ਦੀ ਬੈਟਰੀਆਂ ਸਾਰੀਆਂ ਓਏ ਅੱਜ ਤੇ ਫਿਰ ਤੁਸੀਂ ਸਰੀਨਾ ਦਾ ਵੀ ਲਾ ਲਿਆ ਜਿੱਤੇ ਪੈਦਲ ਤੁਰੇ ਜਾਂਦੇ ਵੇ ਅੱਲਾ ਮਾਫ ਕਰੇ ਰਾਤ ਨੂੰ ਤੂੰ ਘਰ ਜਾਂਦਾ ਹੋਵੇ ਝਾਲ ਤੋਰੇ ਤੇਰੇ ਚ ਇਸ ਕਿਸਮ ਦੀ ਵੈਗਨ ਵੱਜੇ 72 ਸੀਟੀ ਤੇਰੇ ਚ ਰਾਮਦਾਰੀ ਸਪੀਕਰ ਬਣਾ ਕੇ ਚੱਲ ਇੰਜ ਤੇ ਫਿਰ ਅੱਲਾ ਮਾਫੀ ਦੇਵੇ ਕਹਿ ਕੇ ਤੇ ਜਿਹੜਾ ਮਰਜੀ ਸਕਰੀਨ ਤੇ ਜੋੜ ਲੈ। ਐ ਬੇਵਕੂਫੀ ਕਰ ਬੈਠਾ ਬੱਚਾ ਚਵਲ ਮਾਰ ਬੈਠਾ ਜ਼ਿੰਦਗੀ ਮੌਤ ਅੱਲਾ ਤੇ ਅੱਜ ਡਰੀ ਨਹੀਂ ਹੁੰਦਾ ਲੇਕਿਨ ਗੱਲ ਕਿਤੇ ਸਿਕਿਉਰ ਹੋਣੀ ਵੀ ਚਾਹੀਦੀ ਆਪਣਾ ਆਪ ਨੂੰ ਇਤਿਆਸ ਵੀ ਕਰਨੀ ਚਾਹੀਦੀ ਲੇਕਿਨ ਨਾ ਮਿੱਠਾ ਜੀ ਸਫਰ ਦਾ ਮਜ਼ਾ ਜਿਹੜਾ ਆਣਾ ਨਾ ਤੁਹਾਨੂੰ ਉਹ ਟ੍ਰੇਨ ਚ ਆਣਾ ਹਾਂ। ਉਹ ਤੁਹਾਨੂੰ ਸਫਰ
ਨਹੀਂ ਲੱਗਣਾ, ਉਹ ਵਲੋਗ ਲੱਗਣਾ। ਅਸੀਂ ਸਫ਼ਰ ਦਾ ਮਜ਼ਾ ਨਹੀਂ ਲੈਣਾ, ਦੱਸੋ ਇਸ ਤੋਂ ਕੀ ਖਾਮੋਸ਼ੀ ਫਿਰ ਹੈ। ਅਸੀਂ ਮਜ਼ੇ- ਸਰੀਨਾ ਦਾ ਮਜ਼ਾ ਲੈਣਾ, ਸਰੀਨਾ ਇਹ ਇਹ ਮਸਦਾ ਬਹੁਤ ਅੱਛਾ ਧੰਨਵਾਦ। ਉਹ ਭਰਾਵਾ ਸੀ ਕਿਤੇ ਗਾਜਰ ਲੈਣ ਜਿਹੜੇ ਸੁਧਾਰ ਨਹੀਂ ਹੋ ਮਜ਼ਦਾ ਵਿੱਚ ਪਾਈ ਚਲੋ ਜਾਓ ਮਸਦਾ ਰਹਿਣ ਦਿਓ। ਮੈਂ ਕਹਿੰਦਾ ਡਬਲ ਮੈਟਰਸ ਚੋਂ ਲੱਗ ਜਾਣੇ ਆ। ਉਹ ਉਹ ਭਰਾਵਾ ਨੂੰ ਕਮਰੇ ਵਰਗਾ ਇੰਜ ਦਾ ਮਾਹੌਲ ਨਾ ਮਿਲੇ ਮੈਂ ਦੇਣਦਾਰ। ਡਬਲ ਮੈਟਰਸ ਕਾਪਰ ਲਾਉਣਾ ਹੈ ਵੈਨਿਟੀ ਮੈਂ ਹਾਂਜੀ ਭਾਈ ਤਾਂ ਨਹੀਂ, ਡਬਲ ਮੈਟਰਸ ਲਾਉਣਾ ਵੀ ਮੇਰੀ ਰੀੜ ਦੀ ਹੱਡੀ ਦਾ ਮਸਲਾ ਵਾ। ਅਸਲੀ ਮੈਂ ਹਦਾਇਤ ਵਾਲੀ ਗੱਡੀ ਡਾਲਾ ਹੀ ਪਾਈ ਜਾਉਂਦਾ। ਉਹ ਯਾਰ ਉੱਥੇ ਅਸੀਂ ਟੀ ਟਾਈਮ ਕਰ ਲਾਂਗੇ ਨਾ। ਜੇ ਸਰੀਨਾ ਚ ਪਤਾ ਕੀ ਗੱਲ ਆ, ਇੱਕ ਸੀਟ ਤੇ ਬਹਿ ਕੇ ਤੂੰ ਥੱਕ ਨਹੀਂ ਗਿਆ। ਕਰਨਾ। ਟ੍ਰੇਨ ਚ ਪਤਾ ਕੀ ਹੈ, ਥੱਲੇ ਬਹਿ ਗਿਆ, ਫੇਰ ਲਿਆ, ਉਹਦੇ ਉੱਤੇ ਬਰਤ ਬਹਿ ਕੇ ਲੰਮੇ ਬਹਿ ਗਿਆ, ਉਹਦੇ ਚ ਜਿਸਾਮਤ, ਉਹਦੇ ਚ ਹੋਰ ਹਿਸਾਬ ਆ। ਚਲੋ। ਵਾਸ਼ਰੂਮ ਵੀ ਉਹਦੇ ਵਿੱਚ ਹੁੰਦਾ। ਹਾਂਜੀ ਬੂਹੇ 'ਚ ਖਲੋ ਗਿਆ ਸਰੀਨਾ ਚ ਤੁਸੀਂ ਆਪ ਜੀ ਇੱਥੇ ਰੋਕੋ ਜੀ, ਇੱਥੇ ਰੋਕੋ ਜੀ, ਇੱਥੇ ਰੋਕੋ। ਭਾਜੀ ਮੈਂ 20 ਮਿੰਟ ਵਾਲੀ ਗੋਲੀ ਵੀ ਖਾਣੀ ਜਿੱਥੇ ਮਰਜ਼ੀ ਲੈ ਜਾਓ, ਅੱਛਾ, ਵਾਸ਼ਰੂਮ ਦੀ ਜਿੰਨੀ ਤੈਨੂੰ ਜ਼ਰੂਰਤ ਹੈ ਨਾ ਸਾਡੀ, ਇੱਥੋਂ ਪਹਿਲਾਂ ਇਹਦਾ ਸਟੇ ਮੁਲਤਾਨ, ਇਹਨੇ ਵਾਸ਼ਰੂਮ ਚੋਂ ਬਾਹਰ ਆਣਾ ਵਾ ਇੰਨਾ ਲੌਂਗ ਟਾਈਮ ਦੇ ਅੰਦਰ। ਹਾਂਜੀ ਚਲੋ ਫਿਰ ਉਸਤਾਦ ਜੀ ਇੰਜ ਕਰ ਲਓ, ਜੇ ਟ੍ਰੇਨ 'ਚ ਹੀ ਜਾਣਾ ਚਲੋ ਤੁਹਾਡੀ ਮੰਨ ਲੈਂਦੇ ਆ। ਅਸੀਂ ਮੁਲਤਾਨ ਸਟੇ ਕਰਨਾ ਇੱਕ ਦਿਨ ਦਾ। ਭਾਜੀ ਅਗਲੇ ਦਿਨ ਉੱਥੇ- ਫਿਰ ਤੁਸੀਂ ਦੂਸਰੀ ਟ੍ਰੇਨ 'ਚ ਬਲਤਾਨ ਨੂੰ ਚਾਰਜਰ ਫੜਾਉਣਾ ਵੀ ਇੱਥੇ ਕੋਈ ਮਤਲਬ ਚਾਰਜਰ ਲੈ ਕੇ ਆਉਣਾ। ਸਟੇ ਜਿੱਥੇ ਤਰੀਕੇ ਦਾ ਤੁਸੀਂ ਕਰੋ। ਉਹ ਮਲਤਾਨ ਤਰੀਖੀ ਸ਼ਹਿਰ ਆ ਲੜੇ ਬੰਦਿਆ ਓਏ। ਜੀ, ਉਹਦੇ ਵਿੱਚ ਬੜੇ ਬੜੇ ਐਸੇ ਨਾਮ ਆ। ਇਹ ਫੈਸਲਾਬਾਦ ਫੈਸਲਾ ਤਰੀਕ ਨਹੀਂ ਨਹੀਂ ਤੇ ਏਦਾਂ ਕਰੋ ਨਾ, ਸਰੀਨਾ ਚ ਸਾਰੇ ਜਾਓ ਮੁਲਤਾਨ, ਗੱਡੀ ਮੁਲਤਾਨ ਖਿਲਾਰ ਕੇ ਅੱਗੋਂ ਤੁਸੀਂ ਇਹ ਸੈਟਿੰਗ ਹਾਂ, ਜੋ ਤੁਹਾਨੂੰ ਕਿਸ ਤਰ੍ਹਾਂ ਜਾਣਾ ਟ੍ਰੇਨ ਚ ਟ੍ਰੇਨ ਨਹੀਂ ਵਾਪਸ ਕਰਨੀ। ਮੁਲਤਾਨ ਉਤਰੋ, ਉੱਥੋਂ ਗੱਡੀ ਚੋਂ ਫੈਸਲਾਬਾਦ ਆ ਜਾਓ। ਅੱਛਾ ਉਸਤਾਦ ਜੀ ਚਲੋ ਉਥੋਂ ਕਰਾਚੀ ਤੁਸੀਂ ਪਹੁੰਚ ਗਏ, ਉੱਥੇ ਸਫ਼ਰ ਕੀਤਾ। ਵਾਪਸੀ ਤੇ ਮੈਂ ਕਹਿ ਰਿਹਾ ਸੀ ਰਾਜਨਪੁਰੋਂ ਦੋ ਬੱਕਰੀਆਂ ਲੈ ਹਾਂ, ਇੱਕ ਨੰਬਰ ਵੱਡੇ ਤੇ ਉਹ ਤਾਂ ਮਸਦਾ ਕਹਿ ਰਿਹਾ ਸੀ, ਹੁਣ ਸਮਝ ਆਈ। ਮੈਂ ਤਾਂ ਸਦਕੇ ਜਾਵਾਂ ਵੱਡੇ ਬਿਜ਼ਨਸ ਬੱਕਰੀਆਂ ਦਾ ਤੈਨੂੰ ਪਤਾ ਹੀ ਨਹੀਂ। ਦੋ ਬੱਕਰੀਆਂ ਰੱਖ ਤੇਰੀ ਜਿਹੜੀਆਂ ਰਾਜੇ ਚਮਕੀਲੀਆਂ ਵਿੰਗਣਾ ਦੇਣ ਦੇ ਕਿਉਂ? ਸਾਡੇ 14 ਬਤਕ ਰੋਸ਼ਨ ਹੋ ਜਾਣਗੇ। ਯਾਰ ਤੁਸੀਂ ਗਲਤੀਆਂ ਨਾ ਫੜਿਆ ਕਰੋ ਯਾਰ। ਸਾਰੀ ਸਮੁੰਦਰ ਤੇ ਜਾਣਾ ਹੈ ਸਮੁੰਦਰ ਤੇ ਕੀ ਗੱਲ ਕਿਤੇ ਆਂਡਾ ਪਾਸ ਉੱਡ ਕੇ ਆਉਣਾ? ਦੂਰ ਵੀ ਲੈ ਕੇ ਜਾਣੀ ਆਪਣੀਆਂ ਨਾਲ। ਆਇਆ ਆਹੋ ਤੇ ਕਰਾਚੀ ਚਲੋ ਜਾਣਾ ਤੇ ਸਮੁੰਦਰ ਦੇ ਵਿੱਚ ਹਾਏ, ਬਾਕੀ ਭਾਈ ਫੈਸ਼ਨ ਨਹੀਂ ਜਾਂਦੇ ਹੁੰਦੇ, ਉਹ ਬਾਅਦ ਚੋਂ ਬਹਿੰਦੇ ਹੀ ਨਹੀਂਗੇ। ਇਹ ਆਪਾਂ ਗਾਣਾ ਰਿਕਾਰਡ ਕੀਤਾ ਨੇ ਪਿਛਲੀ ਵਾਰੀ ਗੁਲਾਬੀ ਆਕੇ ਇਹ ਤੇਰੀ ਬੜਾ ਕਾਜ ਮੈਂ ਪਹਿਲੀ ਜਾਈ ਦੇਖਾਂ ਲੱਗੇ ਖਲੋ ਵੱਡਾ ਉੱਥੇ ਲੜਾਈ ਹੋ ਗਈ ਸਾਡੀ। ਹੋ ਗਿਆ ਵੀ ਉਹ ਪਿਛਲੀ ਵਾਰੀ ਕਰਾਚੀ ਗਏ ਨਾ ਤੇ ਉਸਤਾਦ ਜੀ ਕਹਿੰਦਾ, ਉਸਤਾਦ ਜੀ ਨੇ ਕਿਹਾ ਉਹ ਜਿਹੜਾ ਸਾਈ ਉਹ ਜਿਹੜਾ ਗੱਡੀਆਂ ਨੇ ਚਾਰ ਲਾਈਟਾਂ ਵਾਲੇ ਨਾ ਉਸ ਸਮੁੰਦਰ ਦੇ ਕਿਨਾਰੇ ਤੇ, ਉਹਨਾਂ ਨੇ ਕਿਹਾ ਜੀ ਹਮੇ ਇੱਕ ਵਾਰ ਗਾਣਾ ਲਗਾਏਗਾ। ਉਸਤਾਦ ਜੀ ਕਹਿੰਦੇ ਠੀਕ ਹੈ 500 रुपये ले लेना। उन्होंने तो 10 बारी जलाता। उन्होंने भाई 7,000 रुपया बढ़ाया है। ਗਾਣਾ ਸ਼ੂਟ ਕਰਨਾ ਸੀ ਨਾ। एक बार अपने गाने का 500 रुपया बोला था, 500 रुपया दे देना। उस्ताद जी कहते यार एक गाना चलाना। ਅੱਛਾ ਗਾਣਾ ਨਹੀਂ ਚਲਾਉਣਾ। हाँ ਰਾਤ ਸੀ ਨਾ, ਮੈਂ ਕਹਿੰਦਾ ਜਿੰਨੀਆਂ ਗੱਡੀਆਂ ਨਾਲ ਲਾਈਟਾਂ ਆਉਂਦੀਆਂ ਸਾਰੀਆਂ ਗੋਲ ਦਾਇਰੇ ਚ ਖਿਲਾਰ ਕੇ ਉਹਨਾਂ ਦੀਆਂ ਲਾਈਟਾਂ ਚਲਾ ਦਿਓ ਆਹ। ਤੇ ਦਰਮਿਆਨ ਚ ਅਸੀਂ ਗਾਣਾ ਸ਼ੂਟ ਕਰਨਾ। आहो उन्होंने कहा जी इतना करना। ਆਹੋ ਉਹ ਬਾਰ-ਬਾਰ ਚਲਾਇਆ ਰੀਟੇਕਾਂ ਹੋਈਆਂ। ਉਸਤਾਦ ਜੀ ਚੁੱਪ ਕਰਕੇ 6 ਬੰਦੇ ਜਾਵਾਂਗੇ, ਬਰਡਨ ਨਹੀਂ ਪਾਵਾਂਗੇ ਆਪਣੀ ਹਰ ਸ਼ੈ ਖਾਣ ਪੀਣ ਨਾਲ। ਤੁਹਾਨੂੰ ਪਤਾ ਮੇਰੀ ਤਬੀਅਤ ਨਸਾਜ਼ ਰਹਿੰਦੀ ਹੈ, ਜਿੱਥੇ ਦਿਲ ਕੀਤਾ ਆਪਾਂ ਸਟੇ ਕਰਾਂਗੇ, ਮਜ਼ੇ ਕਰਾਂਗੇ, ਇੰਜੋਏ ਫਿਰ ਇਦਾਂ ਹੀ ਆ 5 ਆਰਟਿਸਟ ਤੇ ਇੱਕ ਕੈਮਰਾ। ਕੈਮਰਾ। ਠੀਕ ਆ उस्ताद 5 ਐਕਟਰ ਸਾਹਿਬ ਬੈਠੇ ਕੌਣ ਕੌਣ? ਆਪਾਂ ਜਾਹੀ ਦੇਖ ਲਓ ਸਾਜੀ ਅੱਜ ਉਹ ਨਹੀਂ ਯਾਰ, ਨਹੀਂ, ਨਹੀਂ। 2 3 4 5 ਤੁਸੀਂ ਬੈਠੇ ਹੋ ਤੇ ਨੋਨੀ ਸਫ਼ਰ ਦਾ ਮਜ਼ੇਦਾਰ ਆਦਮੀ ਹੈ, ਉਹਨੂੰ ਨਾਲ ਜ਼ਰੂਰ ਲੈ ਤੇ ਜਾਓ। ਜਨਾਬ ਕਿਉਂ ਨਹੀਂ ਜਾਣ ਗਏ? ਹਾਂਜੀ ਜਨਾਬ ਜਨਾਬ ਫੌਜ ਦੀ ਹੈ ਪਿੱਛੋਂ ਕਿਸੇ ਨੇ ਦੇਖਣਾ ਨਹੀਂ, ਸਿਸਟਮ ਸਾਰੇ ਪਿੱਛੋਂ ਵੀ ਦੇਖਣਾ ਵਾ ਇੱਧਰ ਹੀ ਹੋਣਾ ਚਾਹੀਦਾ। ਇੱਧਰ ਮਸ਼ੀਨ ਤੇ ਬੈਠ ਕੇ ਡਿੱਗੀ ਕੋਲ ਗੋਲ ਪਿੱਛੇ ਸੀਸੀਟੀਵੀ ਲਾ ਕੇ ਔਰ ਅੰਦਰ ਮੈਂ ਮੋਬਾਈਲ ਚ ਕਨੈਕਟ ਕਰ ਦਿਆਂਗਾ, ਪਿੱਛੇ ਓਏ। ਦੇਖਦਾ ਨਹੀਂ ਜਿੱਥੇ ਬੈਠਾ ਹੈ। ਯਕੀਨ ਕਰ ਉਸਤਾਦ ਜੀ, ਮੈਂ ਇਸ ਗੱਲੋਂ ਮੇਰਾ ਘਰ ਹੈ ਨਾ, ਮੈਨੂੰ ਯਕੀਨ ਹੈ ਉਹਨਾਂ ਤੇ, ਮੈਂ ਨਹੀਂ ਪਿੱਛੋਂ ਵੇਖਦਾ, ਕੋਈ ਟੈਨਸ਼ਨ ਵਾਲੀ ਗੱਲ ਨਹੀਂ। ਅੱਲਾ ਤੇ ਲੋੜੀ ਸਟੇ ਇਹਦੇ ਨਾਲ ਲਾਓ ਕਿ ਦੇਖਣਾ। ਉਸਤਾਦ ਜੀ ਇੰਜ ਦੂਜਿਆਂ ਦਾ ਦਿਲ ਟੁੱਟ ਜਾਣਾ ਤੁਹਾਨੂੰ ਸਾਰਿਆਂ ਨੂੰ। ਚਲੋ ਉਸਤਾਦ ਜੀ ਇੱਕ ਹੋਰ ਟੂਰ ਮੈਂ ਤੁਹਾਨੂੰ ਕਹਿ ਰਿਹਾ, ਸਵਾਤ ਚਲੇ ਜਾਓ ਕਿਤੇ ਸਵਾਤ ਸਾਰਾ ਟੂਰ ਯਾ ਇਹਨਾਂ ਕੋਲ ਮਜ਼ਾ ਵਾ, ਯਾ ਇਹਨਾਂ ਕੋਲ ਸਵਾਦ ਆ। ਸਵਾਹ ਮੈਂ ਤਾਂ ਸਾਹਿਬ ਇਹਦੇ ਵਿੱਚ ਸਵਾਤ ਯਾਰ ਚਲੇ ਜਾਓ, ਸਵਾਦ ਦਾ ਵੀ ਸਾਰਾ ਖਰਚਾ ਉਸਤਾਦ ਜੀ ਸਾਡੇ। ਸਾਜੀ ਲਾਹੌਰ ਜਾਂਦੇ ਆ ਫੇਰ ਤੁਹਾਨੂੰ ਯਾਰ ਯਾਰ ਆ ਪਹਿਲੇ ਉਹਦੇ ਕੋਲ ਤਾਂ ਚੱਲੀਏ ਨਾ, ਜਿਹੜਾ ਵਿਚਾਰਾ ਟੀਕਨ ਦੇ ਆ। ਉਹ ਉਸਤਾਦ ਜੀ ਉਹ ਜਿਹੜਾ ਰੰਦਾਸ ਕੋਲ ਉਹ ਕਿੱਥੇ ਕਿਹੜੇ ਸ਼ਹਿਰ ਜੈਸਨ ਢਿੱਲੋਂ ਉਹ ਹੈਗਾ ਹੈ, ਗੁਜਰਾਤ। ਗੁਜਰਾਤ ਤੋਂ ਪਹਿਲੇ ਜਿਹੜਾ ਹੁੰਦਾ ਨਾਰੋ ਮਰੀਦ ਕੇ ਦੱਸ ਕੇ ਉਸਤਾਦ ਜੀ। ਮਰੀਦ ਨਹੀਂ ਆਇਆ। ਉਹਨੇ ਦੇਸੀ ਘਿਓ ਭੇਜਿਆ ਵਾ। ਕਿਹਨੂੰ? ਇਹੀ ਤੇ ਮੈਨੂੰ ਦੱਸੋ ਕਿਹਨੂੰ ਭੇਜਿਆ? ਵਿੱਚ ਮੇਰਾ ਲਹਿਦਾ ਹੁੰਦਾ, ਤੁਹਾਡਾ ਲਹਿਦਾ ਹੋਣਾ ਹੈ। ਉਹ ਹੈ ਕਿਹੜੇ ਸ਼ਹਿਰ ਚ ਆ? ਮਰੀਦ ਕੇ ਤੋਂ ਉਸਤਾਦ ਜੀ। ਨਹੀਂ ਨਹੀਂ ਮਰੀਦ ਕਿਹਦਾ ਨਹੀਂ? ਉਸਤਾਦ ਜੀ ਨੇ ਮੈਨੂੰ ਢਿੱਲੋਂ। ਆਹੋ, ਬਰੌਲ ਤੇ ਸਲਾਮ ਵੀ ਭੇਜਿਆ ਸੀ, ਕਿਹਾ ਸੀ ਉਸਤਾਦ ਜੀ ਦਾ ਨੰਬਰ ਦੇ ਦਿਓ। ਯਾਰ ਮੈਨਾਂ ਵੀ ਗੱਲ ਹੋਈ ਤੇ ਨੰਬਰ ਕਿੱਥੇ ਆ? ਮੈਂ ਮੇਰੇ ਕੋਲ ਹੈ ਵਾ ਯਾਰ, ਮੈਂ ਮੇਰਾ ਗੱਲ ਨੰਬਰ ਜਿੱਥੇ ਸ਼ਹਿਰ ਕਿਹੜੇ ਚ ਆ ਯਾਰ, ਤੁਸੀਂ ਇੰਨੀ ਉਹਦੇ ਨਾਲ ਗੱਲ ਕੀਤੀ ਹੈ, ਤੁਹਾਨੂੰ ਇਹ ਨਹੀਂ ਪਤਾ। ਮਰੀਦ ਕੇ ਉਹ ਨਹੀਂ ਮਰੀਦ ਕੇ ਇਹ ਗੁਜਰਾਤ ਆਹੋ ਜਾਂ ਗੁਜਰਾਤ ਜਾਂ ਗੁਜਰਾਤ ਐਸੇ ਪੱਟੀ ਤੇ ਆ ਇਹਨਾਂ ਰਿਹਾ ਦੋਵਾਂ ਸ਼ਹਿਰਾਂ ਚ ਇੱਕ ਚ ਮਰੀਦ ਕੇ ਲਫ਼ਜ਼ ਸਹੀ ਜਗ੍ਹਾ ਬਸੀਟ ਕੇ ਦੱਸ ਕੇ ਮਰੀਦ ਕੇ ਆ। ਹੈ। ਦੱਸ ਕੇ ਉਸਤਾਦ ਜੀ ਉਹਦੇ ਨਾਲ ਉਦੋਂ ਜਦੋਂ ਗੱਲ ਹੋਈ ਸੀ ਉਦੋਂ ਵੀ ਉਹਨਾਂ ਨੇ ਦੱਸਿਆ ਸੀ ਕਿ ਦੱਸ ਕੇ ਬਈ ਲੈ ਨੂੰ ਨਹੀਂ ਹਾਂਜੀ ਲੈ ਕਰੇਲੇ ਧੋ ਕੇ ਦੇ ਦੇ ਮੈਨੂੰ, ਮੈਂ ਇੱਥੇ ਕੱਟ ਦਵਾਂ ਨਾਲ।
ਅੰਮੀ ਨੂੰ ਦੇ ਦੇ ਕਰੇਲੇ। ਮੇਰੀ ਜਾਨ ਨੂੰ ਰੋਲ ਵਾ ਲੈ ਇੱਥੇ ਹੀ ਮੈਂ ਤਾਂ ਇਹ ਟੀ ਟਾਈਮ ਵੇਖਣਾ ਕਿੱਥੇ ਦਾ ਕਿੱਥੇ ਜਾਂਦਾ ਵਾ। ਚਲੋ ਠੀਕ ਹੋ ਗਿਆ। ਮੈਂ ਕਹਿ ਰਿਹਾ ਸੀ ਵਾਪਸੀ ਦੇ ਉੱਥੋਂ ਕਰਾਚੀ ਹੋਣਾ ਰਾਜਨਪੁਰ ਲਾ ਦੇਣੀ ਤੁਹਾਨੂੰ ਤਾਂ 2 ਬੱਕਰੀਆਂ ਤੁਸੀਂ ਲੈ ਦੇਣੇ। ਓਏ ਉਹਨਾਂ ਬੱਕਰੀਆਂ ਦੀ ਕੀ ਖਸੂਸੀਅਤ ਆ ਮੈਨੂੰ ਦੱਸ ਦੇ ਭਰਾਵਾ। ਉਹ ਰਾਜਨਪੁਰ ਦੀ ਬੱਕਰੀ ਦਾ ਤੈਨੂੰ ਪਤਾ ਨਹੀਂ ਆ ਕੱਦ ਹੋ ਜਾਂਦਾ ਉਹਦੇ ਛਲਾਵੇ ਨਾਲ। ਉਹ ਬਾਜੀ ਉਹ ਕਿਤੇ ਇੱਕ ਟਾਈਮ 'ਚ ਵੱਡਾ ਪੀਪਾ ਭਰ ਦਿੰਦੀ ਆ। ਯਾਰ ਉਹ ਜਿਹੜੀ ਉੱਥੇ ਦੀ ਭਲੀ ਹੋਵੇ ਨਾ ਰਾਜਨਪੁਰ ਦੀ ਬੱਕਰੀ ਨਹੀਂ, ਰਾਜਨਪੁਰ ਚ ਇੱਕ ਨਸਲ ਆ ਬੱਕਰੀ ਦੀ। ਆਹੋ ਹਾਂਜੀ ਸਰ। ਹੁਣ ਇੱਥੋਂ ਬੱਕਰੀ ਲੈ ਜਾ ਤੂੰ ਰਾਜਨਪੁਰ ਚ ਤੇ ਉਹ ਤਾਂ ਰਾਜਨਪੁਰ ਦੀ ਹੋ ਜੂਗੀ। ਉਹ ਨੀਵੀਂ ਡਿੱਗੀ ਵਾਲੀ ਜਿਹੜੀ ਆ ਭਾਈ ਉਹ ਨਸਲ ਆ, ਉਹ ਨਸਲ ਕਿਤੇ ਵੀ ਹੋਵੇ ਉਹ ਨਸਲ ਉਹ ਲੈ ਲਓ, ਰਾਜਨਪੁਰ ਹੀ ਨਹੀਂ। ਉਹ ਨਸਲ ਜ਼ਿਆਦਾ ਰਾਜਨਪੁਰ ਪਾਈ ਜਾਂਦੀ ਹੈ ਇਸ ਵੇਲੇ। ਸਾਈਵਾਲ ਦੀ ਗਾਂ, ਆਹੋ ਨਾਚੀ ਬੱਕਰੀ ਵੀ ਉੱਥੇ ਦੀ। ਨਾਚੀ ਨਾਚੀ ਨਾਦਿਨ ਦਿਨ ਦਾ ਪੂਰਾ ਨਿਜ਼ਾਮ। ਉਹ ਹੀ ਡਾਂਸ ਕਰਦੀ। ਉਹ ਜਿੱਦਾਂ ਮੈਂ ਦੱਸਿਆ ਸੀ ਇੱਕ ਬੱਕਰਾ ਲੈਂਦਾ ਸੀ, ਉਹ ਪੂਰਾ ਸਟੈਪ ਮਾਰਦਾ ਸੀ। ਉਹ ਤੁਰਦੀ ਇੰਜ ਸਤਾਦੀ ਕੇ ਲੱਗਦਾ ਰਕਸ ਕਰਦੀ ਹੈ। ਹਾਂ ਉਹ ਜਿਹੜੀ ਦਰਮਿਆਨ 'ਚ ਨੀਵੀਂ ਜਿਹੀ ਬੱਕਰੀ ਆ ਉਹ ਵਾਲੀ ਉਹੀ ਉਹਨੂੰ ਨਾਚੀ ਕਿਹਾ ਤੇ ਜਾਂਦਾ। ਭਾਜੀ ਯਾਰ ਰਾਤੀ ਮੇਰੇ ਨਾਲ ਕੀ ਹੋਇਆ, ਕਸਮ ਖੁਦਾ ਦੀ, ਮੈਂ ਤੁਸੀਂ ਪਰੇਸ਼ਾਨ ਹੋ ਜਾਓ, ਕੋਈ ਨਹੀਂ ਹੈਗਾ, ਮੈਂ ਇਕੱਲਾ ਹੀ ਆ। ਤੇ ਮੈਨੂੰ ਆਵਾਜ਼ ਕੀ ਆ ਰਹੀ ਹੈ ਦਫ਼ਤਰ ਦੇ ਅੰਦਰੋਂ, ਉਹ ਸਾਲਾ ਜੀ ਖੁਦਾ ਦਾ ਸੁਣ ਲਾ। ਵਾਸਤਾ ਕੁਰਾਨ ਦੀ ਕਸਮ ਹੈ। ਸੁਣ ਲਾ। ਮੈਂ ਕਿਹਾ ਡਰਿਆ ਹੋਇਆ ਉਹਨੇ ਉਹ ਦੱਸਿਆ ਉੱਤੇ ਫੋਨ ਲਗਾ ਸੁਣ ਲਾ ਮੇਰੀ ਪੂਰੀ ਗੱਲ ਸੁਣਨਾ, ਡਰਨ ਵਾਲੀ ਗੱਲ ਨਹੀਂ ਕਰਦੀ। ਕਿਉਂ ਨਹੀਂ ਡਰਨ ਵਾਲੀ ਗੱਲ? ਸੁਣ ਤੇ ਲਾ। ਅੱਛਾ ਜੀ। ਮੈਂ ਟਿਕਟੋਕ ਵਾਲੇ ਕਮਰੇ 'ਚ ਨਾ ਤਿਆਰੀ ਕਰ ਰਿਹਾ ਕਿ ਮੈਂ ਲਾਈਵ ਜਾਵਾਂ, ਤੇ ਮੈਨੂੰ ਪਰਲੀ ਸਾਈਡ ਤੋਂ ਨਾ ਸ਼ੀਸ਼ੇ ਤੋਂ ਭਰਵਾ ਦੇ। ਮੈਂ ਨਾ ਹੁਣ ਦੇਖ ਰਿਹਾ ਕਿ ਯਾਰ ਸ਼ੀਸ਼ੇ ਚੋਂ ਫਿਰ ਕੌਣ ਹੈ, ਕੌਣ ਖੰਗ ਰਿਹਾ, ਨਾ ਇੱਧਰ ਘਰ ਆ, ਨਾ ਇੱਧਰ ਘਰ ਆ, ਇੱਧਰ ਸਕੂਲ ਆ ਵੀ ਬੰਦ ਆ, ਇੰਨੀ ਰੋਜ਼ ਖੰਗ ਦੀ ਆਵਾਜ਼ ਕਿੱਥੋਂ ਆ ਰਹੀ। ਅੱਛਾ ਉਸ ਤੋਂ ਬਾਅਦ ਮੈਂ ਨਿਕਲ ਕੇ ਤੇ ਮੈਂ ਇੱਥੇ ਆਇਆ ਵਾਂ, ਤੇ ਇੱਥੋਂ ਜਿੱਥੇ ਅਸੀਂ ਬੈਠੇ ਤੋਂ ਆ ਰਹੀ ਕੌਣ ਆ। ਮੈਂ ਇੱਥੇ ਕੋਲ ਲੋਕ ਦੇਖਿਆ ਦਰਵਾਜ਼ਾ ਬੰਦ, ਮੈਂ ਆ ਕੁੰਡੀਆਂ ਦੇਖੀਆਂ, ਸ਼ੀਸ਼ੇ ਬੰਦ, ਉੱਧਰੋਂ ਬੰਦ। ਥੋੜੀ ਦੇਰ ਬਾਅਦ ਨਾ ਮੈਂ ਕਿਚਨ ਦੇ ਵਿੱਚੋਂ ਵਾਪਸ ਚੱਲਾਂ ਤੇ ਮੇਰੀ ਇੱਕ ਨਜ਼ਰ ਪਈ ਤੇ ਇੱਥੇ ਉਹ ਕਾਲੀ ਬਿੱਲੀ ਉਹ ਇੱਥੇ ਬੈਠੀ ਤੇ ਉਹ ਕੀ ਕਰੇ, ਸੇਮ ਬਾਤ ਉਹਦੀ ਬੰਦੇ ਦੀ ਖੰਗ ਦੀ, ਉਹਨੂੰ ਕਿਤੇ ਲੱਗੀ ਠੰਡ ਚੁੱਕੀ ਗਲਾ ਮੇਰਾ ਵੇਖ ਰਹੀ ਹੈ, ਤੇ ਵੇਖ ਕੇ ਨਾ ਦੇ ਅੰਦਰ ਵੜ ਗਈ। ਮੈਂ ਕਹੀ ਮੈਨੂੰ ਇੰਨਾ ਵਾਟੇ ਯਾਰ, ਕਹੀ ਯਾਰ ਮੈਂ ਕੀ ਕਰਾਂ ਯਾਰ ਇਹਦਾ। ਮੈਂ ਖੈਰ ਉਹਨੂੰ ਮੈਂ ਨਾ ਉੱਤੇ ਚੜ ਕੇ ਨਾ ਰਾਤ ਨੂੰ ਤੇ ਇਧਰੋਂ ਕੀਤਾ, ਦਰਵਾਜ਼ਾ ਖੋਲ ਕੇ ਤੇ ਬਾਹਰ ਚਲੇ ਗਈ। ਤੇ ਹੁਣ ਮੈਂ ਟਿਕਟੋਕ ਤੇ ਬੈਠ ਲੱਗਾ ਤੇ ਮੈਂ ਜ਼ਾਹਿਰ ਇਨਸਾਨ ਸਰਦੀ ਬਾਹਰ ਇੰਨੀ ਉਹ ਅੱਗੇ ਬਿਮਾਰ ਆ, ਤੂੰ ਬਾਹਰ ਕੱਢਤਾ। ਓਏ ਇੱਥੇ ਦਿਲ ਜਾ ਰਿਹਾ। ਮੈਂ ਕਿਹਾ ਰਵੇ ਇਹਨੇ ਬੇਤਰਾ ਕਰਨੇ ਯਾਰ। ਮੇਰੇ ਦਿਲ ਨੂੰ ਹੱਥ ਪਿਆ। ਕੀ ਬਾਤ ਹੈ। ਤੁਸੀਂ ਇਹ ਦੇਖੋ ਬਾਹਰ ਆ ਕੇ ਤੇ ਮੈਂ ਇੱਕ ਜਿਹੜੀ ਕੁੰਡੀ ਨਹੀਂ ਸੀ ਲੱਗੀ ਉਹ ਵੀ ਲਾਈ, ਓਏ ਲੇਕਿਨ ਉਸ ਤੋਂ ਬਾਅਦ ਫਿਰ ਮੈਂ ਗਿਆ ਮੈਂ ਡਰਾਈ ਫਰੂਟ ਤੇ ਰਾਤ ਨੂੰ ਕੱਲੇ ਨਹੀਂ ਹਾਂ ਇਕੱਲੇ। ਉਦੋਂ ਫਿਰ ਮੈਂ ਉਹਨੂੰ ਦੇਖਿਆ, ਸਾਰੇ ਲੱਭਿਆ, ਮੈਂ ਕਿਹਾ ਕਿੱਥੇ ਆ। ਫਿਰ ਮੈਂ ਦੇਖਿਆ ਆਪਣਾ ਉਹ ਬੋਰਾ ਨਹੀਂ ਪਿਆ ਉਹਦੇ ਵਾਲਾ ਬਾਲੂ ਵਾਲਾ ਦੇ ਵਿੱਚ ਉਹਦੇ ਵਿੱਚ ਵੜੀ ਹਾਏ, ਨਿੱਕੀ, ਠੰਡ ਉਹ ਅੰਦਰ ਨਾਲ ਵੀ ਨਿੱਕਾ ਬਹੁਤ ਸੀ। ਹਾਂਜੀ ਹਾਂਜੀ। ਉਸਤਾਦ ਜੀ ਰਾਤੀ ਪਤਾ ਮੈਂ ਨਹੀਂ ਸਕੂਨ ਦੇ ਨਾਲ ਉਤੋਂ ਇੰਜ ਬੋਰਾ ਫੜ ਕੇ ਗੰਢ ਪਾਤੀ। ਮੈਂ ਇਹ ਸਵੇਰੇ ਮੈਂ ਖੋਲਾਂਗਾ। ਹੁਣ ਉੱਥੇ ਹੀ ਆ ਬੋਰੇ 'ਚ ਹੀ? ਨਹੀਂ ਬਹੁਤ ਲੇਕਿਨ ਉਹਦੇ ਅੰਦਰੋਂ ਠੀਕ ਸੀ ਸਿਸਟਮ। ਉਸਤਾਦ ਜੀ ਕਸਮ ਵਾਲੀ ਗੱਲ ਹੈ, ਰਾਤ ਦਾ ਹੀ ਵਾਕਿਆ ਜੀ। ਰਾਤੀ ਮੇਰੀਆਂ ਪੌੜੀਆਂ ਤੇ ਨਾ ਬਿੱਲੀ ਬੈਠੀ ਹੋਈ ਇੱਕ, ਉਹ ਬਰਾਊਨ ਬਿੱਲੀ ਸੀਗੀ, ਇੱਕ ਉਹ ਕਾਲੀ ਤੇ ਬਰਾਊਨ ਉਹਦੇ ਨਾਲ। ਮੈਂ ਉਸਤਾਦ ਜੀ ਉਹਨੂੰ ਸ਼ੀਸ਼ੀ 2-3 ਵਾਰੀ ਕੀਤਾ, ਉਹ ਗਈ ਨਹੀਂ। ਮੈਂ ਦਰਨਾਸ ਆਇਆ। ਉਹ 7 ਛੀਆਂ ਵਾਲੀ ਆ, 7 ਛੀਆਂ ਤੋਂ ਬਾਅਦ ਪੜਾਵੇ ਉਹ ਬਾਲੀ ਭਾਈ ਨਹੀਂ ਡਰਦੀ, ਇਹਨਾਂ ਦੀ ਪੱਤੀ ਬਿੱਲੀ ਨਹੀਂ ਡਰਦੀ। ਪੰਜ ਪੈਸੇ ਬਿੱਲਾ ਇੱਕ ਸੈਕਿੰਡ। ਜਾਨਵਰ ਆ। ਤਾਨਸ਼ ਬੜਾਵੇ। ਸ਼ਾਮੀ ਉਹ ਤੋੜ ਗਿਆ ਦੁਬਾਰਾ ਤੋਂ। ਸਾਰੀ ਤੁਹਾਨੂੰ ਪਤਾ ਵਾ ਲੋਕੀ ਜਿਹੜੇ ਕਹਿੰਦੇ ਰਾਤ ਨੂੰ ਬਿੱਲੀ ਰੋਣ ਡਈ, ਉਹਨੂੰ ਘਰੋਂ ਕੱਢਦੇ ਉਹਦਾ ਕਰਦੇ, ਉਹ ਰੋਂਦੀ ਨਹੀਂ ਕੁਛ ਨਹੀਂ ਆ ਤੇਰੀ ਠੰਡ ਦਾ ਕਰਕੇ ਜਾਂ ਠੰਡ ਤੇ ਉਹ ਇਹਨਾਂ ਨੂੰ ਛਾਵਾਂ ਵੀ ਨਜ਼ਰ ਆਉਂਦੀਆਂ। ਉਹਨਾਂ ਨੂੰ ਨਿਸ਼ਾਵਾਂ ਨਜ਼ਰ ਆਉਂਦੀਆਂ ਵਾ। ਉਹ ਬਾਹਰ ਦੀਆਂ ਛਾਵਾਂ ਨਜ਼ਰ ਆਉਂਦੀਆਂ। ਉਸਤਾਦ ਜੀ ਜਦੋਂ ਰੋਂਦੀ ਆ ਉਹਨੂੰ ਬਾਹਰ ਦੀਆਂ ਛਾਵਾਂ ਨਜ਼ਰ ਆਉਂਦੀਆਂ। ਇੱਕ ਕੁੱਤਾ, ਇੱਕ ਖੋਤਾ, ਇੱਕ ਬਿੱਲੀ, ਇਹਨਾਂ ਨੂੰ ਉਸਤਾਦ ਜੀ ਅਸੇਬ ਦਾ ਛਾਵਾਂ ਨਜ਼ਰ ਆਉਂਦੀਆਂ, ਫੇਰ ਬੋਲਦੀਆਂ ਵਾ। ਕੁੱਤਾ ਵੀ ਅਕਸਰ ਬੋਲਦਾ ਹੁੰਦਾ। ਯਾਰ ਬਿੱਲੀ ਨੇ ਉਹਦੇ ਘਰ ਕੋਈ ਸ਼ਾਇਦ ਨਜ਼ਰ ਨਹੀਂ, ਇਹਨੂੰ ਹੌਟ ਪੌਟ ਤੱਕ ਬੋਲ ਲਿਆ। ਉਸਤਾਦ ਜੀ ਦਿੱਲੀ ਦਾ ਜਦੋਂ ਖਾਂਸੀ ਕੋ ਜੀ ਖੰਗ ਦੀ ਏਦਾਂ ਵਾ ਤੈਨੂੰ 100% ਲੱਗੇਗਾ ਕੋਈ ਬੰਦਾ ਖੰਗ ਰਿਹਾ। ਉਸਤਾਦ ਜੀ ਨੂੰ ਰੋਂਦੀ ਆ ਵਿਚਾਰੀ। ਮਿੱਠੇ ਉਹ ਲੜੀ ਖੌਫ ਆ ਜਦੋਂ ਰੋਂਦੀ ਹੈ ਨਾ ਬਿੱਲੀ। ਤੇ ਉਸਤਾਦ ਜੀ ਸੁਭਾਨ ਅੱਲਾਹ। ਖੰਗ ਦੇ ਨਹੀਂ ਮਿੱਠੇ ਯਾਰ ਜੇ ਇਦਾਂ ਬਿੱਲੀ ਰੋਂਦੀ ਹੈ ਨਾ ਤੇ ਬਿੱਲੀ ਸੱਚੀ ਆ। ਉਹ ਮਿੱਠੇ ਇਹ ਇਦਾਂ ਹੁੰਦੀ ਏਦਾਂ ਨਹੀਂ ਰੋਂਦੀ। ਐ ਹੁੰਦੀ ਹੈ। ਛੋਟਾ ਬੱਚਾ ਸੀ ਨਾ, ਉਹ ਇੰਜ ਨੂੰ ਹੁੰਦੇ ਸੀ। ਮਿੱਠੇ ਬਿੱਲੀ ਦਾ ਮੈਨੂੰ ਬੜਾ ਬਿੱਲੀ ਨਾ ਜਦੋਂ ਕਬੂਤਰ ਖਾ ਲਵੇ ਉਸ ਤੋਂ ਬਾਅਦ ਕਿੱਦਾਂ ਹੁੰਦੀ ਪਤਾ? ਏਦਾਂ। ਮਿੱਠਾ ਜੀ
ਸੁਭਾਅ ਦਾ 100 ਕਬੂਤਰ ਤੇ ਇੱਕ ਬਿੱਲੀ ਪੂਰੇ ਖੁੱਡੇ 'ਚ। ਬਿੱਲੀ ਨੇ 80 ਕਬੂਤਰ ਮਾਰ ਕੇ ਇੱਕ ਛੋਟਾ ਜਿਹਾ ਬੱਚਾ ਲੈ ਕੇ ਨੱਸ ਜਾਊਗੀ। ਸਿਆਣੇ ਕਿਤੇ 100 ਕਬੂਤਰ ਤੇ ਇੱਕ ਲੋਹਾਰ ਦੀ। ਅੱਛਾ ਉਸਤਾਦ ਜੀ, ਹਾਂਜੀ। ਮੈਂ ਨਾ ਸੱਚ ਮਿੱਠੇ ਇਹਨੂੰ ਮਜ਼ਾਕ ਨਾ ਸਮਝੀ, ਮੈਂ ਬਿੱਲੀ ਨੂੰ ਸ਼ੀ ਕੀਤਾ ਤੇ ਗਈ ਨਹੀਂ। ਉਹ ਇੰਜ ਕਰਕੇ ਮਤਲਬ ਨਾ ਹੀ ਸ਼ੀਟ ਕਰਨਾ ਸੀ। ਉਹ ਵਧੀ ਹੈ ਬਿੱਲੀ ਮੇਰੇ ਹੱਥ। ਜਿਹੜੀਆਂ ਵੀਡੀਓ ਤੁਹਾਡੇ ਕੋਲ ਰਹਿਣੀਆਂ ਯਕੀਨ ਵਾ ਉਹਦੇ ਲਾ ਕੇ ਬੰਬ ਸੁੱਟ ਦਿਓ ਨਾ ਬਿੱਲੀ ਹਲਕੇ ਪਰੇ ਹੁੰਦੀ ਆ ਬਸ। ਫਿਰ ਮੈਂ ਭਾਈ, ਮੈਂ ਜਦੋਂ ਪ੍ਰੋਬਲਮ ਨੂੰ ਮੈਂ ਆਪਣੀ ਬੇਗਮ ਨੂੰ ਖਾਣਾ, ਮੈਂ ਬੇਗਮ ਨੂੰ ਕਿਹਾ, ਮੈਂ ਕਿਹਾ ਬੇਗਮ ਬਿੱਲੀ ਜਾਂਦੀ ਨਹੀਂ ਰਹੀ। ਫਿਰ ਉਹ ਮੈਨੂੰ ਕਹਿੰਦੀ ਤੁਹਾਨੂੰ ਕਿਹੜੀ ਟੈਨਸ਼ਨ ਪਈ? ਮੈਂ ਕਿਹਾ ਬਿੱਲੀ ਬਾਹਰ, ਹੁਣ ਮੈਂ 2-3 ਵਾਰੀ ਸ਼ੀਸ਼ੀ ਕੀਤਾ ਤੇ ਨਹੀਂ ਗਈ। ਉਹ ਬੇਗਮ ਮੇਰੀ ਅੱਲਾਹ ਪਾਕ ਸਿੰਦੀ। ਨਹੀਂ ਅਗਰ ਸ਼ੀਸ਼ੀ ਕੀਤੇ ਨਹੀਂ ਕਿ ਬੈਠ ਕੇ ਦੇਣਾ ਸੀਗਾ। ਨਹੀਂ ਯਾਰ ਆ ਜਿਹੜੀ ਕਾਲੀ ਬਿੱਲੀ ਨਹੀਂ ਹਾਂਜੀ ਉਸਤਾਦ ਜੀ। ਮੈਨੂੰ ਹੁਣ ਇਹਦੇ ਤੇ ਆਉਣ ਲੱਗ ਪਿਆ ਕਿ ਹਾਂ ਮੈਨੂੰ ਇਹ ਲੱਗ ਪਿਆ ਕਿ ਯਾਰ ਨਹੀਂ ਯਾਰ ਇਹ ਇਹਦਾ ਹੁਣ ਕਰਨਾ ਕੀ ਹੈ? ਕਿਉਂਕਿ ਉਹ ਜਾ ਹੀ ਨਹੀਂ ਰਹੀ। ਸਾਜੀ ਉਹਦੀ ਇੱਥੇ ਨਿਸ਼ਾਨੀਆਂ ਨੇ। ਉਹ ਇੱਕ ਬਿੱਲੇ ਨਾਲ ਸੱਚਾ ਪਿਆਰ ਕਰਦੀ ਸੀ। ਉਹ ਇੱਥੋਂ ਤੁਸੀਂ ਮਰ ਕੇ ਜਾਏਗੀ ਉਹ ਬਿੱਲੀ। ਯਾਰ ਹੁਣ ਉਸ ਬਿੱਲੇ ਦੇ ਮੇਰੀ ਗੱਲ ਸੁਣਨਾ, ਉਹਨੇ 30 ਤੋਂ 32 ਉਸ ਬਿੱਲੇ ਦੇ ਬੱਚੇ ਜੰਮ ਲਏ। ਹੁਣ ਕਿੰਨਾ ਕੁ ਉਹਨੂੰ ਕਰਨਾ ਉਹਨਾਂ ਨੇ। ਰਾਜੋ ਸੜਕ ਤੇ ਕਿਉਂ ਦੀ ਇੱਥੇ ਮਿਲਦੇ ਰਹੇ ਆ ਉਹ ਕਾਣਾ ਕਰੇਲਾ ਵੀ ਪਾਈ ਜਾਂਦੇ ਹੁੰਦੇ ਉਸਤਾਦ ਜੀ। ਪਰ ਕਾਣਾ ਕੈਨੇਡਾ ਦੀ ਯਾਰ ਤੋਂ ਵੀ ਚੁੱਕੋ ਚੋਰ ਉਸਤਾਦ ਜੋ ਕਰਦੇ ਕਰ ਦਿਓ ਅਸੀਂ ਐਵੇਂ ਹੀ ਯਾਰ। ਉਸਤਾਦ ਜੀ ਸਾਡੇ ਨਾ ਇਲਾਕੇ ਦੇ ਵਿੱਚ ਇੱਕ ਉਹ ਸੀਗਾ ਕਰੈਕਟਰ, ਉਹ ਘੋੜਾ ਲੈ ਕੇ ਆਇਆ ਮਿੱਠੇ। ਬੇਟਾ ਸਮਝਦਾਰ ਜਾਨਵਰ ਘੋੜਾ ਵਾ ਉਸਤਾਦ ਜੀ। ਉਹਨੂੰ ਨੱਚਣ ਦੇ ਲਾਤਾ ਘੋੜੇ ਨੂੰ। ਉਹ ਡਾਂਸ ਨਾ ਸਿੱਖੇ, ਕਹਿੰਦਾ ਭਾਈ ਮੈਂ ਜਾਂਦਾ ਲਾ, ਮੈਂ ਨਹੀਂ ਡਾਂਸ ਕਰਨਾ। ਨੱਚਣ ਵਾਲਾ ਘੋੜਾ ਲਿਆਏ ਤੇ ਉਹ ਪਿਛੜਾ ਦੁਪੱਟਾ ਲੱਭਦਾ ਫਿਰ ਲੱਕ ਤੇ ਬੰਨ੍ਹਣ ਵਾਸਤੇ। ਉਹ ਨੱਚਣ ਵਾਲਾ ਘੋੜਾ ਲਿਆਂਦਾ, ਉਹਦੇ ਕੋਲ ਵਿੱਚ ਟੂਪਾਂ ਵਾਲੇ ਵੀ ਘਾਟੇ ਕਰਾ ਰਹੇ। ਨੱਚਣ ਵਾਲਾ ਘੋੜਾ ਲਿਆਦੇ ਤੇ ਪੂਛ ਹੀ ਜਿੰਨਾ ਮੈਂ ਘੋੜੇ ਵਾਂਗੇ ਪੂਛ ਕੇ ਕਹਿੰਦਾ ਉਹ ਆਪਣੇ ਗੱਜ ਪਾਈ ਤੇ ਛੱਡਿਆ। ਘੋੜੇ ਦੇ ਦਫ਼ਤਰ ਵਾਲੀ ਕੁਰਸੀ ਰੱਖ ਕੇ ਮਹਾਰਾਜਾ ਦਾ ਗਾਣਾ ਗਾਉਂਦੇ, ਮੇਰਾ ਦੀਵਾਨ। ਘੋੜਾ ਨੱਚਣ ਵਾਲਾ ਲਿਆਂਦਾ, ਉਹ ਨੱਚਣ ਦੇ ਤੇ ਸਾਰੇ ਭਰਾ ਪਿੱਛੇ ਕਰਦੇ। ਆਹ ਵਧੀਆ ਯਾਰ ਨੱਚਣ ਵਾਲਾ ਘੋੜਾ ਲਿਆਦਾ ਵਾ ਤੇ ਘੋੜਾ ਆਪਣੀ ਯੂਐਸਪੀ ਦੇ ਨਾਲ ਆਓ ਭਾਜੀ। ਨੱਚਣ ਵਾਲਾ ਘੋੜਾ ਲਿਆਂਦੇ ਤੇ ਭੈਣ ਸਾਹਿਬ ਦਾ ਬਾਅਦ ਮੂੰਹ ਦੇ ਵਿੱਚ ਨੋਟ ਪਾ ਕੇ ਉਹਦੇ ਲਾਗੇ ਲਾਗੇ ਫਿਰ ਨੱਚਣ ਵਾਲਾ ਘੋੜਾ ਲਿਆਦਾ ਤੂੰ ਖੁਰ ਦੇ ਨਾਲ ਪਹਿਲੇ ਨੇ ਕੋਈ ਯਾਦ ਲੈਣਾ ਯਾਦ ਸਕਦਾ। ਯਾਰ ਨੱਚਣ ਵਾਲੇ ਘੋੜੇ ਨੂੰ ਇਹਨਾਂ ਦੇ ਅੱਬੂ ਚੰਡਾ ਮਾਰਨ ਲਈ ਮੈਂ ਕਿਹਾ ਤੇ ਕੀ ਹੋਇਆ? ਕਹਿੰਦਾ ਮੈਂ ਸਿਗਰਟ ਪੀਂਦੇ ਸੀ, ਉਹਨੇ ਫੋ ਕਰਕੇ ਸਾਰੇ ਭਜਾਤੀ। ਨਹੀਂ ਯਾਰ ਘੋੜਾ ਯਾਰ ਨੱਚਣ ਵਾਲੇ ਘੋੜੇ ਦੀਆਂ ਸਾਰੇ ਭਰਾ ਬਾਹਾਂ ਫੜ ਕੇ ਨੱਚਣ ਦੇ। ਹਾਂਜੀ ਹਾਂਜੀ ਬਾਤ ਸਭ ਕੁਝ ਕਹਿ ਲੱਗੇ। ਨੱਚਣ ਵਾਲੇ ਘੋੜੇ ਦੇ ਨਾਲ ਨੱਚਣ ਦੇ ਲੋਕੀ ਕਹਿੰਦੇ ਉਹ ਖੋਤਾ ਘੋੜਾ ਨੱਚਦੇ। ਘੋੜਾ ਇੱਕ ਜਗ੍ਹਾ ਤੇ ਨੱਚਦਾ। ਦਾਦੀ ਖੋਤੇ ਨੇੜਦੇ ਤੇ ਘੋੜਾ ਕਿਉਂ ਨੇੜਦਾ? ਘੋੜਾ ਵੀ ਲਿਟਦਾ। ਲਿਖਦਾ ਭਾਈ ਮੈਂ ਨਹੀਂ ਕਦੀ ਨੇੜਦਾ ਵੇਖਿਆ। ਭਾਜੀ ਖਰਕਣਾ ਖੋਤੇ ਘੋੜੇ ਦੋਵਾਂ ਨੂੰ ਬਰਾਬਰ ਦਾ ਫਾਇਦਾ ਵਾ। ਲਿਟਦੇ ਦੋਵੇਂ ਬਰਾਬਰ ਦੇ ਆ, ਕਿਲਾ ਦੋਵਾਂ ਦਾ ਬਰਾਬਰ ਦਾ, ਦਾਣਾ ਦੋਵਾਂ ਦਾ ਬਰਾਬਰ ਦਾ। ਇਹ ਬੇਸਿਕਲੀ ਕੱਦ ਦਾ ਫਰਕ ਆ ਦੋਵਾਂ ਦਾ। ਘੋੜਾ ਉਸਤਾਦ ਜੀ ਬੜਾ, ਜਿਸ ਘਰ 'ਚ ਘੋੜਾ ਹੋਵੇ ਨਾ ਬੜਾ ਵਫਾਦਾਰ ਬਰਕਤ ਵਾਲਾ ਜਾਨਵਰ ਘੋੜਾ। ਘੋੜਾ ਇਸ ਘਰ 'ਚ ਘੋੜਾ ਹੋਵੇ ਨਾ, ਉੱਥੇ ਤੂੜੀ ਦਾਣਾ ਵੀ ਲਾਜ਼ਮੀ ਹੁੰਦਾ। ਦਾਦੀ ਦਾ ਪਤਾ ਹੈ ਕਿ ਘੋੜੇ ਦੇ ਲਾਇਸੈਂਸ ਬਣਨਾ ਪਏ। ਘੋੜਾ ਦਾ ਲਾਇਸੈਂਸ ਹਰ ਜਾਨਵਰ ਦਾ ਨਹੀਂ ਨਹੀਂ ਸਮਾਂ ਠੀਕ ਹੈ। ਘੋੜ ਖੋਤਾ ਰੇੜੀ ਦੇ ਫੱਟੇ ਨੂੰ ਨੰਬਰ ਲੱਗਦਾ ਵਾ। ਭਾਜੀ ਸਿਆਣੇ ਕਹਿੰਦੇ ਜਿਸ ਘਰ 'ਚ ਘੋੜਾ ਉਹ ਤੇ ਵੱਡੇ ਜ਼ਰੂਰ ਆਉਂਦੇ ਆ। ਜਿੰਨੇ ਸਿਆਣੇ ਦੀ ਗੱਲ ਆ। ਹਾਂਜੀ ਜਿਨ੍ਹਾਂ ਨੇ ਰੱਖੇ ਘੋੜੇ ਢਿੱਡ ਉਹਨਾਂ ਦੇ ਪੀੜੇ ਵੀ ਕਰ। ਜਿਨ੍ਹਾਂ ਦੇ ਘਰ ਘੋੜੇ ਉਹਨਾਂ ਦੇ ਕਮਲੇ ਵੀ ਸਿਆਣੇ। ਹਾਂ ਦਾਦੀ ਦੇ ਘੋੜੇ ਨੂੰ ਫੜ ਲੱਗਦਾ ਕਿਤੇ। ਨਹੀਂ ਬਾਬਾ ਜੀ, ਘੋੜੇ ਤੋਂ ਅੱਗੇ ਘੋੜੇ ਨਹੀਂ ਹੁੰਦੇ। ਉਸਤਾਦ ਜੀ ਤੁਸੀਂ ਹਿਸਾਬ ਲਾਓ, ਹਾਂਜੀ ਤੁਸੀਂ ਕਹਿੰਦੇ ਹੋ ਕਿ ਗੋਸ਼ਤ 'ਚ ਬਹੁਤ ਤਾਕਤ ਆ ਜੀ, ਗੋਸ਼ਤ 'ਚ ਬਹੁਤ ਤਾਕਤ ਆ ਜੀ, ਸ਼ੇਰ ਗੋਸ਼ਤ ਖਾਂਦਾ ਜੀ, ਸ਼ੇਰ ਫਲਾਣੇ ਖੁਦਾ। ਹੁਣ ਘੋੜਾ ਘਾਹ ਖਾਂਦਾ, ਦਾਣਾ ਖਾਂਦਾ, ਹਾਂਜੀ। ਉਹਦੇ ਜਿੰਨੀ ਪਾਵਰ ਦੇ। ਲੇਕਿਨ ਉਹ ਸੋਸ਼ਲ ਮੀਡੀਆ ਤੇ ਨਹੀਂ ਨਾ ਆਉਂਦਾ। ਉਹਦੇ ਕੋਲ ਮੋਬਾਈਲ ਨਹੀਂ ਹੈਗਾ। ਹਾਂਜੀ ਉਹ ਨਕੀਲੇ ਦੰਦ ਨੇ ਨਾ ਉਹਦੇ ਸ਼ੇਰ ਨਹੀਂ ਨਹੀਂ ਉਹਦੀ ਤਾਕਤ ਦਾ ਹਿਸਾਬ ਮੈਂ ਕਹਿ ਰਿਹਾ, ਉਹਦੀ ਤਾਕਤ ਦਾ। ਜੀ ਕਾਲੇ ਚਨੇ ਗੋਸ਼ਤ ਨੂੰ ਵੀ ਹਾਂਜੀ 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 ਜਿੱਦਾਂ ਨਹੀਂ ਮਾਰਦੇ। ਉਹੀ ਕਹਿ ਰਿਹਾ ਨਾ। ਤੂੰ ਤੇ ਯਾਰ ਦਾਣੇ ਨੂੰ ਬਦਤਮੀਜ਼ ਬਣਾਉਂਦਾ ਯਾਰ। ਮੇਰੇ ਅਬੂ ਜੀ ਕਹਿੰਦੇ ਹੁੰਦੇ ਕਿ ਵੀ ਕਾਲੇ ਚਣੇ ਗੋਸ਼ਤ ਨੂੰ ਵੱਧ ਪੱਕਦੇ। ਮੈਂ ਕਿਹਾ ਵੀ ਵੱਧ ਹੀ ਪੱਕਣੇ ਆ। ਉਹ 1000 ਰੁਪਏ ਦਾ ਕਿਲੋ ਆਏ, 1000 ਰੁਪਏ 5 ਕਿਲੋ ਆਉਂਦੇ। ਇਹ ਕਹਿੰਦੇ ਨੇ ਦੇਸੀ ਮੁਰਗੇ ਦੀ ਯਖਣੀ ਤੇ ਕਾਲੇ ਚਨਿਆਂ ਦਾ ਸ਼ੋਰਬਾ ਇੱਕੋ ਜਿੰਨੀ ਤਾਕਤ ਆ। ਉਸਤਾਦ ਜੀ ਹੋ ਰਿਹਾ ਯਾਰ ਫਿਰ ਆਪਣੇ ਮਾੜਿਆਂ ਵਾਸਤੇ ਵੀ ਤੇ ਹਿਸਾਬ ਰੱਖਿਆ ਨਾ। ਹਾਏ ਹਾਏ। ਉਹਦੇ ਸਾਰੀ ਤਾਕਤ ਗੋਸ਼ਤ 'ਚ ਰੱਖ ਦਿੰਦਾ ਤੇ ਉਹਨੂੰ ਪਤਾ ਸੀ ਕਿ ਇਹਨਾਂ ਨੇ ਕਿੱਥੋਂ ਖਾਣਾ। ਉਹਨੇ ਕਾਲੇ ਚਨਿਆਂ 'ਚ ਰੱਖਤੀ, ਉਹਨੇ ਰੋਟੀ 'ਚ ਕਣਕ 'ਚ ਤਾਕਤ ਰੱਖਤੀ ਇੰਨੀ। ਚਲੋ ਫੜੋ, ਖਾਲੀ ਭਾਵੇਂ ਪਾਣੀ 'ਚ ਭਾਵੇਂ ਰੋਟੀ ਖਾਈ ਜੋ। ਹਾਂਜੀ ਸਾਦਾ ਘੋੜਾ ਖਰਾਬ ਲੈਂਦਾ, ਕਰੀ ਜਾਣ ਡਿਆ ਜੀ। ਮੈਂ ਕੱਢਣੇ ਵਿੱਚ ਸਾਦਾ ਘੋੜਾ ਲੈਂਦਾ। ਦੇ ਇੱਕ ਟੁੱਟਾ ਸਾਜੀ ਤੋੜਨਾ ਨਾ ਤੂੰ ਤੇ ਇੱਕ ਹੀ ਟੁਕੜਾ ਤਿੰਨ ਦਾ ਛੱਡਿਆ ਹੈ। ਰਾਜੇ ਮੇਰਾ ਸੱਚੀ ਮੇਰਾ ਇੱਕ ਦੋਸਤ ਸੀਗਾ ਮਿੱਠਾ ਜੀ। ਉਹਨੂੰ ਇਹਨੇ ਉਹ ਨਾ ਲੈਪਟਾਪ ਉਹਦੇ ਕੋਲ ਹੁੰਦਾ ਸੀ ਉਸਤਾਦ ਜੀ। ਉਹ ਰੇਸ ਕੋਰਸ ਦੇ ਵਿੱਚ ਪੈਸੇ ਲਾਉਂਦਾ ਸੀਗਾ। ਰੇਸ ਕੋਰਸ ਆਨਲਾਈਨ ਨਾ, Race ਆਨਲਾਈਨ ਉਹਨੇ ਪੈਸੇ ਲਾਣੇ।
ਤੇ ਉਹ ਪਹਿਲੇ ਸਟੇਡੀਅਮ ਪੁੱਛਦੇ ਸੀ ਸਟੇਡੀਅਮ ਕਿਹਨਾਂ ਦਾ, ਉਹ ਕਹਿੰਦੇ ਸੀ ਮਲਕਾ ਬਰਤਾਨੀਆ ਦਾ ਸਟੇਡੀਅਮ ਹੈਗਾ, ਤੇ ਘੋੜਾ ਕਿਹਦਾ। ਅੱਛਾ ਮਲਕਾ ਬਰਤਾਨੀਆ ਹੈਗੀ, ਸੌਰੀ ਤੁਹਾਡੀ ਗੱਲ ਕੱਢੀ ਹੈਗੀ ਹਜ਼ਾਰ ਤੱਕ ਪੁਰਬਾਜ ਹੋ ਗਏ, ਹੈਗੀ ਉਹ ਉਹਨਾਂ ਦੀ ਡੈਥ ਹੋ ਗਈ। ਉਹ ਕਿਦੋਂ ਹੁੰਦੇ? ਅਸਬਸ ਅੱਜ ਦੀ ਡੈਥ ਹੋਈ ਹੈ। ਅੱਛਾ ਇਹ ਸ਼ਰਾਦਾ ਚਾਵਲ ਦੀ ਕੀ ਰੱਖਦੀ ਸ਼ਹਜ਼ਾਦਾ ਚਾਰਲਸ ਦੀ ਦਾਦੀ ਸਨ, ਲੇਡੀ ਡਾਇਨਾ ਦੀ ਵਾਲਦਾ ਸੀ। ਲੇਡੀ ਡਿਆਨਾ ਵਾਲਦਾ ਸੀ, ਤੇ ਸ਼ਹਜ਼ਾਦਾ ਚਾਰਲਸ ਜਿਹੜਾ ਸੀ ਉਹ ਲੇਡੀ ਡਿਆਨਾ ਦਾ ਖਾਮਨ ਸੀਗਾ। ਜਿਹੜੀ ਲੇਡੀ ਡਿਆਨਾ ਸੀ ਉਹ ਇੱਥੇ ਇੱਕ ਡਾਕਟਰ ਸੀਗਾ, ਬੁਰੇ ਪੈਂਦਾ ਉਸ ਡਾਕਟਰ ਸੀਗਾ ਸਵਾਦ ਦਾ। ਉਹ ਕਹਿੰਦੀ ਜੀ ਮੇਰੀ ਵਿਸ਼ ਹੈ ਕਿ ਮੇਰੀ ਇਹਦੇ ਨਾਲ ਸ਼ਾਦੀ ਹੋ ਜਾਏ, ਲੇਕਿਨ ਉਹ ਸ਼ਾਦੀ ਨਹੀਂ ਹੋ ਇਹ ਸਕੀ। ਸ਼ਰਾਦਾ ਚਾਰਲਸ ਜਿਹੜਾ ਵਾ ਇਹ ਲਵ ਮੈਰਿਜ ਕਿ ਜ਼ਬਰਦਸਤੀ ਰੇਂਜ ਮੈਚ? ਯਾਰ ਜਿੱਦਾਂ ਹੀਰਾ ਜਿਹੜੀ ਮਸ਼ਹੂਰ, ਹਾਂਜੀ ਏਦਾਂ ਇਦਾਂ ਹੀ ਰੋਮੀਓ ਜੂਲੀਅਟ, ਇਸਦਾ ਚਾਰਲਸ ਤੇ ਉਹ ਜਿਹੜੀ ਲੇਡੀ ਡਾਇਨਾ ਲੇਡੀ ਡਾਇਨਾ, ਇਹ ਵੀ ਇਦਾਂ ਹੀ ਮਸ਼ਹੂਰ ਨੇ। ਲੇਡੀ ਡਿਆਨਾ ਕਹਿੰਦੇ ਬਰਤਾਨੀਆ ਦੀ ਲੇਡੀ ਡਾਇਨਾ ਤੇ ਉੱਥੇ ਸੀ ਇਹ ਚੀਜ਼ਾਂ ਬਣਾਈ ਭੰਗੂ ਮੈਂ ਇਹ ਤਿੰਨੇ ਦੋ ਮਸ਼ਹੂਰ ਸੀ ਹੁਸਨ ਦੇ ਵਿੱਚ। ਭੰਗੂ ਮੈਂ ਨਹੀਂ, ਉਹ ਸੀਗੀ ਲੇਕਿਨ ਲੇਡੀ ਡਿਆਨਾ ਬਹੁਤ ਅੱਛਾ ਯਾਨੀ ਕਿ ਲੇਡੀ ਡਾਇਨਾ ਆਊਟਪੁੱਟ ਦੇ ਲਫ਼ਜ਼ ਹੀ ਡਰਾਉਣਾ ਜਿਹਾ। ਡਿਆਨਾ ਡਾਇਨਾ ਉਹ ਸਾਜੀ ਉਹ ਡੈਟਿੰਗ ਬਹੁਤ ਕਰਦੇ ਨੇ ਤਾਂ ਯਾਰ, ਡਾਇਨਾ। ਕੋਈ ਆਖਿਰ ਉਸ ਸਾਡੀ ਮੇਰੀ ਇਹਨਾਂ ਨਾਲ ਮੁਲਾਕਾਤ ਹੈ ਮੈਂ ਉਹਨਾਂ ਦੇ ਲੇਡੀ ਡਾਇਨਾ ਨਾਲ ਲੇਡੀ ਡਿਆਨਾ ਦੇ ਨਾਲ ਡਾਇਨਾ। ਪਾਕਿਸਤਾਨ ਆਏ ਸੀ, ਮੈਂ ਇਹਨਾਂ ਨੂੰ ਦੇਖਿਆ। ਕਿੱਦਾਂ ਕੀਤੀ ਮੁਲਾਕਾਤ? ਮੁਲਾਕਾਤ ਤੋਂ ਮੁਰਾਦ ਕਿ ਉਹ ਲੰਘਣ ਨਹੀਂ ਸੀ, ਮੈਂ ਦੇਖਿਆ। ਨਹੀਂ ਜਿਹੜਾ ਦਾਰੂਗਾ ਦਾ ਕੈਂਪ ਸੀਗਾ, ਕਹਿੰਦੇ ਲੇਡੀ ਡਾਇਨਾ ਆਪਣੇ ਹਾਥੀ ਉਹਦੇ ਪਹਿਲਾਂ ਨੀਲਾ ਪਾਇਆ ਸੀ। ਪੂਰੀ ਪਾਈ ਸੀਗੀ ਯਾਰ ਇਹਨਾਂ ਨੇ। ਉਹਦਾ ਜਿਹੜਾ ਮੁੰਡਾ ਸੀ ਨਾ ਫਿਲੀਅਮ, ਉਹਦਾ ਲਾ ਕੇ ਜੈਟ ਲੈ ਜਾਣਾ। ਲੇਡੀ ਡਿਆਨਾ ਦਾ ਬੇਟਾ ਸੀ ਜਿਹੜਾ ਵਿਲੀਅਮ, ਉਹ ਕਹਿੰਦਾ ਸੀਗਾ ਕਿ ਮੈਂ ਆਪਣੇ ਸਿਰ ਤੇ ਖਲੋਣਾ, ਆਪਣੇ ਪੈਰ ਆਪਣੇ ਪੈਰ। ਅੱਜ ਜਿਹੜਾ ਵਿਲੀਅਮ ਹੁੰਦਾ ਸੀ ਨਾ, ਉਹਦੀਆਂ ਤਿੰਨ ਗੱਲਾਂ ਉਹਨੇ YouTube ਤੇ ਕੀਤੀਆਂ, ਮਿਲੀਅਨ ਤੇ ਗਈਆਂ। ਹਾਂ ਕਿਹੜੀ ਗੱਲ? ਉਹ ਹਲੇ ਬੋਲੇ 2 ਸਾਲ ਬਾਅਦ ਇਹ ਕਰਕੇ ਤਿੰਨ ਗੱਲਾਂ। ਮਿਲੀਅਨ ਦੀ ਗਈ। ਉਸਤਾਦ ਜੀ ਉਹ ਕਹਿੰਦਾ ਜੀ ਮੈਂ ਆਪਣੇ ਸਿਰ ਤੇ ਸਟੈਂਡ ਹੋਣਾ। ਉਹਨੇ ਸਾਰੀ ਜਦਾਦ ਆਪਣੇ ਭਰਾ ਦੇ ਨਾਮ ਕਰਤੀ ਸੀ, ਹੈਰੀ ਦੇ ਨਾਮ। ਨਹੀਂ, ਉਹ ਉਹਨੇ ਇੱਕ ਲੜਕੀ ਦੇ ਨਾਲ ਸ਼ਾਦੀ ਜਿਹਦੇ ਨਾਲ ਕੀਤੀ ਨਾ, ਉਹ ਕਹਿੰਦੀ ਕਿ ਮੇਰੀ ਵਿਸ਼ ਹੈਗੀ ਕਿ ਤੂੰ ਸ਼ਵਾਰਮਿਆਂ ਦਾ ਕੰਮ ਕਰ। ਯਾਰ ਨਹੀਂ ਚਲੋ ਨਾਲੇ ਕਹਿੰਦੇ ਸਾਰਾ ਚਾਲ ਤੋਂ ਨਾਲ ਦੀ ਹੁੰਦੀ ਨਹੀਂ ਉਹ ਉਹ ਜੱਟਾਂ ਵਾਲੀ ਚਲੋ ਆਇਆ ਸੀਗਾ ਵਾਲਾ ਰਸਾਲੇ ਵਾਲੇ ਠੀਕ ਠੀਕ ਹੈ ਠੀਕਰੀ ਨਹੀਂ ਯਾਰ, ਕੱਤੀ ਮਸਤਾਂ ਹੀ 31 ਮਸਤਾਂ ਉੱਥੇ ਗਏ ਸੀ ਯਾਰ। ਲਾਠੀਆਂ ਲਾਠੀਆਂ ਕਾਫੀ ਭਰਾ ਭਾਈ। ਮਲਕਾ ਬਰਤਾਨੀ ਜਿਹੜੀ ਆ ਉਹਦੇ ਐਜੋ ਸਰਾਣਾ ਚਾਲ ਉਸ ਦਾ ਸਿਰ ਬੜਾ ਪਾਦਾ ਸੀ, ਤਾਉ ਪੜ ਕੇ ਤਾਂ ਬਾਬਾ ਜੀ ਨੇ ਹਾਂਜੀ ਦੋ ਬੜੇ ਦਿੱਤੇ, ਦੋ ਬੜੇ ਦਿੱਤੇ ਮਿੱਟੇ ਦੋ। ਤੁਹਾਨੂੰ ਪਤਾ ਮਲਕਾ ਬਰਤਾਨੀਆ ਸ਼ੇਰ ਜਿਹੜੀ ਸੀ ਆਂਦੇ ਚਾਰਲਸ ਦੇ ਆਵਾਜ਼ ਝੜ ਲਈ ਵੈਸੇ ਆਵਾਜ਼ ਝੜ ਹੋ ਗਈ। ਇਹਨੂੰ ਜਿਹੜਾ ਲੌਗ ਪੜ ਕੇ ਤਾਂ ਮਲਕਾ ਬਰਤਾਨੀਆ ਨੂੰ ਡਰਦਾ ਕਰਕੇ ਯਾਰ ਬਰਾਵੋ ਇੱਥੋਂ ਜਰਗਾਨ ਵਾਲਾ ਹਾਰ ਨਹੀਂ ਲੈ ਗਿਆ, ਲੱਤੀ ਲੱਤੀ ਬਰਾਵੋ। ਮੈਂ ਤੁਹਾਨੂੰ ਕੁਝ ਸਮਝਾ ਰਿਹਾ, ਚੁੱਪ ਰਹਿ ਕੇ ਸਮਝ ਆ ਰਹੀ ਕਿੱਥੇ ਦੀ ਕਿੱਥੇ ਗੱਲ ਚੱਲੀ ਗਈ, ਕੀ ਕੰਟੈਂਟ ਰਹਿ ਗਿਆ, ਕੀ ਮਿਆਰ ਰਹਿ ਗਿਆ ਸ਼ੋਅ ਦਾ। ਮੈਂ ਤੁਹਾਨੂੰ ਸਮਝਾ ਰਿਹਾ, ਚੈੱਕ ਕਰੀ ਜੋ ਬਸ। ਹਾਂਜੀ ਅਸੀਂ ਕਿ ਮੈਂ ਸਿਰਫ 5 ਮਿੰਟ ਚੁੱਪ ਹੋਇਆ। ਉਹ ਤਾਂ ਤੁਹਾਡੇ ਤੋਂ ਕਿਤੇ ਉੱਤੇ ਬਰਤਾਨੀਆਂ ਲੈ ਗਏ ਅਸੀਂ ਚੁੱਕ ਕੇ, ਤੁਸੀਂ ਇੱਥੇ ਗੱਲ ਕਰਨੀ ਹੁੰਦੀ ਉਸਤਾਦ ਜੀ, ਤੁਸੀਂ ਤੇ ਬਿਲਕੁਲ ਸੱਚ ਇਹਨਾਂ ਨੂੰ ਇੰਨੀ ਅਕਲ ਮੌਤ ਨਹੀਂ ਹੈਗੀ ਕਿ ਅਸੀਂ ਕਿੱਦਾਂ ਗੱਲ ਕੀ ਕਰਨੀ ਹੈ ਤੇ ਕਿੱਦਾਂ ਕਰਨੀ ਹੈ। ਚਲੋ ਠੀਕ ਹੋ ਗਏ। ਉਸਤਾਦ ਜੀ ਨੇ ਬੱਚੇ ਨੂੰ ਅਕਲ ਨਹੀਂ ਆਉਣੀ ਬਸ ਉਹ ਜਿਹੜਾ ਵਾ ਉਹਨੇ ਕਿਸੇ ਦਾ ਨਾਂ ਲੈ ਲਓ ਉਹਨੂੰ ਉਹਦੇ ਅੱਗੇ ਕਿ ਯਾਰ ਉਹਦੇ ਸ਼ਹਜ਼ਾਦਾ ਮਿਲਾਇਨੀਅਰ, ਉਹਨੇ ਕਹਿਣਾ ਹਾਂ ਜਿਹੜਾ ਮਿਲਾਇਨੀਅਰ ਹੈ ਨਾ ਉਹਨੂੰ ਉੱਥੇ 2 ਮਿਲੀਅਨ ਹੋ ਗਏ ਸੀ, ਉਹਨੇ ਮਿਲਾਇਨੀਅਰ ਤੋਂ ਮਿਲੀਅਨ ਕਰ ਲੈਣਾ ਵਾ। ਇਦਾਂ ਦੀਆਂ ਗੱਲਾਂ ਤੇ ਕਰਕੇ ਤੇ ਕਾਮੇਡੀ ਤੇ ਅੱਗੋਂ ਇਹ ਵੀ ਰਿਕੁਆਇਰਮੈਂਟ ਆ ਵੀ ਸ਼ਾਇਦ ਕੋ ਹੱਸ ਪਵੇ। ਹਿਸਾਬ ਲਾਓ। ਨੱਚਣ ਵਾਲੇ ਘੋੜੇ ਵਾਲਾ ਮਾੜਾ ਨਹੀਂ ਸੀ, ਟਰੈਕ ਚੱਲ ਰਿਹਾ ਉਹ ਵਿੱਚ ਹੀ ਮੁੰਡਿਆਂ ਨੇ ਤੋੜਤਾ, ਕੋਈ ਗੱਲ ਨਹੀਂ ਦੁਬਾਰਾ ਤੋਂ ਬਾਅਦ ਚਲੋ ਥੋੜਾ ਕਿ ਮੈਂ ਕਿਤੇ ਗਿਆ ਚਲੋ ਯਾਰ ਤੋੜਦਾ ਸੀਗਾ ਕਾਨੂੰਨ ਕਹਿੰਦਾ ਮਲਕਾ ਬਰਤਾਨੀਆ ਜਿਹੜੀ ਹੈ ਨਾ ਉਸਤਾਦ ਜੀ, ਉਹਦਾ ਪਾਸਪੋਰਟ ਜਿਹੜਾ ਨਾ ਨਹੀਂ ਸੀ ਹੈਗਾ, ਤੁਹਾਨੂੰ ਪਤਾ ਇਸ ਗੱਲ ਦਾ? ਇਹ ਬਾਤ ਉਹਨੂੰ 40 ਮੁਲਕ ਫਰੀ ਸੀਗੇ। ਨਹੀਂ ਵੀ ਚਾਹੀਦੀ ਉਹਦੇ ਪਾਸ ਨਹੀਂ ਸੀ ਪੋਰਟ ਹੈਗਾ, ਹੈ। ਉਹ ਨਾਲ ਉਹਨੇ ਬੰਦਾ ਸੀ ਉਹਨੂੰ ਫੜਾਇਆ ਸੀ ਉਹਨੇ। ਉਹ ਯਾਰ ਅੱਛਾ ਯਾਰ ਤੁਹਾਡੀ ਬੜੀ ਮਿਹਰਬਾਨੀ ਯਾਰ, ਕਹਿਣ ਦਿਓ ਹੁਣ ਜੇ ਮੰਨੇ ਹੀ ਮੰਨੇ ਆ ਤਾਂ ਤੁਸੀਂ ਕਿਹੜੀ ਸਾਈਡ ਤੇ ਸਿਸਟਮ ਕਰਨ ਦੇ? ਨਹੀਂ ਉਹ ਪਰ ਡਸ ਕੇ ਜਾਣਾ ਪਹਿਲੇ ਉਹ ਦੱਸ ਕੇ ਨਹੀਂ ਜਾਣਾ ਭਰਾਵਾ, ਉੱਥੋਂ ਕ੍ਰੈਚੋ ਰਾਜਨਪੁਰ ਆ ਕੇ ਉੱਥੋਂ 2 ਬੱਕਰੀਆਂ ਤੁਸੀਂ ਲੈ ਕੇ ਦੇਣੀਆਂ ਤੇ ਤੁਹਾਡਾ ਮੇਰਾ ਅੱਜ ਬਾਜੀ- ਕਮਾਈ ਹੋਏਗੀ ਬੱਕਰੀਆਂ ਦੀ, ਉਦੋਂ ਤੁਹਾਡਾ ਮੇਰਾ। ਭਾਜੀ ਪਰ ਗੱਲ ਦੱਸ ਦਿਓ ਕਿ ਬੱਕਰੀਆਂ ਕੋਈ ਲੈਟ ਵਾਲੀਆਂ ਵਿੰਗੜਾ ਦਿੰਦੀਆਂ ਵੀ ਤੁਹਾਨੂੰ ਉਹਨਾਂ ਨੇ ਮੁਹੱਬਤ ਵਾ, ਉਹ ਕਾਹ ਤੋਂ ਕਹਿੰਦੀ ਇੱਥੋਂ ਬੱਕਰੀਆਂ ਲੈ ਲਓ, ਉਹ ਕਿਤੇ ਉਹਨੂੰ ਬੋਲਦੀਆਂ। ਇਹ ਨਸਲ ਹੈ ਨਾ, ਨਸਲ ਆ। ਮੈਨੂੰ ਉਸਤਾਦ ਜੀ ਸਿਰਫ ਰਾਜਨਪੁਰ ਤੋਂ 2 ਬੱਕਰੀਆਂ ਲੈ ਲੈਣ ਤੇ ਸਾਲ ਬਾਅਦ ਉਹ 14 ਬੱਕਰੀਆਂ ਹੋਣ। ਦੁਨੀਆ ਦੇ ਘੁੰਮ ਕਰਨ ਉਸਤਾਦ ਜੀ ਇਹਨਾਂ ਦੇ ਨਹੀਂ, ਘਰ ਇਸ ਕੰਮ 'ਚ ਵਾਧਾ ਇਹਦਾ ਹੈਗਾ, ਨਸਲੇ ਵਧਾ ਲੈਂਦਾ ਅੱਗੇ। ਨਜ਼ਰ ਤੇ ਕੋਈ ਵੀ ਜਾਨਵਰ ਦੇ ਦਿਓ। ਉਹ ਯਾਰ ਤੁਸੀਂ ਤੇ ਜਰਮਨ ਸ਼ੈਫਰਡ ਦਾ ਉਹ ਹਾਲ ਕੀਤਾ, ਉਹ ਵਾਲਾ ਕੁੱਤੇ ਚੰਡਾ ਮਾਰ ਜਾਂਦਾ ਹੈ ਇੱਥੇ ਉੱਥੇ ਤਾਂ ਰਾਜਪੁਰ ਕੀ ਕਰੂਗੀ? ਮੇਰੀ ਜਾਨ ਤੂੰ ਜਰਮਨ ਸ਼ੈਫਰਡ ਦੇਖਿਆ ਨਹੀਂ? ਇਹਨਾਂ ਬੱਕਰੀ ਲੈ ਕੇ ਰਾਜਪੁਰ ਕੁੱਤੇ ਨਾ ਬੰਦੇ ਪੂਰੀ ਬੱਕਰੀ ਹੋ ਜਾਣੀ। ਨਹੀਂ ਉਹ ਇਹ ਜਿਹੜਾ ਹੁਣ ਘਰ ਹੈ ਨਾ, ਇੱਥੇ ਮੈਂ ਸਿਰਫ ਔਰ ਸਿਰਫ ਜਾਨਵਰ ਹੀ ਰੱਖਣੇ ਨੇ। ਹਾਂਜੀ ਆਪ ਰਹਿਣਾ ਤੇ ਜਾਨਵਰ ਹਾਂ ਬਾਕੀ ਵੀ ਜਾਨਵਰ ਕਹਿਣਾ ਜਿੱਡੀ ਜਿੱਡੀ ਤੁਹਾਡੀ ਦਇਆ ਉਹ ਭਾਜੀ ਬਸ ਕਾਲੇ ਕਰੇਲੇ ਸਾਈਡ ਤੇ ਕਰੀ ਜੋ। ਪੱਕੇ ਆ ਭਾਈ। ਉਹ ਭਾਜੀ ਕਾਰਾਂ ਨਾਲ ਖਾਣਾ ਨਹੀਂਗਾ ਯਾਰ ਕੋਈ। ਰੈਡ ਜਿਹੜਾ ਉਹ ਖਾਣਾ ਯਾਰ ਨਿਕਲ ਜਾਣਾ ਵਿੱਚੋਂ ਰੈਡ ਸਾਰਾ ਕੁਝ। ਜਿੱਦਾਂ ਲਾਲ ਅਮਰੂਦ ਨਹੀਂ ਹੁੰਦਾ, ਇਹ ਦਾਲ ਤ੍ਰਿਲਾ ਨਿਕਲਿਆ ਵਾ, ਇਹ ਨਸੀਬਾਂ ਨਾਲ ਨਿਕਲਦਾ ਵਾ। ਸਾਨੂੰ ਆਹ ਹਿੱਸਾ ਚਾਹੀਦਾ ਖੁਰਦਰਾ ਬਸ।
ਉਸਤਾਦ ਜੀ ਨਹੀਂ ਕਰਦੇ ਹੋ ਉਹ ਘਰਾਂ ਦੇ ਵਿੱਚ ਛੇੜ ਛੜੀਆ ਬਹੁਤ ਹੁੰਦਾ ਵਾ ਉਸਤਾਦ ਜੀ ਜਿਹੜੇ ਟਾਈਮ ਦੇ ਕਰਕੇ ਕਰਦੇ ਮੈਂ ਉਹਦਾ ਨਹੀਂ ਪਕਾਉਂਦੀ ਤੇ ਜਿਹੜੇ ਪਾਣੀ ਉਹ ਨੱਚਣ ਵਾਲਾ ਘੋੜਾ ਲੈ ਆਂਦਾ ਤੇ ਉਹ ਬਾਹਰ ਫਿਰਦੇ ਆ, ਲੋਕੀ ਕਹਿੰਦੇ ਉਹ ਨੱਚਣ ਵਾਲਿਆਂ ਦਾ ਘੋੜਾ ਫਿਰਦੇ ਆ। ਕਰਦੇ ਨੱਚਣ ਵਾਲਾ ਘੋੜਾ ਇਹਨਾਂ ਦੇ ਮਹੱਲੇ ਗਿਆ, ਕਹਿੰਦੇ ਅਸੀਂ ਨਹੀਂ ਲੈਣਾ ਨੱਚਣ ਵਾਲਾ, ਇਹਨਾਂ ਨੇ ਘੋੜੀ ਮਾਰਦੀ ਆਪਣੀ। ਤੁਸੀਂ ਖਿੱਚ ਗਏ ਕਹਿੰਦੇ ਤੈਨੂੰ ਜ਼ਰਾ ਕਿਹੜਾ ਖਿਆਲ ਨਹੀਂ ਗਿਆ, ਉਹ ਨੱਚਣ ਵਾਲਾ ਘੋੜਾ ਤੇ ਤੂੰ ਸਵਾਰੀ ਹੈ ਜੀ। ਸਾਰੇ ਭਰਾ ਬੇਵਕੂਫ ਨੱਚਣ ਵਾਲੇ ਕੋਲ ਨੂੰ ਪੁੱਛਣਾ ਤੁਹਾਡੀ ਅਕੈਡਮੀ ਕਿਤੇ ਪੈਣੀ ਕਿਉਂ ਤਾਂ ਵਿਚਾਰਾ ਇਹ ਸਿੱਖਿਆ ਵਾ ਯਾਰ ਯਾਰ ਨੱਚਣ ਵਾਲਾ ਘੋੜਾ ਲਿਆ, ਨਾਲ ਉਹਦੀਆਂ ਚਮਕੀਲੀਆਂ ਸ਼ਰਟਾਂ ਲਿਆਂਦੀਆਂ। ਯਾਰ ਸਟੇਡੀਅਮ ਦੇ ਵਿੱਚ ਛੱਕੇ ਚੜ੍ਹਦੇ ਕੁੜੀਆਂ ਨਾ ਛੱਡੀਆਂ ਉਹਨੂੰ ਕਹੀ ਜਾਣਾ ਕਿਤੇ ਘੋੜੇ ਹੁੰਦੇ ਨੇ ਨੱਚਣ ਵਾਲੇ ਬੜਾ ਮਜ਼ਾ ਆਉਣਾ ਸੀ ਤੇ ਚਲੋ ਇਹ ਘੋੜੇ ਲੈ ਕੇ ਆਏ ਬਾਸੁਣੀ ਸਾਹਿਬ ਜੀ, ਇਹਨੇ ਪਿੱਛੋਂ ਮੇਰੇ ਕਰੀ ਨੂੰ ਲੱਤੀ ਕਰਾ ਦਿੱਤੀ ਦੰਦ ਪਾਟ ਦੇ ਉੱਤੇ। ਉਸਤਾਦ ਜੀ ਤੁਹਾਨੂੰ ਪਤਾ ਘੋੜੇ ਦੀ ਇੱਕ ਖਸੂਸੀਅਤ ਹੈਗੀ ਹੈ, ਕਿਹੜੀ ਤੁਹਾਡੇ ਪਤਾ? ਨਹੀਂ ਯਾਰ ਕਿ ਦਿਨ ਬਰੋ ਹੁੰਦਾ ਹੈ ਬਿਲਕੁਲ ਨਾ ਜਾਣਾ। ਮੈਂ ਤਾਂ ਕਿਸੇ ਟਾਈਮ ਯਾਰ ਮੈਂ ਸੱਚੀ ਮੁੱਚੀ ਮੈਂ ਪਾਗਲ ਹੋ ਜਾਂਦਾ ਵਾ ਯਾਰ, ਉਸਤਾਦ ਜੀ ਨੂੰ ਛੋਟੀਆਂ ਗੱਲਾਂ ਦਾ ਨਹੀਂ ਪਤਾ, ਤੁਹਾਨੂੰ ਬਾਕੀ ਨਹੀਂ ਪਤਾ ਖਸੂਸੀਅਤ ਨਹੀਂ ਭਾਈ ਦੱਸ ਯਾਰ। ਨੱਚਣ ਵਾਲੇ ਘੋੜੇ ਲਿਆਂਦੇ ਤੇ ਕਿਸੇ ਹੋਰ ਦੀ ਬੈਠਕ ਚ ਭਾਈ। ਇਹ ਨੱਚਣ ਵਾਲੇ ਘੋੜੇ ਸਦੇ ਆ ਤਾਂ ਪਿਕਅਪ ਚ ਉਤਰਨ ਡੇ ਇਹ ਨੱਚਣ ਵਾਲੇ ਘੋੜੇ ਨੂੰ ਪੁੱਛਣਾ ਤੁਹਾਡਾ ਗੁਰੂ ਕਿੱਥੇ ਇੱਕ ਨੱਚਣ ਵਾਲਾ ਘੋੜਾ ਲਿਆ ਤੇ ਇੱਕ ਨਾਲ ਬੈਗ ਵਾਲਾ ਵੀ ਲੈ ਲਿਆ। ਉਹਦੇ ਕੋਲ ਡੱਬੇ ਡੱਬੇ ਵਾਲੀ ਕੱਪ ਦੇ। 6 ਘੋੜੇ ਬਲਾ ਨੱਚਣ ਵਾਲੇ ਇੱਕ ਨੱਚਣਾ ਬਾਕੀ ਛੇੜ ਲਾ ਕੇ ਬੈਠੇ ਇਹਨੇ ਵੀ ਨੱਚਣ ਵਾਲਾ ਘੋੜਾ ਲੈਂਦਾ, ਕਹਿੰਦਾ ਸੀ ਚਲੋ 10 ਵਜੇ ਤੱਕ ਨੱਚਣਾ, ਉਸ ਤੋਂ ਬਾਅਦ ਹਾਲ ਬੰਦ ਹੋ ਜਾਣਾ। ਉਸਤਾਦ ਜੀ ਘੋੜੇ ਦੀ ਖਸੂਸੀਅਤ ਹੈ ਵੀ ਨੱਚਣ ਵਾਲੇ ਘੋੜੇ ਹਾਲ ਚ ਨੱਚ ਰਹੇ ਥੋੜੇ 11 ਵਜੇ ਛਾਪਾ ਪਿਆ ਪੁਲਿਸ ਨੂੰ ਸਾਰੇ ਘੋੜੇ ਪਿੱਛੇ ਡਾਲੇ ਦੇ ਵਾਕਈ ਨਹੀਂ ਤੁਹਾਨੂੰ ਪਤਾ ਘੋੜੇ ਚ ਕੀ ਖਸੂਸੀਅਤ? ਘੋੜਾ ਬੜਾ अच्छा जानवर है यार, बड़ा कदीम, बड़ा महंगा और बड़ा ਅਮੀਰੀ ਦਾ मजे वाला जानवर है। ਮਹਿੰਗਾ ਤੇ ਖੈਰ घोड़ा रखने वास्ते कोई आम काम नहीं गा। घोड़े का पूरा हिसाब किताब, जगह, ਉਹਦੇ ਨਾਜ਼ ਨਖਰੇ। ਸ਼ਾਹੀ ਸਵਾਰੀ ਹੈ ਨਾ, ਸ਼ਾਹੀ ਯਾਰ ਹੋਗਾ ਅਗਰ ਸ਼ਾਹੀ ਸਵਾਰੀ ਨਹੀਂ ਹੁੰਦੀ, ਸ਼ਾਹੀ ਸਵਾਰੀ ਹਾਥੀ ਹੈ। ਨਹੀਂ ਸ਼ਾਹੀ ਸਵਾਰੀ ਉਸਤਾਦ ਜੀ ਹਾਥੀ ਉਸਤਾਦ ਜੀ ਮੁਰੱਬੇ ਵੀ ਖਾਂਦੇ ਘੋੜੇ, ਹਰ ਇੱਕ ਕਿਸਮ ਦਾ ਭਾਈਜਾਨ ਬੜਾ ਬੜਾ ਇਹਨਾਂ ਵਾਲੇ ਸ਼ੈਂਪੂ ਬਣਦੇ, ਤੇਲ ਬਣਦੇ ਵਾਲਾਂ 5 ਵਾਲੇ। ਕਰੋੜ ਰੁਪਏ ਦਾ ਘੋੜਾ ਮਿਲਦਾ। ਮਹਿੰਗਾ ਹੈ, ਤੋਂ ਮਹਿੰਗਾ। ਦੋ ਆਈਟਮਾਂ ਜਿਹੜੀਆਂ ਮੈਂ ਆਪਣੀ ਜ਼ਿੰਦਗੀ 'ਚ ਰੱਖੀਆਂ ਨਾ, ਘੋੜਾ ਤੇ ਭਾਜੀ ਸੀਲ ਮੁਰਗੇ, ਇਹ ਵੀ ਬਹੁਤ ਮਹਿੰਗੇ ਜਿਹੇ ਲੜਾਈ ਵਾਲੇ ਹੁੰਦੇ। ਸੁਬਾਨੀ ਜਾਮ ਸੁਬਾਨੀ ਉਹ ਕੌਣ ਆ? ਕੁਕੜੀ ਦਾ ਨਾਮ ਇੱਕ ਸਾਇੰਸ ਦਾ ਨਾਮ ਆ। ਨਹੀਂ ਉਹ ਕੁਕੜੀ ਦਾ ਨਾਮ। ਉਸਤਾਦ ਜੀ ਕਹਿੰਦੇ ਨੇ ਕਿ ਤੁਹਾਡਾ ਅਗਰ ਪੇਟ ਨਹੀਂ ਘਟ ਰਿਹਾ, ਤੁਸੀਂ ਐਕਸਰਸਾਈਜ਼ ਕਰਨੀ ਹੈ, ਤੁਸੀਂ ਘੋੜੇ ਦੀ ਰਾਈਡ ਕਰੋ। ਘੋੜੇ ਦੇ ਕੀ? ਘੋੜੇ ਤੇ ਤੁਸੀਂ ਰਾਈਡ ਕਰਨੀ ਯਾਨੀ ਕਿ ਬਹਿ ਕੇ ਸਫ਼ਰ ਕਰਨਾ ਤੇ ਤੁਹਾਨੂੰ ਆਪੀ ਫਿਰ ਅੱਜ ਰੋਟੀ ਖਾ ਕੇ ਘੋੜੇ ਤੇ ਬਹਿ ਗਿਆ, ਚਾਰਜ ਹੋ ਕੇ ਉਲਟੀਆਂ ਕਰਦਾ ਉਤਰਿਆ ਉੱਤੋਂ। ਨੱਚਣ ਵਾਲੀਆਂ ਘੋੜੀਆਂ ਲੈ ਆਂਦੀਆਂ ਤੇ ਥੋੜੇ ਦਿਨਾਂ ਬਾਅਦ ਸੀਡੀ ਕੱਢਤੀ ਬੇਬਸ ਘੋੜੀ। ਇਹਨੇ ਵੀ ਨੱਚਣ ਵਾਲੀ ਘੋੜੀ ਲਿਆਂਦੀ। ਟਿਕਟੋਕ ਤੇ ਭਾਈ ਘੋੜੀ ਚਲੀ ਗਿਆ, ਪਾਪਾ ਕੀ ਘੋੜੀ। ਤੁਹਾਨੂੰ ਪਤਾ ਵਾ ਘੋੜਾ ਚੁੱਕਦਾ ਨਹੀਂ ਹੈਗਾ, ਤੁਸੀਂ ਉੱਪਰ ਬੈਠੋਗੇ ਨਾ, ਘੋੜੇ ਦੀ ਝੀਲੀ ਜਿਹੜੀ ਹੈ ਖੱਲ ਤੁਹਾਡੇ ਚੁੱਕਦੀ ਨਹੀਂ ਹੈਗੀ। ਨਹੀਂ ਲੇਕਿਨ ਉਹ ਉੱਤੇ ਉਹ ਰੱਖੀ ਅੱਛਾ ਤੁਸੀਂ ਇਹ ਦੱਸੋ, ਊਂਠ ਦੇ ਉੱਤੇ ਕਿੱਦਾਂ ਚੜਦੇ ਲੋਕੀ? ਊਂਠ ਤੇ ਪੌੜੀ ਲਾ ਬਿਠਾ ਕੇ। ਖਲੋਤੇ ਤੇ ਕਿੱਦਾਂ ਚੜਦੇ? ਪੌੜੀ ਲਾ ਬਿਗਾ ਨਹੀਂ ਖਲੋਤੇ ਤੇ ਚੜਦੇ, ਉਹ 3 ਪੌੜੀਆਂ ਹੁੰਦੀਆਂ ਉੱਪਰ, ਕੁਹਾਰ ਜਿਹੜੀ ਬਾਈਕ ਤੇ ਖਲੋਤੇ ਤੇ ਨਹੀਂ ਚੜਦੇ। ਕੁਹਾਰ ਪਾਈ ਹੁੰਦੀ। ਸੀੜੀ ਨਿਕਲਦੀ ਜਹਾਜ਼ ਤਰ੍ਹਾਂ ਇਹਦੀ। ਨਹੀਂ ਇਹ ਅਕਸਰ ਕਈਆਂ ਨੇ ਜਿਹੜੇ ਅਮੀਰ ਹੁੰਦੇ ਉਹਨਾਂ ਨੇ ਲਿਫਟ ਜਿਹੜੀ ਜਹਾਜ਼, ਜਿਹੜੀ ਸੀੜੀ ਹੁੰਦੀ ਜਹਾਜ਼ ਦੇ ਵਿੱਚੋਂ ਨਹੀਂ ਨਿਕਲਦੀ, ਉਹ ਲੱਗਦੀ ਹੈ। ਲੈਦਾ ਲੱਗ ਲੱਗ। ਉਹ ਲੈਦਾ ਹੁੰਦੀ ਤੇ ਉਹ ਤੈਨੂੰ ਪਤਾ ਹੈ ਕਈਆਂ ਜਹਾਜ਼ ਨਿਕਲਦੀ ਛੋਟਿਆਂ ਦੀ। ਨਹੀਂ ਉਸਤਾਦ ਜੀ ਉਹ ਐਮਰਜੈਂਸੀ ਵਾਸਤੇ ਜਿਹੜੀ ਫੁੱਲ ਕੇ ਨਹੀਂ ਨਿਕਲਦੀ, ਉਹ ਸੀੜੀ ਜਦੋਂ ਘੀਸੀ ਲੈ ਕੇ ਆਉਂਦੇ ਹਾਂ। ਉਹ ਸਿਰਫ ਜ਼ਿੰਦਗੀ 'ਚ ਇੱਕ ਵਾਰੀ ਖੁੱਲਦੀ। ਉਹ ਕਿਦੋਂ 25 ਲੱਖ ਦੀ ਹੁੰਦੀ, 25 ਲੱਖ 25 ਲੱਖ ਦੀ ਨਹੀਂ ਭਾਰੀ ਜਾਣਦਾ ਕਿ ਉਹ ਅਫਸਰ ਬਲੈਕ ਕਰੋੜ ਵਾਲੇ ਦੇਣ ਦੇ ਬਜਟ ਪੈਕੇਜ ਦੇ ਨਾਲ 18,000 ਦੀ ਮਿਲਣੀ ਪੌੜੀ। ਕੀਤਾ ਤੇ ਨਹੀਂ ਭਾਈ ਨਰਤਾ ਜੀ ਨੱਚਣ ਵਾਲਾ ਘੋੜਾ ਲੈ ਆਂਦਾ ਤੇ ਉਹਨੂੰ ਕਹਿੰਦੇ ਸਾਰਿਆਂ ਨੂੰ ਸਿਖਾਣਾ ਹੀ ਹੁਣ। ਉਸਤਾਦ ਜੀ ਹੁਣ ਛੁਰੀ ਨਾਲ ਨਿਕਲਣੇ ਛੋਟੇ ਛੋਟੇ ਆ। ਹਾਂਜੀ, ਇਹਦਾ ਇਹੀ ਕੰਮ ਆ, ਪਕਾਉਣਾ ਇਹਦਾ ਕੋਈ ਕੰਮ ਨਹੀਂ ਇਹਦਾ। ਰਲ ਮਿਲ ਕੇ ਜੁਲ ਮਿਲ ਕੇ ਸਾਰੇ ਕਰਦੇ ਆ ਕਿ ਹੁਣ ਇਹ ਇੱਕੋ ਤਰੀਕੇ ਨਾਲ ਕਰਦੇ ਸਾਰੇ ਬੋਲ ਤੇ ਰੱਖ ਕੇ ਨਾ ਤਾਈਆਂ ਪਹਿਲੇ ਕੱਢ ਲੈਂਦੇ। ਨਿਕਲੇ ਲੈ ਨੱਚਣ ਵਾਲਾ ਘੋੜਾ ਲੈ ਆਂਦਾ ਤੇ ਉਹ ਹੱਥ ਜੋੜ ਜੋੜ ਕੇ ਕਹਿੰਦੇ ਯਾਰ ਸਾਡਾ ਟਾਈਮ ਤੇ ਬੱਸ ਕਰਾ ਦੋ, ਵਿਚਾਈ ਜਾਂਦੇ। ਇਹਨੇ ਵੀ ਨੱਚਣ ਵਾਲੀ ਘੋੜੀ ਲੈ ਆਂਦੀ ਤੇ ਉਹਨੂੰ ਫੋਨ ਆਇਆ ਉਹਦੇ ਫੰਕਸ਼ਨ ਵਾਸਤੇ ਤੇ ਉਹਨੂੰ ਕਹੀਏ ਨਹੀਂ ਕੱਲ ਮੈਡਮ ਬਿਜ਼ੀ ਨੇ, ਕੱਲ ਨਹੀਂ ਪਰਸੋਂ ਆ ਜਾ। ਯਾਰ ਨੱਚਣਾ ਘੋੜਾ ਨੱਚਣਾ, ਸ਼ਰਾਰਤ ਕਰਕੇ ਕਾਪੀ ਮਾਰੀ, ਘੋੜਾ ਪਰੇ ਹੋ ਕਹਿੰਦਾ ਸਾਰੇ ਕੱਪੜੇ ਖਰਾਬ ਕਰਤੇ।
ਨੱਚਣ ਵਾਲੇ ਘੋੜੇ ਤੇ ਪੈਸੇ ਸੁੱਟਣ ਤੇ ਉਹਨੇ ਮੂੰਹ ਨਾਲ ਫੜ ਕੇ ਸਾਰੀ ਦੱਤੀ ਉਤਾਰ ਦਿੱਤੀ। ਅਸੀਂ ਸਾਰਾ ਟੀ ਟਾਈਮ 'ਚ ਹਰ ਚੀਜ਼ ਕਰ ਦੇਣੀ। ਇੱਕ ਟਾਈਮ ਐਸਾ ਹੋਣਾ ਇੱਥੇ 2 ਬੰਦੇ ਬੈਠੇ ਹੋਣੇ ਨੇ ਤੇ ਮੈਂ ਕਹਿੰਦਾ ਲਓ ਜੀ ਮਾਸ਼ਾਅੱਲਾ ਮੁੰਡੇ ਮਿੱਠੇ ਨੇ ਇੱਧਰ ਮੁੰਡਾ ਵਿਆਹਤਾ, ਇਹਨਾਂ ਨੇ ਇੱਧਰ ਕੁੜੀ ਵਿਆਹਤੀ, ਅੱਲਾ ਖੈਰ ਕਰੇ। ਰਿਸ਼ਤੇਦਾਰੀ ਚਲੋ ਭਾਜੀ ਆ ਜਾਓ ਟੀ ਟਾਈਮ 'ਚ ਬੈ ਕੇ ਦਿਨ ਵੀ ਰੱਖ ਲੈਣੇ। ਦੱਸੋ ਯਾਰ ਕੀ ਦਿਨ ਰੱਖਣੇ ਨੇ ਮੁੰਡੇ ਦੇ। ਚਲੋ 1 ਮਿੰਟ ਆ ਜਾ ਰਹੇ ਭਾਜਣ ਇਤਨੀ ਡੇਟ ਰੱਖ ਲੈ। ਇਹ ਕੀ ਕਰਨਗੇ ਸਾਰਾ ਉਸਤਾਦ ਜੀ ਕਸਮ ਬੱਚਿਆਂ ਦੇ ਨਾਲ ਟੀਚਰ ਕਰੋ ਸਾਡੀ ਹਨਾ? ਆਪਣੇ ਬੱਚੇ ਲੈ ਕੇ ਹਲੇ ਸਾਰੇ ਚਲੋ ਵੀ ਕੱਢੋ ਵੀ ਹੁਣ ਚਲੋ ਨਹੀਂ ਕੱਢੋ ਨਹੀਂ ਆਓ ਨਹੀਂ ਆਇਓ ਆਇਓ ਬਸ ਆਓ ਨਹੀਂ ਲਓ ਜੀ ਭਾਜੀ, ਲਓ ਜੀ ਰੱਬ ਰਾਖਾ ਜੀ। ਫਿਰ ਮੁਲਾਕਾਤ ਹੋਣੀ ਕੱਲ ਤੁਹਾਡੇ ਨਾਲ। ਨੱਚਣ ਵਾਲਾ ਘੋੜਾ ਲੈਂਦਾ ਤੇ ਉਹਦਾ ਨਾਂ ਰੱਖਿਆ ਘੋੜਾ ਫਤਿਹ। ਕੋਲ